ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਉਹਨਾਂ ਤੇ ਨਾਲ ਗੱਲਬਾਤ ਕਰਦੇ ਹਾਂ, ਖਬਰਾਂ ਤੇ ਝਾਤ ਪਾਉਂਦੇ ਹਾਂ ਕੀ ਕੁਛ ਉੱਥੇ ਹੋ ਰਿਹਾ ਆ। ਖਬਰਾਂ ਤੋਂ ਬਾਅਦ ਤੁਹਾਡੇ ਸਵਾਲ ਵੀ ਹੋਣਗੇ, ਤੁਸੀਂ ਕਾਲ ਕਰਕੇ ਕੋਈ ਵੀ ਤੁਹਾਡਾ ਸਵਾਲ ਆ ਪੁੱਛ ਸਕੋਗੇ। 408272 5200 408 272 5200 'ਤੇ ਕਾਲ ਕਰ ਸਕੋਗੇ। ਸਭ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਟਾਰਲਾਈਟ ਟਰੱਕ ਟਾਇਰ ਵਾਲੇ, ਜਿਨ੍ਹਾਂ ਤੋਂ ਨਵੇਂ ਤੇ ਪੁਰਾਣੇ ਟਾਇਰ ਲੈ ਸਕਦੇ ਹੋ। ਫੋਨ ਨੰਬਰ 2092509535। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਜੈਂਡਰ ਹੋਮ ਲੋਨ ਤੇ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ। ਫੋਨ ਨੰਬਰ 5599052575। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਗੁਰਦੀਪ ਸਿੰਘ ਬਿਰਦੀ, ਕਲੋਵਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਭਾਰਤ ਦੇ ਮੀਡੀਆ ਦੀ, ਜਿਨ੍ਹਾਂ ਨੇ ਗੱਲਾਂ ਲੁਕੋਈਆਂ ਹੋਈਆਂ, ਪਰ ਅੰਤਰਰਾਸ਼ਟਰੀ ਮੀਡੀਆ ਆ ਉਸ ਨੇ ਮੋਦੀ ਦੀ ਖਿਚਾਈ ਕੀਤੀ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਇਸ ਵੇਲੇ ਪੂਰੇ ਵਿਸ਼ਵ ਦੇ ਵਿੱਚ ਗੱਲ ਤਾਂ ਵੈਸੇ ਸਮਝ ਉਦੋਂ ਆ ਜਾਣੀ ਚਾਹੀਦੀ ਸੀ ਜਦੋਂ ਆਪਾਂ ਕੀਤੀ ਸੀ ਵੀ ਟਾਈਮ ਮੈਗਜ਼ੀਨ ਜਿਹੜਾ ਨਿਕਲਦਾ ਉਹਦੇ ਮੁੱਖ ਪੰਨੇ ਦੇ ਉੱਤੇ ਸਾਲ ਪਹਿਲਾਂ ਕੌਣ ਸੀ ਤੇ ਸਾਲ ਤੋਂ ਬਾਅਦ ਕਿਹਦੀ ਫੋਟੋ ਜਿਹੜੀ ਆ ਗਈ। ਨਹੀਂ ਸਮਝ ਲੱਗੀ ਉਦੋਂ, ਬਹੁਤ ਸਾਰੇ ਲੋਕਾਂ ਨੂੰ ਨਹੀਂ ਸਮਝ ਲੱਗੀ ਕਿ ਇਹਦਾ ਮਤਲਬ ਕੀ ਆ। ਕੁਝ ਇਸ਼ਾਰੇ ਹੁੰਦੇ ਨੇ, ਉਹ ਇਸ਼ਾਰੇ ਬਹੁਤੇ ਲੋਕਾਂ ਦੇ ਸਮਝ ਨਹੀਂ ਆਏ। ਹੁਣ ਸਿੱਧੇ ਰੂਪ ਦੇ ਵਿੱਚ ਜਿਹੜਾ ਜੀ ਉਹ ਜਦੋਂ ਸਾਰਾ ਢਾਂਚਾ ਜਿਹੜਾ ਸੀਗਾ ਉਹ ਡਿੱਗ ਪਿਆ, ਕੋਲੈਪਸ ਹੋ ਗਿਆ, ਤੇ ਉਹਦੇ ਵਿੱਚ ਜਿਹੜਾ ਜੀ ਉਹ ਲੋਕਾਂ ਨੂੰ ਸਮਝ ਲੱਗੀ ਵੀ ਹੈ ਹੀ ਕੱਖ ਨਹੀਂ ਸੀਗਾ, ਇਹਦੇ ਤਾਂ ਵਿੱਚ ਹੀ ਕੁਛ ਨਹੀਂ ਸੀਗਾ। ਤਾਂ ਡਿਫੂਜ਼ ਜਿਹੜਾ ਉਹ ਖੜਾ ਕੀਤਾ ਹੋਇਆ ਸੀਗਾ। ਲੋਕੀ ਹਾਲਾਤ ਜਿਹੜੇ ਜੀ ਇਹ ਬਣੇ ਹੋਏ ਆ ਕਿ ਜਿਉਂਦਿਆਂ ਦੇ ਵਾਸਤੇ ਹਸਪੀਟਲ 'ਚ ਜਗ੍ਹਾ ਨਹੀਂ, ਤੇ ਜੇ ਮਰ ਗਏ ਸ਼ਮਸ਼ਾਨ ਘਾਟ ਦੇ ਵਿੱਚ ਜਗ੍ਹਾ ਹੈ ਨਹੀਂ। ਇਹ ਹਾਲਾਤ ਨਾ ਜਿਉਂਦਿਆਂ ਦੇ ਜਿਹੜੀ ਉਹ ਕੋਈ ਚੱਜ ਦੀ ਗੱਲ ਹੈ, ਨਾ ਜਿਹੜੀ ਉਹ ਮਰਿਆਂ ਦੀ। ਇਸ ਵੇਲੇ ਜਿਹੜਾ ਇੰਟਰਨੈਸ਼ਨਲ ਮੀਡੀਆ ਹੈ ਉਹਦੇ ਵਿੱਚ ਜਿਹੜੇ ਚਰਚੇ ਹੋ ਰਹੇ ਆ ਵੱਡੇ ਪੱਧਰ ਦੇ ਉੱਤੇ, ਉਹ ਭਾਰਤ ਦੇ ਵਿੱਚ ਕਰੋਨਾ ਦੀ ਸੈਕੰਡ ਵੇਵ ਦੇ ਹੋ ਰਿਹਾ, ਔਰ ਸਰਕਾਰ ਦਾ ਮੁਕੰਮਲ ਫੇਲਰ ਜਿਹੜਾ ਦੀ ਉਹ ਸਾਹਮਣੇ ਆ ਰਿਹਾ। ਸਭ ਤੋਂ ਤਿੱਖਾ ਰਿਐਕਸ਼ਨ ਆਸਟ੍ਰੇਲੀਆ ਦੇ ਅਖਬਾਰ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੇ ਵਿੱਚ ਵੇਖਣ ਨੂੰ ਮਿਲ ਰਿਹਾ। ਕਾਰਟੂਨਿਸਟ ਡੇਵਿਡ ਰੋਵ ਨੇ ਇੱਕ ਕਾਰਟੂਨ ਵਿਖਾਇਆ। ਭਾਰਤ ਦੇਸ਼ ਜਿਹੜਾ ਕਿ ਹਾਥੀ ਦੇ ਵਾਂਗੂ ਵੱਡਾ ਹੈ, ਉਹ ਮਰਨ ਵਾਲੀ ਹਾਲਾਤ ਦੇ ਵਿੱਚ ਇਹ ਹਾਥੀ ਜ਼ਮੀਨ ਦੇ ਉੱਤੇ ਡਿੱਗਿਆ ਪਿਆ। ਪ੍ਰਧਾਨ ਮੰਤਰੀ ਉਹਦੀ ਪਿੱਠ ਦੇ ਉੱਤੇ ਸਿੰਘਾਸਣ ਦੇ ਵਾਂਗ ਲਾਲ ਗੱਦੀ ਵਾਲਾ ਆਸਣ ਲਾ ਕੇ ਬੈਠੇ ਹੋਏ ਆ। ਉਹਨਾਂ ਦੇ ਸਿਰ ਦੇ ਉੱਤੇ ਤੁਰੇਦਾਰ ਪਗੜੀ ਤੇ ਇੱਕ ਹੱਥ ਦੇ ਵਿੱਚ ਮਾਈਕ ਹੈ, ਭਾਵ ਕਿ ਉਹ ਭਾਸ਼ਣ ਵਾਲੀ ਪੋਜੀਸ਼ਨ ਦੇ ਵਿੱਚ ਹੈ। ਔਰ ਇਹ ਜਿਹੜਾ ਕਾਰਟੂਨ ਹੈ ਵਿਸ਼ਵ ਭਰ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਵਾਇਰਲ ਹੋ ਰਿਹਾ। ਅਮਰੀਕਨ ਅਖਬਾਰ ਦੀ ਵਾਸ਼ਿੰਗਟਨ ਪੋਸਟ ਨੇ ਜਿਹੜਾ ਆਪਣੇ ਓਪੀਨੀਅਨ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਭਾਰਤ ਦੇ ਵਿੱਚ ਕਰੋਨਾ ਦੀ ਦੂਜੀ ਲਹਿਰ ਦੀ ਸਭ ਤੋਂ ਵੱਡੀ ਵਜ੍ਹਾ ਪਾਬੰਦੀਆਂ ਦੇ ਵਿੱਚ ਛੇਤੀ ਰਾਹਤ ਦੇਣਾ ਹੈ। ਇਹਦੇ ਨਾਲ ਲੋਕਾਂ ਨੇ ਮਹਾਮਾਰੀ ਨੂੰ ਹਲਕੇ ਦੇ ਵਿੱਚ ਲੈ ਲਿਆ। ਕੁੰਭ ਮੇਲਾ, ਕ੍ਰਿਕਟ ਸਟੇਡੀਅਮ ਵਰਗੇ ਈਵੈਂਟ ਦੇ ਵਿੱਚ ਦਰਸ਼ਕਾਂ ਦੀ ਵੱਡੀ ਮੌਜੂਦਗੀ ਇਹਦੀ ਉਦਾਹਰਣ ਹੈ। ਇੱਕ ਜਗ੍ਹਾ ਦੇ ਉੱਤੇ ਮਹਾਮਾਰੀ ਦਾ ਖਤਰਾ ਮਤਲਬ ਸਭ ਦੇ ਵਾਸਤੇ ਜਿਹੜਾ ਜੀ ਉਹ ਖਤਰਾ, ਕਿਉਂਕਿ ਜਦੋਂ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਖੋਲਿਆ ਗਿਆ ਉੱਥੇ ਮੈਚ ਕਰਵਾ ਕੇ ਲੱਖ ਤੋਂ ਉੱਪਰ ਦਰਸ਼ਕ ਜਿਹੜੇ ਆ ਗਏ। ਜਦੋਂ ਜਿਹੜਾ ਇਹ ਕੁੰਭ ਦਾ ਮੇਲਾ ਉਹਨੂੰ ਰੋਕਿਆ ਨਹੀਂ ਗਿਆ, ਬਲਕਿ ਉੱਥੇ ਵੋਟਾਂ ਲੈਣ ਦੀ ਖਾਤਰ ਜਿਹੜਾ ਸੀ ਉਹ ਸਿਆਸਤ ਕੀਤੀ ਗਈ। ਬ੍ਰਿਟਨ ਦੇ ਅਖਬਾਰ ਦੀ ਗਾਰਡੀਅਨ ਨੇ ਭਾਰਤ ਦੇ ਵਿੱਚ ਕਰੋਨਾ ਦੇ ਭਿਆਨਕ ਹਾਲਾਤ ਨੂੰ ਲੈ ਕੇ ਪ੍ਰਧਾਨ ਮੰਤਰੀ ਹੋਰਾਂ ਨੂੰ ਘੇਰਿਆ। ਅਖਬਾਰ ਲਿਖਦਾ ਕਿ ਭਾਰਤੀ ਪ੍ਰਧਾਨ ਮੰਤਰੀ ਦੇ ਓਵਰ ਕੌਨਫੀਡੈਂਟ ਤੇ ਦੇਸ਼ ਦੇ ਵਿੱਚ ਜਾਨਲੇਵਾ ਕੋਵਿਡ-19 ਦੀ ਜਿਹੜੀ ਦੂਜੀ ਲਹਿਰ ਹੈ ਉਹ ਉਹਨਾਂ ਦੇ ਓਵਰ ਕੌਨਫੀਡੈਂਟ ਕਰਕੇ ਜਿਹੜਾ ਦੀ ਉਹ ਰਿਕਾਰਡ ਪੱਧਰ ਦੇ ਉੱਤੇ ਆ। ਉਹ ਲਿਖਦਾ ਅਖਬਾਰ ਕਿ ਲੋਕ ਸਭ ਤੋਂ ਬੁਰੇ ਹਾਲ ਦੇ ਵਿੱਚ ਜੀ ਰਹੇ ਆ। ਹਸਪੀਟਲਾਂ ਦੇ ਵਿੱਚ ਆਕਸੀਜਨ ਤੇ ਬੈੱਡ ਦੋਵੇਂ ਹੈ ਨਹੀਂ। 6 ਹਫ਼ਤੇ ਪਹਿਲਾਂ ਉਹਨਾਂ ਨੇ ਭਾਰਤ ਨੂੰ ਵਰਲਡ ਫਾਰਮੇਸੀ ਡਿਕਲੇਅਰ ਕਰ ਦਿੱਤਾ ਸੀ, ਜਦੋਂ ਕਿ ਭਾਰਤ ਦੇ ਵਿੱਚ 1% ਆਬਾਦੀ ਨੂੰ ਵੀ ਉਦੋਂ ਵੈਕਸੀਨੇਸ਼ਨ ਨਹੀਂ ਸੀ ਹੋਇਆ। ਅਮਰੀਕਨ ਅਖਬਾਰ ਦੀ ਨਿਊਯਾਰਕ ਟਾਈਮਜ਼ ਜਿਹੜਾ ਜੀ ਉਹ ਲਿਖਦਾ ਕਿ ਸਾਲ ਭਰ ਪਹਿਲਾਂ ਦੁਨੀਆ ਦਾ ਸਭ ਤੋਂ ਸਖਤ ਲਾਕਡਾਊਨ ਲਾ ਕੇ ਕੋਰੋਨਾ ਦੇ ਉੱਤੇ ਕਾਫੀ ਹੱਦ ਤੱਕ ਕਾਬੂ ਪਾਇਆ ਗਿਆ, ਪਰ ਫਿਰ ਐਕਸਪਰਟ ਦੀ ਚੇਤਾਵਨੀ ਜਿਹੜੀ ਸੀ ਉਹਨੂੰ ਅਣਦੇਖਿਆ ਕਰ ਦਿੱਤਾ ਗਿਆ। ਅੱਜ ਕੋਰੋਨਾ ਦੇ ਮਾਮਲੇ ਬੇਕਾਬੂ ਹੋ ਗਿਆ, ਹਸਪਤਾਲਾਂ 'ਚ ਬੈੱਡ ਹੈ ਨਹੀਂ,
ਮੁੱਖ ਰਾਜਾਂ ਦੇ ਵਿੱਚ ਲਾਕਡਾਊਨ ਲੱਗ ਗਿਆ। ਸਰਕਾਰ ਦੇ ਗਲਤ ਫੈਸਲਿਆਂ ਤੇ ਆਉਣ ਵਾਲੀ ਮੁਸੀਬਤ ਨੂੰ ਅਣਦੇਖੀ ਕਰਕੇ ਭਾਰਤ ਦੁਨੀਆ ਦੇ ਸਭ ਤੋਂ ਮਾੜੀ ਸਥਿਤੀ ਦੇ ਵਿੱਚ ਆ ਗਿਆ। ਜਿਹੜੇ ਇੱਕ ਟਾਈਮ ਮੈਗਜ਼ੀਨ ਨੇ ਜਿਹੜਾ ਦੀ ਇਹਦੇ ਵਿੱਚ ਪ੍ਰਧਾਨ ਮੰਤਰੀ ਨੂੰ ਕੋਰੋਨਾ ਦੀ ਲੜਾਈ ਦੇ ਵਿੱਚ ਫੇਲ ਹੋਣਾ ਦੱਸਿਆ। ਆਰਟੀਕਲ ਦੇ ਵਿੱਚ ਸਵਾਲ ਕੀਤਾ ਗਿਆ ਕਿ ਕਿਵੇਂ ਇਸ ਸਾਲ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਣ ਦੇ ਬਾਵਜੂਦ ਤਿਆਰੀ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਹੋਰਾਂ ਦੇ ਉੱਤੇ ਨਿਸ਼ਾਨਾ ਲਾਉਂਦਿਆਂ ਆਖਿਆ ਗਿਆ ਕਿ ਜ਼ਿੰਮੇਵਾਰੀ ਉਹਨਾਂ ਦੇ ਕੋਲੇ ਸੀ ਜਿਨ੍ਹਾਂ ਨੇ ਸਾਰੀਆਂ ਸਾਵਧਾਨੀਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਜ਼ਿੰਮੇਵਾਰੀ ਉਸ ਮੰਤਰੀ ਮੰਡਲ ਦੇ ਕੋਲ ਸੀ ਜਿਨੇ ਪ੍ਰਧਾਨ ਮੰਤਰੀ ਦੀ ਤਾਰੀਫ ਦੇ ਵਿੱਚ ਕਿਹਾ ਕਿ ਦੇਸ਼ ਦੇ ਕੋਰੋਨਾ ਦੇ ਖਿਲਾਫ ਉਹਨਾਂ ਨੇ ਸਫਲ ਲੜਾਈ ਜਿਹੜੀ ਆ ਉਹ ਲੜੀ ਆ। ਟੈਸਟਿੰਗ ਹੌਲੀ ਕਰ ਦਿੱਤੀ ਗਈ। ਲੋਕਾਂ ਦੇ ਵਿੱਚ ਭਿਆਨਕ ਵਾਇਰਸ ਨੂੰ ਲੈ ਕੇ ਜਿਹੜਾ ਦੀ ਉਹ ਡਰ ਭੌ ਜਿਹੜਾ ਸੀ ਉਹ ਖਤਮ ਹੋ ਗਿਆ। BBC ਨੇ ਇਹ ਗੱਲ ਜਿਹੜੀ ਆ ਦੀ ਉਹ ਕਹੀ ਆ ਕਿ ਕੋਰੋਨਾ ਦੇ ਰਿਕਾਰਡ ਮਾਮਲਿਆਂ ਦੇ ਵਿੱਚ ਭਾਰਤ ਦੇ ਹੈਲਥ ਕੇਅਰ ਸਿਸਟਮ ਦਾ ਬੁਰਾ ਅਸਰ ਪਿਆ। ਲੋਕਾਂ ਨੂੰ ਇਲਾਜ ਦੇ ਵਾਸਤੇ ਘੰਟਿਆਂ ਇੰਤਜ਼ਾਰ ਕਰਨਾ ਪੈ ਰਿਹਾ। ਹਸਪੀਟਲਾਂ ਦੇ ਵਿੱਚ ਬੈੱਡ ਤੇ ਆਕਸੀਜਨ ਹੈ ਨਹੀਂ। ਕੋਰੋਨਾ ਦੇ ਮਾਮਲੇ ਦੇ ਵਿੱਚ ਵੱਧਦੀ ਵਜ੍ਹਾ ਕਰਕੇ ਹੈਲਥ ਪ੍ਰੋਟੋਕਾਲ ਦੇ ਵਿੱਚ ਢਿੱਲ, ਮਾਸਕ ਦੇ ਉੱਤੇ ਸਖਤੀ ਨਾ ਹੋਣਾ, ਕੁੰਭ ਮੇਲੇ ਦੇ ਵਿੱਚ ਲੱਖਾਂ ਲੋਕਾਂ ਦਾ ਜਾਣਾ ਇੱਕ ਇਹਦੀ ਵੱਡਾ ਕਾਰਨ ਜਿਹੜਾ ਦੀ ਉਹ ਬਣਿਆ। ਬੇਸ਼ੱਕ ਇਸ ਵੇਲੇ ਵਿਸ਼ਵ ਦੇ ਵੱਡੇ ਮੁਲਕ ਜਿਹਦੇ ਵਿੱਚ ਬ੍ਰਿਟਨ ਸ਼ਾਮਲ ਹੈ, ਉਹਦੇ ਵਿੱਚ ਅਮਰੀਕਾ ਸ਼ਾਮਲ ਹੈ, ਦੇ ਵਿੱਚ ਸਿੰਗਾਪੁਰ ਸ਼ਾਮਲ ਹੈ, UAE ਸ਼ਾਮਲ ਹੈ, ਉਹ ਮਦਦ ਭੇਜ ਰਹੇ ਆ। ਮਦਦ ਆਪਣੀ ਜਗ੍ਹਾ ਦੇ ਉੱਤੇ ਆ, ਪਰ ਜਿਹੜਾ ਸਵਾਲ ਸੀਗਾ ਉਹ ਸਭ ਤੋਂ ਵੱਡਾ ਜਿਹੜਾ ਉਹ ਇਹ ਉੱਠਣਾ ਉਹਦੇ ਦਿਨਾਂ ਦੇ ਦੌਰਾਨ ਕਿ ਜਦੋਂ ਅਜੇ ਕਰੋਨਾ ਆ ਰਿਹਾ ਸੀਗਾ ਉਸ ਵੇਲੇ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਹੁਣ ਸਾਬਕਾ ਹੋ ਗਏ ਡੋਨਲਡ ਟਰੰਪ ਹੋਰਾਂ ਨੂੰ ਸੱਦ ਕੇ ਨਮਸਤੇ ਟਰੰਪ ਪ੍ਰੋਗਰਾਮ ਰੱਖ ਲਿਆ। ਲੱਖ ਬੰਦਾ ਉੱਥੇ ਇਕੱਠਾ ਕਰ ਲਿਆ। ਜਦੋਂ ਸੈਕੰਡ ਜਿਹੜੀ ਦੀ ਵੇਵ ਆ ਰਹੀ ਸੀ ਤਾਂ ਉਦੋਂ 5 ਰਾਜਾਂ ਦੀਆਂ ਚੋਣਾਂ ਜਿਹੜੀਆਂ ਉਹ ਰੱਖ ਲਈਆਂ ਔਰ ਚੋਣਾਂ ਦੀ ਪ੍ਰਕਿਰਿਆ ਏਡੀ ਲੰਬੀ ਰੱਖ ਲਈ ਕਿ ਵੱਧ ਤੋਂ ਵੱਧ ਲੈਕਚਰ ਉੱਥੇ ਕੀਤੇ ਜਾ ਸਕਣ, ਭਾਸ਼ਣ ਕੀਤੇ ਜਾ ਸਕਣ, ਵੱਧ ਤੋਂ ਵੱਧ ਲੋਕ ਇਕੱਠੇ ਕੀਤੇ ਜਾ ਸਕਣ। ਇਹ ਚੀਜ਼ਾਂ ਦੇ ਉੱਤੇ ਸਵਾਲ ਬਹੁਤ ਵੱਡੇ ਉੱਠਣਗੇ ਆਉਂਦੇ ਦਿਨਾਂ। ਬਿਲਕੁਲ, ਜੇ ਲੋਕਾਂ ਨੂੰ ਯਾਦ ਰਹੂਗੀ ਇਹ ਗੱਲ ਤਾਂ। ਅੱਗੇ ਮੁੰਬਈ ਦੀ ਗੱਲ ਕਰਦੇ ਹਾਂ, ਉਸ ਤੋਂ ਰਾਹਤ ਵਾਲੀ ਖਬਰ ਆ ਕਿ ਕੇਸ ਘਟਣੇ ਸ਼ੁਰੂ ਹੋ ਗਏ। ਦੇਖੋ ਇਹ ਥੋੜੀ ਹਾਲਾਂਕਿ ਇਹ ਗੈਰ ਭਾਜਪਾ ਰਾਜ ਹੈ ਔਰ ਗੈਰ ਭਾਜਪਾ ਰਾਜਾਂ ਦੇ ਨਾਲ ਜਿਹੜਾ ਡਿਸਕ੍ਰਿਮੀਨੇਸ਼ਨ ਹੈ ਉਹ ਦਿਸ ਰਿਹਾ ਸਾਰੇ ਰਾਜਾਂ ਦੇ ਵਿੱਚ ਦਿਖ ਰਿਹਾ। ਜਿਹੜੇ ਭਾਜਪਾ ਰਾਜ ਨੇ ਉਹਨਾਂ ਦੇ ਵਿੱਚ ਚਾਹੇ ਉਹ ਵੈਕਸੀਨੇਸ਼ਨ ਐਕਟ ਤੇ ਚਾਹੇ ਬਾਕੀ ਸਮਾਨ ਹੈ ਉਹ ਪ੍ਰੋਪਰ ਪਹੁੰਚ ਰਿਹਾ। ਮੀਡੀਆ ਜਿਹੜਾ ਦਰਬਾਰੀ ਮੀਡੀਆ ਉਹ ਗੈਰ ਭਾਜਪਾਈ ਰਾਜਾਂ ਦੇ ਵਿੱਚ ਫੈਲੀਆਂ ਜਿਹੜੀਆਂ ਗਲਤ ਚੀਜ਼ਾਂ ਨੇ ਉਹਨਾਂ ਨੂੰ ਪ੍ਰਮੋਟ ਕਰ ਰਿਹਾ। ਭਾਜਪਾਈ ਰਾਜਾਂ ਦੀ ਉਹ ਗੱਲ ਨਹੀਂ ਕਰ ਰਿਹਾ। ਅੱਜ ਸਵੇਰੇ ਤੜਕਸਾਰ ਗੁਜਰਾਤ ਦੇ ਵਿੱਚ ਇੱਕ ਹਸਪੀਟਲ ਹੈ GK ਜਾਂ MG ਕੁਛ ਇਸ ਤਰ੍ਹਾਂ ਦਾ ਉਹਦਾ ਨਾਮ ਹੈ। ਉਹਦੇ ਵਿੱਚੋਂ 4 ਡੈੱਡ ਬੋਡੀਜ਼ ਲੱਭ ਹੀ ਨਹੀਂ ਰਹੀਆਂ, ਗਾਇਬ ਕਰ ਦਿੱਤੀਆਂ ਗਈਆਂ। ਉੱਥੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਖੜੇ ਨੇ ਵੀ ਅਸੀਂ ਤਾਂ ਬੰਦੇ ਦਾਖਲ ਕਰਾਏ ਸੀ, ਉਹ ਕਿੱਥੇ ਨੇ। ਇਹ ਅਡਾਨੀ ਦਾ ਹਸਪੀਟਲ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਉੱਥੇ ਜਿਹੜੀਆਂ ਮੌਤਾਂ ਨੇ ਮਤਲਬ ਕਿ ਲੁਕਾਉਣ ਦੇ ਵਾਸਤੇ ਇਸ ਤਰ੍ਹਾਂ ਦੇ ਯਤਨ ਜਿਹੜੇ ਉਹ ਕੀਤੇ ਜਾ ਰਹੇ ਆ। ਆਰਥਿਕ ਰਾਜਧਾਨੀ ਮੁੰਬਈ ਤੋਂ ਇੱਕ ਜਿਹੜੀ ਮਤਲਬ ਕਿ ਚੰਗੀ ਥੋੜੀ ਖਬਰ ਹੈ ਕਿ ਇੱਥੇ ਮਰੀਜ਼ਾਂ ਦੀ ਔਸਤ ਜਿਹੜੀ ਆ ਉਹ 15 ਦਿਨ ਤੋਂ ਹੁਣ ਡਿੱਗ ਰਹੀ ਆ ਤੇਜ਼ੀ ਦੇ ਨਾਲ ਔਰ ਨਵੇਂ ਮਰੀਜ਼ 30% ਤੱਕ ਜਿਹੜੇ ਉਹ ਘਟ ਚੁੱਕੇ ਹੋਏ ਆ। ਇਸ ਤਰ੍ਹਾਂ ਦਾ ਟ੍ਰੈਂਡ ਮੁੰਬਈ ਦੇ ਨਾਲ ਲੱਗਵੇਂ ਸ਼ਹਿਰ ਜਿਹੜਾ ਥਾਣੇ ਤੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਵਿੱਚ ਵੀ ਜਿਹੜਾ ਉਹ ਦਿਖ ਰਿਹਾ। WHO ਦੇ ਅਨੁਸਾਰ ਇਹਦੇ ਪਿੱਛੇ 3 ਜਿਹੜੇ ਪੈਮਾਨੇ ਨੇ ਉਹਦੇ ਉੱਤੇ ਮਾਪਿਆ ਜਾਂਦਾ। ਪਹਿਲਾਂ ਨਵੇਂ ਕੇਸ ਲਗਾਤਾਰ 7 ਦਿਨ ਤੱਕ ਲਗਾਤਾਰ ਘਟਣ ਤਾਂ ਦੂਸਰਾ ਜਿਹੜੇ ਐਕਟਿਵ ਮਰੀਜ਼ ਨੇ ਉਹਨਾਂ ਦੀ ਦਰ 7 ਦਿਨ ਤੱਕ ਜਿਹੜਾ ਉਹ ਥੱਲੇ ਜਾਵੇ। ਤੀਜਾ ਟੈਸਟ ਪੋਜ਼ਿਟਿਵਿਟੀ ਰੇਟ ਦੇ ਵਿੱਚ ਗਿਰਾਵਟ ਦਾ ਜਿਹੜਾ ਦੀ ਉਹ ਟ੍ਰੈਂਡ ਹੋਵੇ। ਇਹਨਾਂ ਦੇ ਉੱਤੇ ਮੁੰਬਈ, ਥਾਣੇ ਤੇ ਰਾਏਪੁਰ ਚੰਗੇ ਜਿਹੜੇ ਉਹ ਉਤਰ ਰਹੇ ਆ, ਪਰ ਅਜੇ ਸਮੱਸਿਆ ਜਿਹੜੀ ਉਹ ਗਈ ਨਹੀਂ ਕਿਤੇ ਵੀ। ਮੁੰਬਈ ਦੀ ਜੇ ਜਿਹੜੀ ਉਹ ਗੱਲ ਕੀਤੀ ਜਾਵੇ ਤਾਂ ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਮੈਟਰੋ ਸਿਟੀ ਸੀਗਾ। ਹੁਣ 7ਵੇਂ ਜਗ੍ਹਾ ਦੇ ਉੱਤੇ ਖਿਸਕ ਗਿਆ ਹੋਇਆ। ਮੁੰਬਈ ਦੇ ਵਿੱਚ ਜਿਹੜੀ ਦਰ ਹੈ 14 ਦਿਨਾਂ ਦੇ ਵਿੱਚ 25% ਤੋਂ ਘਟ ਕੇ 16% ਤੱਕ ਜਿਹੜੀ ਆ ਉਹ ਆ ਚੁੱਕੀ ਹੋਈ ਆ। ਥਾਣੇ ਦੀ ਗੱਲ ਜਿਹੜੀ ਉਹ ਕਰੀਏ ਤੇ ਇੱਥੇ ਵੀ ਮਰੀਜ਼ ਜਿਹੜੇ ਆ ਉਹ ਤੇਜ਼ੀ ਦੇ ਨਾਲ ਵਧੇ ਸੀਗੇ। ਹੁਣ 2 ਹਫ਼ਤਿਆਂ ਤੋਂ ਇੱਥੇ ਗਿਰਾਵਟ ਜਾਰੀ ਆ ਔਰ ਇਹਦੇ ਵਿੱਚ ਜਿਹੜਾ ਐਕਟਿਵ ਕੇਸ ਨੇ ਉਹਨਾਂ ਦੇ ਵਿੱਚ ਕਮੀ ਦਰਜ ਕੀਤੀ ਗਈ ਹੈ। ਰਾਏਪੁਰ ਤੀਜਾ ਹੈ ਛੱਤੀਸਗੜ੍ਹ ਦਾ, ਇੱਥੇ ਕੇਸ ਸਭ ਤੋਂ ਤੇਜ਼ੀ ਦੇ ਨਾਲ ਵਧੇ ਸੀਗੇ। ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ ਅੱਧੀ ਰਹਿ ਗਈ ਆ ਔਰ ਇਹ ਗਿਰਾਵਟ ਦੂਜੀ ਲਹਿਰ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਉਹ ਗਿਰਾਵਟ ਜਿਹੜੀ ਉਹ ਕਹੀ ਜਾ ਸਕਦੀ ਹੈ। ਜਿਹੜੇ ਐਕਸਪਰਟ ਨੇ ਉਹ ਇਹ ਗੱਲ ਕਹਿੰਦੇ ਆ
ਕਿ ਇਹਦਾ ਮਤਲਬ ਇਹ ਬਿਲਕੁਲ ਨਹੀਂ ਲੈ ਲੈਣਾ ਚਾਹੀਦਾ ਕਿ ਇੱਥੇ ਜਿਹੜਾ ਵਾਇਰਸ ਆ ਉਹ ਖਤਮ ਹੋ ਗਿਆ, ਬਲਕਿ ਇੱਥੇ ਹੋਰ ਜ਼ਿਆਦਾ ਕੇਅਰਫੁਲ ਹੋਣ ਦੀ ਜਿਹੜੀ ਉਹ ਜ਼ਰੂਰਤ ਹੈ। ਕਿਉਂਕਿ ਜਦੋਂ ਪਹਿਲੀ ਵੇਵ ਸੀਗੀ ਤਾਂ ਉਸ ਤੋਂ ਬਾਅਦ ਲੋਕਾਂ ਨੇ ਵੀ, ਜਦੋਂ ਸਰਕਾਰਾਂ ਈਜ਼ੀ ਹੋ ਗਈਆਂ, ਲੋਕ ਸਰਕਾਰਾਂ ਤੋਂ ਕਿਤੇ ਜ਼ਿਆਦਾ ਈਜ਼ੀ ਜਿਹੜੇ ਸੀ ਉਹ ਹੋ ਗਏ। ਲੋਕਾਂ ਦਾ ਬਹੁਤ ਵੱਡਾ ਕਸੂਰ ਹੈ ਇਹਦੇ ਵਿੱਚ, ਨਾ ਮਾਸਕ ਜਿਹੜਾ ਪਾਇਆ, ਨਾ ਜਿਹੜਾ ਸੋਸ਼ਲ ਡਿਸਟੈਂਸ ਹੈ ਉਹ ਰੱਖਿਆ। ਜਿਹੜੇ ਵਿਆਹਾਂ ਸ਼ਾਦੀਆਂ ਦੇ ਵਿੱਚ ਹਜ਼ਾਰ ਬੰਦੇ ਦੇ ਇਕੱਠ ਜਿਹੜੇ ਉਹ ਹੋਣੇ ਸ਼ੁਰੂ ਹੋ ਗਏ। ਲਾਈਨਾਂ ਦੇ ਵਿੱਚ ਲੱਗੇ ਜਿਹੜੇ ਲੋਕ ਨੇ, ਉੱਥੇ ਵੇਖਦੇ ਹੀ ਕੋਈ ਨਹੀਂ ਕਿੱਡੀ ਲੰਬੀ ਲਾਈਨ ਜਿਹੜੀ ਹੈ ਕਿਸੇ ਵੀ ਚੀਜ਼ ਦੀ ਜਿਹੜੀ ਉਹ ਲੱਗੀ ਹੋਈ ਆ। ਰੈਸਟੋਰੈਂਟਾਂ ਦੇ ਉੱਤੇ ਖਾਣਾ, ਬਾਹਰ ਜਾਣਾ ਜਿਹੜਾ ਦੀ ਉਹ ਬਿਲਕੁਲ ਨਾਰਮਲ ਵਾਂਗੂ ਸ਼ੁਰੂ ਹੋ ਗਿਆ, ਜਦੋਂ ਕਿ ਵਾਇਰਸ ਅਜੇ ਇੱਥੇ ਹੀ ਜਿਹੜਾ ਉਹ ਫਿਰਦਾ ਸੀ। ਜੇ ਸਿਆਸਤਦਾਨਾਂ ਨੇ ਰੈਲੀਆਂ ਜਿਹੜੀਆਂ ਉਹ ਸੱਦੀਆਂ ਤੇ ਕੁਝ ਲੋਕ ਵੀ ਅਕਲ ਨੂੰ ਹੱਥ ਮਾਰ ਸਕਦੇ ਸੀ, ਲੋਕ ਉੱਥੇ ਜਾਣ ਤੋਂ ਨਾ ਕਰ ਸਕਦੇ ਸੀ, ਜਿਨ੍ਹਾਂ ਨੇ ਕਿ ਨਾ ਕੀਤੀ ਨਹੀਂ, ਜਿਹਦੀ ਵਜ੍ਹਾ ਕਰਕੇ ਹੋਇਆ। ਹੁਣ ਇਹ 3 ਜਗ੍ਹਾ ਦੇ ਉੱਤੇ ਜਿੱਥੇ ਕੇਸ ਘਟੇ ਆ, ਜੇ ਧਿਆਨ ਅਜੇ ਵੀ ਰੱਖਿਆ ਜਾਂਦਾ ਤੇ ਕੁਝ ਚੰਗੀਆਂ ਖਬਰਾਂ ਜਿਹੜੀਆਂ ਦੀ ਇਹ ਇੰਨੇ ਸਾਰੇ ਮਾੜੇ ਖਬਰਾਂ ਦੇ ਵਿਚਾਲੇ ਕੁਝ ਥੋੜੀ ਜਿਹੀ ਤਸੱਲੀ ਦੇਣ ਵਾਲੀਆਂ ਇਹ ਖਬਰਾਂ ਨੇ ਜੀ। ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਸ਼ਮਸ਼ਾਨ ਘਾਟਾਂ ਦੀ, ਉਹਨਾਂ ਦੇ ਹਾਲਾਤ ਵੀ ਬੇਵਸੀ ਵਾਲੇ ਹੋ ਰਹੇ ਆ। ਦੇਖੋ, ਇਹ ਹੋ ਸਕਦਾ ਕਿ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਪਤਾ ਨਹੀਂ ਸ਼ਾਇਦ ਆਮ ਵਰਗੇ ਨੇ, ਨਹੀਂ ਨਾਰਮਲ ਨਹੀਂ ਜਿਹੜਾ ਦੀ ਹੈਗੇ। ਇੱਥੇ ਜਿਹੜਾ ਰਜਿੰਦਰਾ ਹਸਪੀਟਲ ਆ ਪਟਿਆਲੇ ਦੇ ਵਿੱਚ, ਇਹ ਸਰਕਾਰੀ ਹਸਪੀਟਲ ਆ। ਔਰ ਜੇ ਆਪਾਂ ਮਾਲਵੇ ਦੇ ਖੇਤਰ ਦੀ ਗੱਲ ਕਰੀਏ ਤਾਂ ਮਾਲਵੇ ਦੇ ਵਿੱਚ ਇਸ ਹਸਪੀਟਲ ਦੇ ਵਿੱਚ ਬਠਿੰਡੇ ਤੱਕ, ਬਲਕਿ ਉਦੋਂ ਵੀ ਪਰੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਰੈਫਰ ਕੀਤਾ ਜਾਂਦਾ। ਕੱਲ ਹਾਲਾਤ ਇਹ ਬਣੇ ਸੀਗੇ ਕਿ ਰਜਿੰਦਰਾ ਹਸਪੀਟਲ ਦੇ ਵਿੱਚ 31 ਕਰੋਨਾ ਮਰੀਜ਼ਾਂ ਦੀਆਂ ਮੌਤਾਂ ਹੋਈਆਂ। ਜਿਹੜੀ ਮੋਰਚਰੀ ਹੈ ਇੱਥੇ, ਮੁਰਦਾ ਘਰ ਹੈ, ਉਹਦੇ ਵਿੱਚ ਜਿਹੜੇ 14 ਮਾਫ ਕਰਨਾ, ਜਿਹੜੇ 11 ਲੋਕਾਂ ਦੀਆਂ ਡੈੱਡ ਬੋਡੀਜ਼ ਜਿਹੜੀਆਂ ਉਹ ਰੱਖੀਆਂ ਜਾ ਸਕਦੀਆਂ ਨੇ। ਜਦੋਂ 31 ਡੈੱਡ ਬੋਡੀਜ਼ ਆ ਗਈਆਂ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਜਿਹੜੇ ਆ ਉਹ ਮੋਰਚਰੀ ਦੇ, ਮੁਰਦਾ ਘਰ ਦੇ ਜਿਹੜੇ ਉਹ ਬਣੇ ਹੋਣਗੇ। 31 ਡੈਥ ਕਦੇ ਰਜਿੰਦਰਾ ਹਸਪੀਟਲ ਦੇ ਵਿੱਚ ਪਹਿਲਾਂ ਨਹੀਂ ਹੋਈਆਂ ਇੱਕ ਦਿਨ ਦੇ ਵਿੱਚ। ਇੱਥੇ ਇਹ ਸਭ ਤੋਂ ਵੱਡਾ ਹੁਣ ਤੱਕ ਦਾ ਅੰਕੜਾ ਇੱਕ ਦਿਨ ਦਾ ਜਿਹੜਾ ਉਹ ਹੈ। ਲੁਧਿਆਣਾ, ਜਲੰਧਰ, ਬਠਿੰਡਾ ਤੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਜਿਹੜੀਆਂ ਉਹ ਡਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਲੋਕ ਜਿਹੜੇ ਆ ਉਹ ਡੈੱਡ ਬੋਡੀਜ਼ ਜਿਹੜੀਆਂ ਨੇ, ਮੁਰਦਾ ਜਿਹੜੇ ਸਰੀਰ ਨੇ, ਉਹਨਾਂ ਨੂੰ ਸ਼ਮਸ਼ਾਨ ਘਾਟ ਤੱਕ ਲਿਜਾਣ ਵਾਲੇ ਜਿਹੜੇ ਵਹੀਕਲ ਨੇ ਉਹ ਹੀ ਨਹੀਂ ਮਿਲ ਰਹੇ। ਲੁਧਿਆਣਾ ਦੇ ਵਿੱਚ ਸਰਕਾਰੀ ਹਸਪੀਟਲ ਤੋਂ ਲੋਕ ਐਂਬੂਲੈਂਸਾਂ ਦੇ ਨਾ ਮਿਲਣ ਕਰਕੇ ਜਿਹੜੀਆਂ ਡੈੱਡ ਬੋਡੀ ਸੀਗੀਆਂ ਇਹਨੂੰ ਆਟੋ ਰਿਕਸ਼ਾ ਤੇ ਰੇਹੜੀਆਂ ਦੇ ਵਿੱਚ ਸ਼ਮਸ਼ਾਨ ਘਾਟ ਤੱਕ ਲਿਜਾਂਦੇ ਦਿਸ ਰਹੇ ਆ। ਲੁਧਿਆਣੇ ਦੇ ਹਾਲਾਤ ਨੇ, ਜਿਹਨੂੰ ਕਿ ਇਹ ਪੰਜਾਬ ਦਾ ਮੈਨਚੈਸਟਰ ਕਿਹਾ ਜਾਂਦਾ। ਇੰਡਸਟਰੀਅਲ ਏਰੀਆ ਹੈ, ਬਹੁਤ ਵੱਡੀ ਪਾਪੂਲੇਸ਼ਨ ਇੱਥੇ ਰਹਿੰਦੀ ਹੈ। ਸ਼ਮਸ਼ਾਨ ਘਾਟ ਦੇ ਵਿੱਚ ਲਗਾਤਾਰ 3 ਦਿਨਾਂ ਤੋਂ 30 ਤੱਕ ਜਿਹੜੀਆਂ ਡੈੱਡ ਬੋਡੀਜ਼ ਨੇ ਉਹ ਉਹਨਾਂ ਦੇ ਅੰਤਮ ਸੰਸਕਾਰ ਹੋ ਰਹੇ ਆ। ਔਰ ਪਹਿਲੀ ਜਿਹੜੀ ਚਿਖਾ ਹੈ ਉਹ ਠੰਡੀ ਨਹੀਂ ਹੁੰਦੀ ਤੇ ਨਵੀਆਂ ਡੈੱਡ ਬੋਡੀਜ਼ ਜਿਹੜੀਆਂ ਉਹ ਆ ਜਾਂਦੀਆਂ ਨੇ। ਵਿਗੜ ਰਹੇ ਹਾਲਾਤਾਂ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਜਿੰਨੇ ਸ਼ਮਸ਼ਾਨ ਘਾਟ ਨੇ ਇਹਨਾਂ ਦੇ ਅੰਤਮ ਸੰਸਕਾਰ ਦੇ ਵਾਸਤੇ ਜਿਹੜੇ ਸਖਤ ਨਿਰਦੇਸ਼ ਦਿੱਤੇ ਨੇ। ਇਹ ਕਿਹਾ ਕਿ ਕੋਈ ਸ਼ਮਸ਼ਾਨ ਘਾਟ ਜਾਂ ਕਬਰਸਤਾਨ ਸੰਸਕਾਰ ਕਰਨ ਤੋਂ ਮਨਾ ਕਰੇ ਤਾਂ ਬਾਉਂਡਰੀ ਵਾਲ ਤੇ ਗੇਟ ਤੋੜ ਦਿੱਤੇ ਜਾਣ, ਤੋੜ ਕੇ ਅੰਦਰ ਲੰਘ ਜਾਓ। ਹਾਲਾਤ ਇਸ ਤਰੀਕੇ ਦੇ ਨਾਲ ਬੇਕਾਬੂ ਨੇ ਕਿ ਜਿਹੜੇ ਇਹਨਾਂ ਮਰੀਜ਼ਾਂ ਦੀ ਅੰਤਮ ਯਾਤਰਾ ਤੱਕ ਪਹੁੰਚਣ ਨੂੰ ਨਾ ਸਟਾਫ ਹੈ, ਨਾ ਐਂਬੂਲੈਂਸ ਹੈ। ਪ੍ਰਾਈਵੇਟ ਐਂਬੂਲੈਂਸ ਜਿਹੜੀ ਆ, ਤੁਸੀਂ ਹੈਰਾਨ ਹੋਵੋਗੇ, ਪੰਜਾਬ ਦੇ ਵਿੱਚ ਇੱਕ ਜਿਹੜੀ ਡੈੱਡ ਬੋਡੀ ਆ ਉਹਨੂੰ ਸ਼ਮਸ਼ਾਨ ਘਾਟ ਤੱਕ ਲਿਜਾਣ ਦੇ ਵਾਸਤੇ 3000 ਰੁਪਈਆ ਮੰਗ ਰਹੀ ਹੈ। ਹੁਣ ਜਿਹੜੇ ਗਰੀਬ ਲੋਕ ਨੇ, ਜਿਹੜੇ ਮਜ਼ਦੂਰ ਨੇ, ਉਹ 3000 ਰੁਪਈਆ ਡੈੱਡ ਬੋਡੀ ਦਾ ਕਿੱਥੋਂ ਦੇਣਗੇ? ਉਹ ਫਿਰ ਰੇਹੜੀ ਤੇ ਰੱਖ ਕੇ ਜਾਂ 3 ਵੀਲਰ ਦੇ ਉੱਤੇ ਲਿਜਾ ਰਹੇ ਨੇ ਇਹਨਾਂ ਡੈੱਡ ਬੋਡੀਜ਼ ਨੂੰ ਸ਼ਮਸ਼ਾਨ ਘਾਟ ਤੱਕ। ਜਿਹੜੀ ਇੱਕ ਔਰਤ ਹੈ ਉਹ ਆਪਣੇ ਪਤੀ ਦੀ ਡੈੱਡ ਬੋਡੀ ਜਿਹੜੀ ਇਸੇ ਤਰੀਕੇ ਦੇ ਨਾਲ ਆਟੋ ਰਿਕਸ਼ਾ ਦੇ ਉੱਤੇ ਲੈ ਕੇ ਆਈ। ਉਹ ਕਹਿੰਦੀ ਕਿ ਮੇਰੇ ਕੋਲ 3000 ਰੁਪਈਆ ਨਹੀਂ, ਮੈਂ ਕਿੱਥੋਂ ਜਿਹੜੀ ਪ੍ਰਾਈਵੇਟ ਐਂਬੂਲੈਂਸ ਆ ਉਹਨੂੰ ਦੇ ਦੇਵਾਂ। ਪ੍ਰਾਈਵੇਟ ਐਂਬੂਲੈਂਸਾਂ ਇੱਥੇ ਹਸਪੀਟਲਾਂ ਦੇ ਬਾਹਰ ਤੁਹਾਨੂੰ 100 150 ਖੜੀ ਨਜ਼ਰ ਆਉਂਦੀ ਹੈ। ਔਰ ਉਹ ਅਜਿਹੇ ਮੌਕਿਆਂ ਦਾ ਬਹੁਤ ਫਾਇਦਾ ਉਠਾਉਂਦੇ ਆ ਕਿ ਜੇ ਮਰੀਜ਼ ਜਿਹੜਾ ਜਾਣਾ, ਖਾਸ ਤੌਰ ਦੇ ਉੱਤੇ ਜਦੋਂ ਕਿਸੇ ਦੀ ਡੈਥ ਹੁੰਦੀ ਆ, ਫਿਰ ਉਹ ਮੂੰਹ ਮੰਗੇ ਪੈਸੇ ਜਿਹੜੇ ਉਹ ਮੰਗਦੇ ਆ। ਉਸ ਟਾਈਮ ਦੇ ਉੱਤੇ ਬਹੁਤ ਸਾਰੇ ਲੋਕ ਪੈਸੇ ਦੇ ਦਿੰਦੇ ਆ ਕਿਉਂਕਿ ਉਹ ਵਿਚਾਰੇ ਐਸੇ ਫਸੇ ਹੋਏ ਹੁੰਦੇ ਆ। ਉਹਦਾ ਫਾਇਦਾ ਇਹ ਪ੍ਰਾਈਵੇਟ ਐਂਬੂਲੈਂਸਾਂ ਵਾਲੇ ਜਿਹੜੇ ਉਹ ਲੈਂਦੇ ਆ। ਜਿਹੜੀਆਂ ਸਰਕਾਰੀ ਐਂਬੂਲੈਂਸਾਂ ਨੇ, ਜਿਹਦੇ ਉੱਤੇ ਕਿਸੇ ਟਾਈਮ ਇੱਥੋਂ ਦੇ ਸਾਬਕਾ ਮੁੱਖ ਮੰਤਰੀ ਦੀ ਫੋਟੋ ਲੱਗੀ ਹੁੰਦੀ ਸੀ, ਉਹ ਸਾਰੀਆਂ
ਕਬਾੜ ਹੋ ਗਈਆਂ ਲਗਭਗ, ਉਹ ਹੁਣ ਹੈ ਨਹੀਂ ਗਿਆ। ਥੋੜੀਆਂ ਬਹੁਤੀਆਂ ਜਿਹੜੀਆਂ ਉਹ ਚੱਲਦੀਆਂ ਹੋਣਗੀਆਂ ਸਰਕਾਰੀ ਰੂਪ ਦੇ ਵਿੱਚ, ਨਹੀਂ ਤਾਂ ਉਹ ਸਿਸਟਮ ਫੇਲ ਹੋ ਗਿਆ। ਪ੍ਰਾਈਵੇਟ ਨੇ ਉਹਦੀ ਜਗ੍ਹਾ ਜਿਹੜੀ ਜੀ ਉਹ ਲੈ ਲਈ ਤੇ ਉਹ ਲੋਕਾਂ ਨੂੰ ਮੂੰਹ ਅੱਡ ਕੇ ਜਿਹੜਾ ਉਹ ਪੈਸੇ ਮੰਗ ਰਹੇ ਆ। ਇਹ ਪੰਜਾਬ ਦੇ ਵਿੱਚ ਸ਼ਮਸ਼ਾਨ ਘਾਟ ਜਿਹੜੇ ਨੇ ਉਹਨਾਂ ਦੇ ਹਾਲਾਤ ਖਾਸ ਤੌਰ ਦੇ ਉੱਤੇ ਵੱਡੇ ਸ਼ਹਿਰਾਂ ਦੇ ਜਿੱਥੇ ਕੰਜਸਟਡ ਏਰੀਆਜ਼ ਨੇ ਉੱਥੇ ਡੈਥ ਜ਼ਿਆਦਾ ਹੋ ਰਹੀਆਂ। ਬਿਲਕੁਲ ਜੀ, ਵੈਸੇ ਹੀ ਕਿਸੇ ਤੇ ਜਿੰਦਾ ਕੁੰਡਾ ਹੈ ਨਹੀਂ, ਉਹ ਲੁੱਟ ਪਈ ਹੋਈ ਆ। ਹੁਣ ਅੱਗੇ ਗੱਲ ਕਰਦੇ ਹਾਂ ਮਦਰਾਸ ਹਾਈ ਕੋਰਟ ਦੀ। ਉਸਨੇ ਇਲੈਕਸ਼ਨ ਕਮਿਸ਼ਨ ਨੂੰ ਸ਼ੀਸ਼ਾ ਵਿਖਾਇਆ। ਦੇਖੋ, ਇਲੈਕਸ਼ਨ ਕਮਿਸ਼ਨ ਨੂੰ ਵੈਸੇ ਏਡਾ ਵੱਡਾ ਸ਼ੀਸ਼ਾ ਕਦੀ ਕਿਸੇ ਮਾਮਲੇ ਤੇ ਵਿਖਾਇਆ ਨਹੀਂ। ਇਹ ਤੁਸੀਂ ਕਹ ਲਓ ਕਿ ਬੇਸ਼ਰਮ ਹੋ ਚੁੱਕਿਆ ਮਹਿਕਮਾ ਹੈ ਇੱਕ ਵੱਡਾ, ਜਿਹਨੇ ਸਾਰੀਆਂ ਹੱਦਾਂ ਬੰਨੇ ਟੱਪ ਦਿੱਤੇ ਹੋਏ ਆ। ਕਿਸੇ ਟਾਈਮ ਜਦੋਂ ਇਲੈਕਸ਼ਨ ਕਮਿਸ਼ਨ ਰੜਕਦਾ ਸੀ ਤਾਂ ਉਹ TN ਸੇਸ਼ਨ ਹੋਰਾਂ ਦਾ ਸਮਾਂ ਯਾਦ ਆਉਂਦਾ। TN ਸੇਸ਼ਨ ਹੋਰਾਂ ਨੇ ਦੱਸਿਆ ਸੀ ਕਿ ਇਲੈਕਸ਼ਨ ਕਮਿਸ਼ਨ ਦੀ ਪਾਵਰ ਕੀ ਹੈ ਤੇ ਇਸ ਪਾਵਰ ਨੂੰ ਵਰਤਿਆ ਕਿਵੇਂ ਜਾ ਸਕਦਾ ਹੈ ਸਿਆਸਤਦਾਨਾਂ ਨੂੰ ਤਕੜੇ ਵਰਗੇ ਸਿੱਧੇ ਰੱਖਣ ਲਈ। ਔਰ ਉਦੋਂ ਬਾਅਦ ਲਗਭਗ ਥੋੜੀਆਂ ਬਹੁਤੇ ਜਿਹੜੇ ਸੀਗੇ ਉਹ ਜਿਹੜੇ ਮੁੱਖ ਚੋਣ ਕਮਿਸ਼ਨ ਸੀਗੇ ਉਹ ਰੜਕੇ, ਥੋੜੇ ਗਿੱਲ ਸਾਹਿਬ ਦੇ ਰੂਪ ਦੇ ਵਿੱਚ ਸੀ ਮਾੜਾ ਮੋਟਾ ਰੜਕਿਆ, ਜਾਂ ਫਿਰ JM ਲਿੰਗਦੋ ਸੀਗੇ। ਉਦੋਂ ਬਾਅਦ ਇਹ ਪੋਲੀਟੀਕਲ ਪੋਸਟ ਜਿਹੜੀ ਉਹ ਬਣ ਗਈ। ਇੱਕ ਤਾਂ ਇਹ ਇਸ ਪੋਸਟ ਦੇ ਉੱਤੇ ਲਿਆ ਕੇ ਸਿਆਸੀ ਪਾਰਟੀਆਂ ਆਪਣਾ ਬੰਦਾ ਫਿੱਟ ਕਰਨ ਲੱਗ ਗਈਆਂ। ਜਦੋਂ ਸਿਆਸੀ ਪਾਰਟੀਆਂ ਦਾ ਬੰਦਾ ਫਿੱਟ ਹੋਣ ਲੱਗ ਗਿਆ ਤਾਂ ਇਹ ਵੀ ਝਾਕ ਰੱਖਣ ਲੱਗ ਗਿਆ ਵੀ ਜਦੋਂ ਮੈਂ ਇਲੈਕਸ਼ਨ ਕਮਿਸ਼ਨ ਵਜੋਂ ਰਿਟਾਇਰ ਹੋਊਗਾ ਫਿਰ ਮੈਨੂੰ ਅਗਲੀ ਪੋਸਟ ਕਿਹੜੀ ਮਿਲੂਗੀ। ਉਹ ਰਾਜ ਸਭਾ ਦੀ ਸੀਟ ਮਿਲੂਗੀ, ਕਿਸੇ ਜਗ੍ਹਾ ਮੈਨੂੰ ਗਵਰਨਰ ਲਾ ਦਿੱਤਾ ਜਾਊਗਾ, ਜਾਂ ਇਦਾਂ ਦਾ ਕੋਈ ਮਲਾਈਦਾਰ ਮਹਿਕਮਾ ਮੇਰੇ ਆਰਾਮ ਕਰਨ ਦੇ ਵਾਸਤੇ ਜਿਹੜਾ ਉਹ ਦਿੱਤਾ ਜਾਊਗਾ। ਜਦੋਂ ਇਸ ਤਰ੍ਹਾਂ ਦੀ ਉਹ ਆਸ ਰੱਖਣ ਲੱਗ ਗਿਆ ਤੇ ਫਿਰ ਉਹਦੇ ਵਿੱਚੋਂ ਪਤਾ ਹੀ ਹੈ ਕਿ ਕੀ ਨਿਕਲਣਾ ਸੀ। ਉਹ ਫਿਰ ਸਿਆਸੀ ਪਾਰਟੀਆਂ ਦਾ ਪਿਛਲੱਗ ਬਣ ਗਿਆ। ਮੌਜੂਦਾ ਇਲੈਕਸ਼ਨ ਕਮਿਸ਼ਨ ਹੈਗਾ ਵੀ ਆ, ਇਹ ਮਦਰਾਸ ਹਾਈ ਕੋਰਟ ਨੇ ਯਾਦ ਕਰਾਇਆ, ਨਹੀਂ ਤਾਂ ਅਦਰਵਾਈਜ਼ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਕਿਤੇ ਨਹੀਂ ਦਿੰਦਾ। ਉਹ ਵਿਰੋਧੀਆਂ ਨੂੰ ਤਾਂ ਨੋਟਿਸ ਜਾਰੀ ਕਰਦਾ, ਉਹ ਜਿਹੜੇ ਸੱਤਾਧਾਰੀ ਨੇ ਜਿਹੜੇ ਕੇਂਦਰ ਵਿੱਚ ਉਹਨਾਂ ਨੂੰ ਨੋਟਿਸ ਨਹੀਂ ਜਾਰੀ ਕਰਦਾ। ਇਲੈਕਸ਼ਨ ਕਮਿਸ਼ਨ ਅੰਨਾ ਹੋਇਆ ਸੀ ਕਿ ਉਹਨੂੰ ਇਹ ਨਹੀਂ ਦਿਸਦਾ ਕਿ ਲੱਖ ਲੱਖ ਬੰਦਾ ਉੱਥੇ ਰੈਲੀਆਂ ਦੇ ਵਿੱਚ ਆਈ ਜਾਂਦਾ ਤੇ ਉਹਦੇ ਨਾਲ ਕਰੋਨਾ ਫੈਲ ਸਕਦਾ। ਰੌਲਾ ਪੈਂਦਾ ਰਿਹਾ ਇਸ ਚੀਜ਼ ਦਾ, ਉਹਨੇ ਨਹੀਂ ਕੰਨ ਧਰਿਆ। ਹੁਣ ਮਦਰਾਸ ਹਾਈ ਕੋਰਟ ਨੇ ਜਿਹੜੀ ਇਹ ਕਰੋਨਾ ਦੀ ਦੂਜੀ ਲਹਿਰ ਹੈ ਇਹਦੇ ਵਾਸਤੇ ਚੋਣ ਕਮਿਸ਼ਨ ਦੀ ਤਿੱਖੀ ਆਲੋਚਨਾ ਕਰਦਿਆਂ ਉਹਨੂੰ ਮਹਾਮਾਰੀ ਫੈਲਾਉਣ ਲਈ ਕੱਲਾ ਜ਼ਿੰਮੇਵਾਰ ਠਹਿਰਾਉਂਦਿਆਂ ਸਭ ਤੋਂ ਗੈਰ ਜ਼ਿੰਮੇਵਾਰ ਅਦਾਰਾ ਕਰਾਰ ਦਿੱਤਾ ਹੈ। ਇਹ ਮਦਰਾਸ ਹਾਈ ਕੋਰਟ ਹੈ। 6 ਹਾਈ ਕੋਰਟਾਂ ਪਹਿਲਾਂ ਬੋਲ ਚੁੱਕੀਆਂ ਨੇ ਇਹਨਾਂ ਮੌਜੂਦਾ ਜਿਹੜੇ ਹਾਲਾਤ ਬਣੇ ਉਹਦੇ ਬਾਰੇ। ਇਹ 7ਵੀਂ ਹਾਈ ਕੋਰਟ ਹੈ। ਚੀਫ ਜਸਟਿਸ ਆਫ ਇੰਡੀਆ ਸੁਪਰੀਮ ਕੋਰਟ ਦੇ ਜਿਹੜੇ ਬੋਬੜੇ ਰਿਟਾਇਰ ਹੋ ਗਏ ਹੁਣ, ਉਹਨਾਂ ਨੇ ਰਿਟਾਇਰ ਹੋਣ ਤੋਂ ਪਹਿਲਾਂ ਕੀ ਕੀਤਾ ਕਿ ਜਿਹੜੀਆਂ 6 ਹਾਈ ਕੋਰਟਾਂ ਸੀ ਉਹਨਾਂ ਨੂੰ ਚੁੱਪ ਕਰਾਉਣ ਦੇ ਵਾਸਤੇ ਇਹ ਸੂਓ ਮੋਟੋ ਲੈ ਲਿਆ। ਨਹੀਂ ਮੈਨੂੰ ਆ ਕੇ ਦੱਸੋ ਸਾਰਾ ਕੁਝ। ਸੁਪਰੀਮ ਕੋਰਟ ਜਿਹੜਾ ਇਸ ਮਾਮਲੇ ਦੇ ਉੱਤੇ ਨਜ਼ਰਸਾਨੀ ਕਰੂਗਾ, ਹਾਈ ਕੋਰਟਾਂ ਨਾ ਕਰਨ। ਉਹਨਾਂ ਨੇ ਉਹਨਾਂ ਹਾਈ ਕੋਰਟਾਂ ਨੂੰ ਚੁੱਪ ਕਰਾਤਾ ਇੱਕ ਕਿਸਮ ਦੇ ਨਾਲ। ਉਹ ਹੁਣ ਰਿਟਾਇਰ ਹੋ ਗਏ ਔਰ ਉਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਲਿਆ ਕੇ ਲਮਕਾਤਾ। ਇਹ ਕਹਿਤਾ ਕਿ ਮੈਨੂੰ ਦੱਸੋ ਨੈਸ਼ਨਲ ਤੌਰ ਤੇ ਤੁਸੀਂ ਕੀ ਕਰਨਾ। ਉਹ ਕਹਿੰਦੇ ਸਾਨੂੰ ਟਾਈਮ ਚਾਹੀਦਾ, ਕਹਿੰਦੇ ਲੈ ਲਓ, ਜਿੰਨਾ ਟਾਈਮ ਚਾਹੀਦਾ ਲੈ ਲਓ। ਬੋਬੜੇ ਹੋਰਾਂ ਨੇ ਉਹਨਾਂ ਜਿਹੜੀਆਂ ਹਾਈ ਕੋਰਟਾਂ ਨੂੰ ਤਾਂ ਚੁੱਪ ਕਰਾਤਾ। ਹੁਣ ਉਹ ਚਲੇ ਗਏ, ਚੀਫ ਜਸਟਿਸ ਦੇ ਉਹਦੇ ਤੋਂ ਰਿਟਾਇਰ ਹੋ ਗਏ। ਹੁਣ ਮਦਰਾਸ ਹਾਈ ਕੋਰਟ ਜਿਹੜੀ ਆ ਉਹ ਬੋਲੀ ਹੈ, ਉਹਨੇ ਇਹ ਗੱਲ ਕਹੀ ਹੈ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੇ ਖਿਲਾਫ ਕਿਉਂ ਨਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਅਦਾਲਤ ਨੇ ਇਹ ਗੱਲ ਕਹੀ ਹੈ ਕਿ ਚੋਣ ਕਮਿਸ਼ਨ ਨੇ ਪਾਰਟੀਆਂ ਨੂੰ ਰੈਲੀਆਂ ਤੇ ਮੀਟਿੰਗਾਂ ਕਰਨ ਦੀ ਪਰਮਿਸ਼ਨ ਕਿਵੇਂ ਦੇ ਦਿੱਤੀ ਜਦੋਂ ਕਿ ਮਹਾਮਾਰੀ ਫੈਲ ਜਿਹੜੀ ਉਹ ਰਹੀ ਸੀਗੀ। ਜਿਹੜੇ ਚੀਫ ਜਸਟਿਸ ਨੇ ਮਦਰਾਸ ਹਾਈ ਕੋਰਟ ਦੇ ਸੰਜੀਵ ਬੈਨਰਜੀ ਤੇ ਜਸਟਿਸ ਸੰਥਿਲ ਕੁਮਾਰ ਰਾਮਮੂਰਤੀ ਦੇ ਬੈਂਚ ਨੇ ਜਿਹੜਾ ਸੀਗਾ ਇਹ ਤਿੱਖੀਆਂ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ। ਇਹ ਵੀ ਕਿਹਾ ਕਿ 2 ਤਰੀਕ ਨੂੰ ਜਦੋਂ ਗਿਣਤੀ ਹੋਣੀ ਹੈ, ਜੇ ਉਸ ਦਿਨ ਸਖਤੀ ਦੇ ਨਾਲ COVID-19 ਦੇ ਆਦੇਸ਼ਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਅਸੀਂ ਗਿਣਤੀ ਦੇ ਉੱਤੇ ਰੋਕ ਲਾ ਦਿਆਂਗੇ। ਔਰ ਜਿਹੜੇ ਦਿੱਲੀ ਦੀ ਹਾਈ ਕੋਰਟ ਆ ਇਦੋਂ ਪਹਿਲਾਂ ਇਹ ਜਿਹੜਾ ਦੀ ਉਹ ਕਹਿ ਚੁੱਕੀ ਹੋਈ ਆ ਕਿ ਜੇ ਤੁਸੀਂ ਆਕਸੀਜਨ ਦੇ ਵਿੱਚ ਕਾਲਾ ਬਾਜ਼ਾਰੀ ਕੀਤੀ ਤਾਂ ਅਸੀਂ ਫਾਹੇ ਟੰਗ ਦੇਾਂਗੇ। ਇੱਥੋਂ ਤੱਕ ਸਖਤ ਟਿੱਪਣੀਆਂ ਜਿਹੜੀਆਂ ਉਹ ਦਿੱਲੀ ਦੀ ਹਾਈ ਕੋਰਟ ਨੇ ਕੀਤੀਆਂ ਨੇ। ਹਾਈ ਕੋਰਟਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਉਹ ਮਨੁੱਖਤਾ ਜਿਹੜੀ ਉਹ ਧੜਕਦੀ ਦਿਖਾਈ ਦੇ ਰਹੀ ਹੈ। ਤਾਂ ਕਿਉਂਕਿ ਜਿਹੜੀ ਹਾਈ ਕੋਰਟ ਹੁੰਦੀ ਆ ਉਹਨੂੰ ਰਾਜ ਦੀ ਸਥਿਤੀ ਦਾ ਪਤਾ ਹੁੰਦਾ। ਦਿੱਲੀ ਦੀ ਸਥਿਤੀ ਦਾ ਪਤਾ ਸਭ ਤੋਂ ਜ਼ਿਆਦਾ ਹਾਈ ਕੋਰਟ ਨੂੰ ਹੋ ਸਕਦਾ, ਪੰਜਾਬ ਦੀ ਸਥਿਤੀ ਦਾ ਪਤਾ ਹਾਈ ਕੋਰਟ ਨੂੰ ਹੋ ਸਕਦਾ। ਜਿਵੇਂ ਇੱਥੇ ਤਾਮਿਲਨਾਡੂ ਦੇ ਵਿੱਚ ਮਦਰਾਸ ਦੀ ਜਿਹੜੀ ਇਹ ਹਾਈ ਕੋਰਟ ਹੈ ਉਹਨੂੰ ਪਤਾ ਕਿ ਉੱਥੇ ਸਿਚੁਏਸ਼ਨ ਕਿਹੋ ਜਿਹੀ ਜਿਹੜੀ ਆ ਉਹ ਵਿਗੜ ਗਈ ਹੋਈ ਹੈ ਔਰ ਇਹਨਾਂ ਚੋਣ ਰੈਲੀਆਂ ਨੇ ਲੋਕਾਂ ਨੂੰ ਜਿਹੜੇ ਉਹ ਸ਼ਮਸ਼ਾਨ ਘਾਟਾਂ ਤੱਕ ਜਿਹੜਾ ਉਹ ਪਹੁੰਚਾ ਦਿੱਤਾ।
ਪਰ ਪਤਾ ਕਿਤੇ ਕਿਤੇ ਆ, ਸੱਚਾਈ ਦਾ ਸਾਰਿਆਂ ਨੂੰ ਵੀ ਨਹੀਂ ਪਤਾ। ਤੇ ਅੱਗੇ ਗੱਲ ਕਰਦੇ ਹਾਂ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ। ਕੈਬਨਿਟ ਮੀਟਿੰਗ ਦੇ ਵਿੱਚ ਗਰਮਾ ਗਰਮੀ ਵਧੀ। ਦੇਖੋ, ਤੁਸੀਂ ਇਹ ਕਹਿ ਲਓ ਕਿ ਕਿਤੇ ਨਾ ਕਿਤੇ ਹਾਲਾਤ ਜਿਹੜੇ ਇਹ ਬਣੇ ਹੋਏ ਆ ਕਿ ਭੰਡਾ ਭੰਡਾਰੀਆ ਕਿੰਨਾ ਭਾਰ ਇੱਕ ਮੁੱਠੀ ਚੁੱਕ ਲੈ ਦੂਜੀ ਤੇ ਯਾਰ, ਜਿਹੜੇ ਇਹ ਹੁਣ ਮੁੱਠੀਆਂ ਵੀ ਨੇ ਜਿਹੜੀਆਂ ਉਹ ਇੱਕ ਦੂਜੇ ਦੇ ਸਿਰ ਦੇ ਉੱਤੇ ਰੱਖਣ ਦੇ, ਜਿਵੇਂ ਨਿਆਣੇ ਖੇਡਦੇ ਹੁੰਦੇ ਸੀਗੇ ਬਚਪਨ ਦੇ ਵਿੱਚ, ਉਹ ਉਸ ਤਰੀਕੇ ਦੀ ਜਿਹੜੀ ਇਹ ਖੇਡ ਬਣ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਆ ਕਿ ਹਾਈ ਕੋਰਟ ਦਾ ਫੈਸਲਾ ਆਏ ਨੂੰ ਕਿੰਨੇ ਦਿਨ ਹੋ ਗਏ, ਹੁਣ ਤਾਂ ਉਹਦਾ ਜਿਹੜਾ ਹੁਕਮ ਆਇਆ ਉਹਦੇ ਆਏ ਨੂੰ ਕਿੰਨੇ ਦਿਨ ਹੋ ਗਏ। ਮੁੱਖ ਮੰਤਰੀ ਹੋਰਾਂ ਨੇ ਮੂੰਹ ਨਹੀਂ ਖੋਲਿਆ ਉਸ ਮਸਲੇ ਤੇ, ਮੰਤਰੀ ਨੇ ਕਿਸੇ ਨੇ ਮੂੰਹ ਨਹੀਂ ਖੋਲਿਆ ਉਸ ਮਸਲੇ ਦੇ ਉੱਤੇ, ਸਾਰੇ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ। ਕੱਲ ਜਿਹੜਾ ਇੱਥੇ ਕੈਬਨਿਟ ਦੀ ਮੀਟਿੰਗ ਹੋਈ, ਹੁਣ ਉੱਥੇ ਅੰਦਰ ਗੁਬਗਲਾਟ ਤਾਂ ਨਿਕਲਣਾ ਸੀ, ਗੁਬਗਲਾਟ ਨਿਕਲਿਆ, ਔਰ ਇਹਦੇ ਵਿੱਚ ਅਦਾਲਤੀ ਫੈਸਲੇ ਦੀ ਕਾਪੀ ਨੂੰ ਰੱਖਿਆ ਗਿਆ ਜਿਹਦੀ ਕਾਨੂੰਨੀ ਨੁਕਤਿਆਂ ਤੋਂ ਸਮੀਖਿਆ ਜਿਹੜੀ ਉਹ ਕੀਤੀ ਗਈ। ਇਹ ਕਿਹਾ ਜਾ ਰਿਹਾ ਕਿ ਮੰਤਰੀਆਂ ਨੇ ਅੰਦਰ ਬੜੇ ਤਿੱਖੇ ਤੇਵਰ ਜਿਹੜੇ ਸੀ ਉਹ ਦਿਖਾਏ, ਔਰ ਇਹ ਸਹਿਮਤੀ ਬਣੀ ਕਿ SIT ਟੀਮ ਫੌਰੀ ਬਣਾ ਕੇ ਇਸ ਮਾਮਲੇ ਨੂੰ 6 ਮਹੀਨਿਆਂ ਦੇ ਵਿੱਚ ਕਿਸੇ ਤਣ ਪੱਤਣ ਲਾਇਆ ਜਾਵੇ। ਇਹਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣਾ ਅਸਤੀਫਾ ਤੱਕ ਪੇਸ਼ ਕਰਤਾ, ਜਿਹਨੂੰ ਮੌਕੇ ਤੇ ਨਾਮਨਜ਼ੂਰ ਕਰ ਦਿੱਤਾ ਗਿਆ। ਇਹ ਕਿਹਾ ਗਿਆ ਕਿ ਮੁੱਖ ਮੰਤਰੀ ਨੇ ਅਸਤੀਫੇ ਪਾੜ ਦਿੱਤੇ ਦੋਵੇਂ, ਹੋਰ ਕਰਦੇ ਵੀ ਕੀ, ਇਹ ਡਰਾਮਾ ਕੀਤਾ ਗਿਆ ਅਸਤੀਫੇ ਜਿਹੜੇ ਜੀ ਉਹ ਦੇਣ ਦਾ। ਇਹਦੇ ਵਿੱਚ ਦੋਵਾਂ ਆਗੂਆਂ ਨੇ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਦੀ ਭੂਮਿਕਾ ਦੇ ਉੱਤੇ ਸਵਾਲ ਉਠਾਏ। ਤੁਸੀਂ ਦੇਖੋ ਕਿ ਇਹਨਾਂ ਨੇ ਹੁਣ ਕਰਨਾ ਕੀ ਆਉਂਦੇ ਦਿਨਾਂ ਦੇ ਦੌਰਾਨ, ਇਹ ਗੱਲ ਕਹਿਣਗੇ, ਅੱਜ ਤੁਸੀਂ ਨੋਟ ਕਰ ਲੈਣਾ, ਇਹ ਗੱਲ ਇਹ ਕਹਿਣਗੇ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਇਸ ਜਾਂਚ ਦੇ ਵਿੱਚੋਂ ਬਾਦਲਾਂ ਨੂੰ ਬਚਾਤਾ ਕਿਉਂਕਿ ਉਹ ਬਾਦਲਾਂ ਨਾਲ ਰਲੇ ਹੋਏ ਸੀ। ਇਹ ਗੱਲ ਜਿਹੜੀ ਕਹਿ ਕੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਉੱਤੇ ਨਿਸ਼ਾਨਾ ਲਾਇਆ ਜਾਊਗਾ ਕਿਉਂਕਿ ਉਹਨਾਂ ਨੇ ਸਵਾਲ ਖੜੇ ਕਰਤੇ। ਉਹਨਾਂ ਨੇ ਜਿਹੜੇ ਸਵਾਲ ਖੜੇ ਕੀਤੇ ਉਹ ਐਡਵੋਕੇਟ ਜਨਰਲ ਤੇ ਖੜੇ ਕੀਤੇ। ਐਡਵੋਕੇਟ ਜਨਰਲ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ, ਜਿਹਦੇ ਉੱਤੇ ਸੁਨੀਲ ਜਾਖੜ ਹੋਰਾਂ ਨੇ ਵੱਡੇ ਸਵਾਲ ਜਿਹੜੇ ਦੀ ਉਹ ਖੜੇ ਕੀਤੇ। ਇਹ ਜਿਹੜਾ ਦੀ ਇਹ ਕਿਹਾ ਕਿ ਉਹਨਾਂ ਨੇ ਇਹਨੂੰ ਜਿਹੜਾ ਠੀਕ ਤਰੀਕੇ ਨਾਲ ਜਿਹੜਾ ਉਹ ਲੜਿਆ ਨਹੀਂ, ਜਦੋਂ ਕਿ ਜਿਹੜਾ ਸੀਗਾ ਜੀ ਆਪਣੇ ਐਡਵੋਕੇਟ ਜਨਰਲ, ਉਹਨੇ ਇਸ ਮਾਮਲੇ ਦੇ ਉੱਤੇ ਜਿਹੜੀ ਇਹ ਗੱਲ ਕਹੀ ਕਿ ਜੀ ਮੈਨੂੰ ਤਾਂ ਉਹ ਵਿਖਾਉਂਦੇ ਹੀ ਨਹੀਂ ਸੀਗੇ, ਮੈਨੂੰ ਤਾਂ ਰਿਪੋਰਟ ਹੀ ਨਹੀਂ ਵਿਖਾਈ, ਤੁਹਾਨੂੰ ਰਿਪੋਰਟ ਜਿਹੜੀ ਉਹ ਨਹੀਂ ਸੀ ਵਿਖਾਈ ਉਹਨੇ, ਤੇ ਸਰਕਾਰ ਨੂੰ ਦੱਸਣਾ ਜਿਹੜਾ ਉਹ ਬਣਦਾ ਸੀਗਾ। ਹੁਣ ਇਹਦੇ ਵਿੱਚ ਇਹ ਵੀ ਸਵਾਲ ਉੱਠਿਆ ਕਿ ਜਦੋਂ SIT ਦੇ ਜਿਹੜੇ ਕੁਝ ਮੈਂਬਰ ਸੀਗੇ, ਜਿਹੜੇ ਆਫੀਸਰ, ਜੇ ਉਹਨਾਂ ਨੇ ਸਾਈਨ ਨਹੀਂ ਕੀਤੇ ਜਾਂ ਉਹ ਪਿੱਛੇ ਹਟ ਗਏ, ਤੇ ਫਿਰ ਇਹ ਪਿੱਛੇ ਕਿਉਂ ਹਟੇ ਉਹ? ਇਹਦੇ ਵਾਸਤੇ ਜਿਹੜਾ ਇਹ ਕਿਹਾ ਗਿਆ ਕਿ ਉਹਨਾਂ ਅਫਸਰਾਂ ਦੀ ਤਾਂ ਕੁਝ ਜਿਹੜੀ ਆ ਉਹ ਖਿਚਾਈ ਹੋਣੀ ਚਾਹੀਦੀ ਆ ਇਸ ਮਸਲੇ ਦੇ ਉੱਤੇ, ਕਿ ਉਹਨਾਂ ਨੇ ਕਿਉਂ ਨਹੀਂ ਇਹਦੇ ਉੱਤੇ ਸਾਈਨ ਕੀਤੇ, ਜਾਂ ਜਦੋਂ ਤੋਂ ਉਹ ਪਿੱਛੇ ਹਟ ਗਏ ਸੀਗੇ ਤੇ ਉਦੋਂ ਬਾਅਦ ਇਹਦਾ ਨੋਟਿਸ ਕਿਉਂ ਨਾ ਲਿਆ ਗਿਆ। ਜੇ ਅੱਜ ਐਡਵੋਕੇਟ ਜਨਰਲ ਕਹਿੰਦੇ ਆ ਕਿ ਮੈਨੂੰ ਤਾਂ ਉਹ ਰਿਪੋਰਟ ਦਿਖਾਉਂਦਾ ਨਹੀਂ ਸੀ, ਤੇ ਐਡਵੋਕੇਟ ਜਨਰਲ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਇਸ ਚੀਜ਼ ਦਾ ਕਿ ਕੁੰਵਰ ਵਿਜੇ ਪ੍ਰਤਾਪ ਹੋਰੀ ਉਹਨਾਂ ਨੂੰ ਰਿਪੋਰਟ ਨਹੀਂ ਦਿਖਾ ਰਹੇ? ਹੁਣ ਜਿਹੜਾ ਇਹ ਲੰਘ ਗਏ ਸੱਪ ਦੀ ਲਕੀਰ ਜਿਹੜੀ ਆ ਜੀ ਉਹਨੂੰ ਪਿੱਟੀ ਜਾ ਰਹੇ ਆ। ਇਹਨਾਂ ਨੇ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੁਣ ਮੂਰਖ ਬਣਾਉਣਾ, ਔਰ ਮੂਰਖ ਬਣਾਉਣ ਦੇ ਵਾਸਤੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਉੱਤੇ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਆ, ਕਿਉਂਕਿ ਇਹਨਾਂ ਨੇ ਸਾਰਾ ਤੋੜਾ ਉਹਦੇ ਉੱਤੇ ਝਾੜ ਦੇਣਾ ਆਉਂਦੇ ਦਿਨਾਂ 'ਚ। ਤੁਸੀਂ ਦੇਖਿਓ, ਆਪਣੀ ਗਲਤੀ ਨਹੀਂ ਮੰਨਣੀ ਕਿ ਅਸੀਂ ਨਹੀਂ ਠੀਕ। ਅੱਗੇ ਗੱਲ ਕਰਦੇ ਹਾਂ ਫਰੰਟ ਲਾਈਨ ਵਰਕਰਾਂ ਦੀ। ਪਹਿਲਾਂ ਵੀ ਗੱਲ ਕੀਤੀ ਗਈ ਜਿਨ੍ਹਾਂ ਨੂੰ ਕੱਢ ਦਿੱਤਾ ਗਿਆ ਸੀ। ਪੰਜਾਬ ਦੇ ਵਿੱਚ ਪੁਲਿਸ ਦੇ ਨਾਲ ਝੜਪਾਂ ਹੋ ਰਹੀਆਂ ਉਹਨਾਂ ਦੀ। ਇਹ ਤੇ ਪਟਿਆਲੇ ਦੇ ਵਿੱਚ ਕੱਲ ਮੁੱਖ ਮੰਤਰੀ ਦੀ ਜਿਹੜੀ ਸਾਬਕਾ ਰਿਹਾਇਸ਼ ਹੈ ਉਹਨੂੰ ਘੇਰਨਾ ਚਾਹੁੰਦੇ ਸੀਗੇ, ਪਰ ਅੱਗੇ ਪੁਲਿਸ ਜਿਹੜੀ ਸੀ ਉਹ ਵੱਡੀ ਗਿਣਤੀ ਦੇ ਵਿੱਚ ਲੱਗੀ ਹੋਈ ਸੀ, ਉੱਥੇ ਉਹਨਾਂ ਨੇ ਰੋਕਿਆ ਜਿੱਥੇ ਇਹਨਾਂ ਦੀਆਂ ਝੜਪਾਂ ਵੀ ਹੋਈਆਂ ਪੁਲਿਸ ਦੇ ਨਾਲ, ਔਰ ਉਹਨਾਂ ਨੂੰ ਪਛਾਂ ਜਿਹੜਾ ਉਹ ਧੱਕਿਆ ਗਿਆ। ਜਿਹੜੇ ਇਹ ਵਰਕਰ ਨੇ ਉਹ ਮੰਗ ਕਰ ਰਹੇ ਆ ਕਿ ਪਿਛਲੇ ਸਾਲ ਮਈ ਮਹੀਨੇ ਦੇ ਵਿੱਚ ਇਹਨਾਂ ਨੂੰ ਭਰਤੀ ਕੀਤਾ ਗਿਆ ਸੀ, ਜਿਹਦੇ ਵਿੱਚ ਡਾਕਟਰ, ਨਰਸ, ਪੈਰਾਮੈਡੀਕਲ ਸਟਾਫ, ਲੈਬ ਟੈਕਨੀਸ਼ੀਅਨ ਜਿਹੜੇ ਉਹ ਸ਼ਾਮਲ ਸੀਗੇ। ਅੱਛਾ, ਇਹਦੇ ਵਿੱਚ ਇਹਨਾਂ ਨੂੰ 1000 ਰੁਪਏ ਦਿਹਾੜੀ ਤੇ ਰੱਖਿਆ ਗਿਆ ਸੀ, ਡਾਕਟਰ 3000 ਰੁਪਏ ਦਿਹਾੜੀ ਤੇ ਰੱਖੇ ਸੀ। ਤੁਸੀਂ ਦੇਖੋ ਕਿ ਇਹ ਕਿਵੇਂ ਜਿਹੜੀਆਂ ਚੀਜ਼ਾਂ ਇਹ ਫੈਲਦੀਆਂ। ਅਕਤੂਬਰ ਦੇ ਵਿੱਚ ਇਹਨਾਂ ਨੂੰ ਘਰੀ ਤੋਰ ਦਿੱਤਾ ਗਿਆ ਚੁੱਪ ਕਰਕੇ। ਰਾਤ ਨੂੰ ਇਹ ਕਿਹਾ ਗਿਆ ਕਿ ਸਵੇਰ ਤੋਂ ਤੁਸੀਂ ਕੰਮ ਤੇ ਨਹੀਂ ਆਉਣਾ, ਤੁਹਾਡੀ ਦਿਹਾੜੀ ਖਤਮ। ਉਦੋਂ ਨਾ ਅਜੇ ਵੈਕਸੀਨ ਆਇਆ ਸੀਗਾ, ਨਾ ਕਿਸੇ ਕਿਸਮ ਦੀ ਕੋਈ ਪ੍ਰੋਟੈਕਸ਼ਨ ਜਿਹੜੀ ਉਹ ਸੀਗੀ, ਘਰੇ ਤੋਰ ਦਿੱਤਾ ਗਿਆ ਕਿਉਂਕਿ ਸਰਕਾਰ ਦੇ ਅੱਲੇ ਪੱਲੇ ਕੁਛ ਨਹੀਂ। ਹੁਣ ਸਰਕਾਰ ਡਰਾਮਾ ਕੀ ਕਰ ਰਹੀ ਹੈ? ਸਰਕਾਰ ਕਹਿੰਦੀ ਕਿ ਅਸੀਂ
ਨਵੇਂ ਜਿਹੜੇ ਇਹ ਸਟਾਫ ਹੈ, ਸਿਹਤ ਕਾਮੇ ਆ, ਅਸੀਂ ਰੱਖ ਰਹੇ ਹਾਂ। ਰੱਖ ਕਿਹੜੇ ਰਹੇ ਨੇ? ਇਹੀ ਡਾਕਟਰ, ਨਰਸ, ਪੈਰਾਮੈਡੀਕਲ ਸਟਾਫ ਤੇ ਲੈਬ ਟੈਕਨੀਸ਼ੀਅਨ। ਜਦੋਂ ਜਿਹੜੇ ਲੋਕਾਂ ਨੂੰ ਤੁਸੀਂ 6 ਮਹੀਨੇ ਉਦੋਂ ਵਰਤਿਆ, ਜਿਨ੍ਹਾਂ ਨੇ ਮੂਹਰੇ ਹੋ ਕੇ ਕੰਮ ਕੀਤਾ, ਔਰ ਉਹ ਟਾਈਮ ਉਦੋਂ ਉਹ ਸੀਗਾ ਜੀ ਕਿ ਬਹੁਤ ਡਰ ਸੀਗਾ ਹਰੇਕ ਦੇ ਮਨ ਦੇ ਵਿੱਚ, ਔਰ ਇਹਨਾਂ ਲੋਕਾਂ ਨੇ ਵਾਕਿਆ ਹੀ ਉਦੋਂ ਮੂਹਰੇ ਹੋ ਕੇ ਪੰਜਾਬ ਭਰ ਦੇ ਵਿੱਚ ਕੰਮ ਕੀਤਾ ਵੀ ਜੇ ਦੁਬਾਰਾ ਤੁਸੀਂ ਰੱਖ ਰਹੇ ਹੋ, ਜਿਨ੍ਹਾਂ ਲੋਕਾਂ ਕੋਲੇ ਤਜਰਬਾ, ਜਿਹੜੇ ਪਹਿਲਾਂ ਰੱਖੇ ਸੀ, ਤੁਸੀਂ ਉਹਨਾਂ ਨੂੰ ਰੱਖੋ। ਉਹ ਕੱਚੇ ਸੀ। ਹੁਣ ਸਵਾਲ ਇਹ ਆ, ਦੋ ਇਹਦੇ ਚ ਪੁਆਇੰਟ ਨੇ ਸਰਕਾਰ ਦੇ। ਇੱਕ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ 6 ਮਹੀਨੇ ਉਦੋਂ ਹੋ ਗਏ, ਜੇ 6 ਮਹੀਨੇ ਹੋਰ ਹੋ ਗਏ ਫਿਰ ਉਹ ਕਹਿਣਗੇ ਜੀ ਸਾਨੂੰ ਪੱਕੇ ਕਰੋ, ਸਾਡਾ ਸਾਲ ਲੱਗ ਗਿਆ। ਦੂਜਾ, ਜਦੋਂ ਇਹ ਰੱਖੇ ਗਏ ਸੀਗੇ, ਉਹਨੂੰ ਲਿਸਟ 'ਚ ਲਿਖ ਲਿਆ ਘਰ ਘਰ ਨੌਕਰੀ ਵਾਲੇ ਮਾਮਲੇ 'ਚ, ਉਹ ਕੱਢਤੇ। ਹੁਣ ਦੁਬਾਰਾ ਜਿਹੜੇ ਜੀ ਉਹ ਇਸ ਵੇਲੇ ਇਸ਼ਤਿਹਾਰ ਦਿੱਤੇ ਜਾ ਰਹੇ ਆ ਵੀ ਅਪਲਾਈ ਕਰੋ, ਉਹਨਾਂ ਨੂੰ ਫੇਰ ਉਹਦੇ 'ਚ ਘਰ ਘਰ ਨੌਕਰੀ ਵਾਲੇ ਮਾਮਲੇ ਦੇ ਵਿੱਚ ਰੱਖ ਲਿਆ ਜਾਊਗਾ। ਇਹ ਅੰਕੜੇ ਜਿਹੜੇ ਉਹ ਸਾਹਮਣੇ ਲਿਆ ਦਿੱਤੇ ਜਾਣਗੇ। ਦੇਖੋ ਜੀ, ਇੰਨੀਆਂ ਭਰਤੀਆਂ ਅਸੀਂ ਪੰਜਾਬ ਦੇ ਵਿੱਚ ਜਿਹੜੀਆਂ ਉਹ ਕੀਤੀਆਂ। ਹੈਰਾਨਗੀ ਵਾਲੀ ਗੱਲ ਇਹ ਆ, ਤੁਸੀਂ ਇੱਕ ਪਾਸੇ ਇਸ਼ਤਿਹਾਰ ਦੇ ਰਹੇ ਹੋ, ਉਹਨਾਂ ਦੀਆਂ ਇੰਟਰਵਿਊਜ਼ ਜਿਹੜੀਆਂ ਦੀ ਉਹ ਰੱਖ ਰਹੇ ਹੋ, ਕਿੱਥੇ ਤੁਹਾਡੇ ਕੋਲੇ ਸਾਰਾ ਕੁਝ ਜਿਹੜਾ ਉਹ ਹਿਸਾਬ ਕਿਤਾਬ ਵਾਲੇ ਲੋਕ ਬੈਠੇ ਨੇ, ਜਿਹੜੇ ਕੰਮ ਕਰ ਚੁੱਕੇ ਹੋਏ ਨੇ, ਉਹਨਾਂ ਨੂੰ ਤੁਸੀਂ ਬਿਨਾਂ ਕੋਈ ਨੋਟਿਸ ਦਿੱਤਿਆਂ ਘਰੇ ਤੋਰਿਆ ਹੋਇਆ, ਉਹਨਾਂ ਨੂੰ ਸੱਦ ਕੇ ਲੋਕਾਂ ਦੇ ਜਿਹੜਾ ਇਸ ਵੇਲੇ ਫਸੇ ਹੋਏ ਨੇ ਇਸ ਵਾਇਰਸ ਦੇ ਕਰਕੇ, ਉਹਨਾਂ ਨੂੰ ਕੋਈ ਰਾਹਤ ਪਹੁੰਚਾਉਣ ਦਾ ਜਿਹੜਾ ਜੀ ਉਹ ਕੰਮ ਕਰੋ, ਉਹ ਨਹੀਂ ਜਿਹੜਾ ਉਹ ਕੀਤਾ ਜਾ ਰਿਹਾ। ਇਹ ਸਿਰਫ ਸਿਆਸਤ ਜਿਹੜੀ ਹੋ ਰਹੀ ਆ ਕਿ ਅਸੀਂ ਲੋਕਾਂ ਨੂੰ ਇਹ ਦੱਸ ਸਕੀਏ। ਦੇਖੋ ਜੀ, ਅਸੀਂ ਘਰ ਘਰ ਨੌਕਰੀ ਦਾ ਕੀਤਾ ਸੀ, ਇੱਕ ਜਿਹੜਾ 2020 ਦੇ ਵਿੱਚ ਰੱਖੇ ਸੀ ਇੰਨੇ ਬੰਦੇ, ਤੇ ਇੰਨੇ ਬੰਦੇ ਅਸੀਂ ਜਿਹੜੇ ਸੀ ਉਹ 21 ਦੇ ਵਿੱਚ ਰੱਖ ਲਏ। ਉਹਦੇ ਵਿੱਚ ਕੱਢੇ ਹੋਏ ਜਿਹੜੇ ਲੋਕ ਆ, ਉਹਨਾਂ ਦਾ ਜ਼ਿਕਰ ਨਹੀਂ ਹੋਊਗਾ ਜੀ। ਅੱਗੇ ਗੱਲ ਕਰਦੇ ਹੈਗੇ ਆ, ਮੁੱਖ ਮੰਤਰੀ ਨੂੰ 2 ਹਫ਼ਤਿਆਂ ਦੇ ਬਾਅਦ ਯਾਦ ਆਈ ਮੰਡੀਆਂ ਦੀ। ਦੇਖੋ, ਜਿਹੜੇ ਇਸ ਵੇਲੇ ਕਿਸਾਨ ਹੈ ਉਹ ਰੁਲ ਰਿਹਾ ਜੀ ਮੰਡੀਆਂ ਦੇ ਵਿੱਚ। ਬਹੁਤ ਮੰਦੇ ਹਾਲਾਤ ਨੇ ਮੰਡੀਆਂ ਦੇ, ਔਰ ਇਹਨਾਂ ਮੰਦੇ ਹਾਲਾਤਾਂ ਦੇ ਵਿੱਚ ਕਿੰਨੇ ਕਿੰਨੇ ਦਿਨ ਕਿਸਾਨਾਂ ਨੂੰ ਹੋ ਗਏ ਇੱਥੇ ਮੰਡੀਆਂ ਦੇ ਵਿੱਚ ਬੈਠਿਆਂ ਨੂੰ। ਮੰਡੀਆਂ ਕਾਹਦੀਆਂ ਰਹੀਆਂ ਜੀ? ਸੜਕਾਂ, ਮੰਡੀਆਂ, ਸਟੇਡੀਅਮ, ਈਵਨ ਕੁਝ ਥਾਵਾਂ ਦੇ ਉੱਤੇ ਸ਼ਮਸ਼ਾਨ ਘਾਟ, ਉਹਨਾਂ ਦੇ ਵਿੱਚ ਵੀ ਕਣਕ ਪਈ ਹੈ। ਕਿਉਂਕਿ FCI ਕਰ ਰਹੀ ਖਰਾਬ। FCI ਕਣਕ ਨਹੀਂ ਖਰੀਦ ਰਹੀ, ਕੇਂਦਰ ਦੀ ਸਰਕਾਰ ਨੇ ਖਰਾਬ ਕਰਨਾ, ਉਹ ਤਾਂ ਦੁਸ਼ਮਣੀ ਕੱਢ ਰਹੀ ਆ ਪੰਜਾਬ ਦੇ ਕਿਸਾਨਾਂ ਦੇ ਨਾਲ। ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਇਹਦਾ, ਸਰਕਾਰ ਨੂੰ ਪਤਾ ਸੀ ਇਹਦਾ ਕਿ ਇਹ ਕੁਝ ਹੋਣਾ, ਉਹਦੇ ਬਾਵਜੂਦ ਉਹਨਾਂ ਨੇ ਕੁਝ ਵੀ ਇਹਦੀ ਤਿਆਰੀ ਜਿਹੜੀ ਉਹ ਨਹੀਂ ਕੀਤੀ, ਬਾਰਦਾਨਾ ਤੱਕ ਨਹੀਂ ਖਰੀਦਿਆ। ਜਦੋਂ ਬਾਰਦਾਨਾ ਹੀ ਹੈ ਨਹੀਂ ਤਾਂ ਫਿਰ ਖਰੀਦ ਕਾਹਦੇ ਨਾਲ ਹੋਣੀ ਸੀਗੀ ਜੀ? ਇਸ ਵੇਲੇ ਕਿਸਾਨ ਜਿਹੜੇ ਆ ਉਹ ਮੰਡੀਆਂ ਦੇ ਵਿੱਚ ਖੱਜਲ ਹੋ ਰਹੇ ਆ। ਮੁੱਖ ਮੰਤਰੀ ਹੋਰਾਂ ਨੇ ਖੁਰਾਕ ਤੇ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਆ ਕਿ ਪੰਜਾਬ ਦੇ ਕਿਸਾਨਾਂ ਦੀ ਵੇਚੀ ਜਿਣਸ ਦੇ 2900 ਕਰੋੜ ਰੁਪਏ ਦੇ ਬਕਾਏ ਦਾ ਫੌਰੀ ਨਿਪਟਾਰਾ ਕੀਤਾ ਜਾਵੇ। ਔਰ ਮੁੱਖ ਮੰਤਰੀ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਕਣਕ ਦੀ ਲਿਫਟਿੰਗ ਤੇਜ਼ ਕਰਨ ਦੀ ਹਦਾਇਤ ਜਿਹੜੀ ਆ ਜੀ ਉਹ ਦਿੱਤੀ ਹੈ। ਥਾਂ ਥਾਂ ਦੇ ਉੱਤੇ ਮੁਜ਼ਾਹਰੇ ਹੋ ਰਹੇ ਆ, ਥਾਂ ਥਾਂ ਦੇ ਉੱਤੇ ਕਿਸਾਨ ਸੜਕਾਂ ਰੋਕ ਰਹੇ ਆ। 2 ਹਫ਼ਤੇ ਤੱਕ ਮੁੱਖ ਮੰਤਰੀ ਹੋਰਾਂ ਨੇ ਚੁੱਪ ਵੱਟੀ ਰੱਖੀ। ਖੇਤੀਬਾੜੀ ਮੰਤਰਾਲਾ ਮੁੱਖ ਮੰਤਰੀ ਹੋਰਾਂ ਦੇ ਕੋਲੇ ਆ, ਇਸ ਕਰਕੇ ਹੋਰ ਕਿਸੇ ਨੇ ਕੀ ਕਰਨਾ? ਜਿਹੜੇ ਮੰਤਰੀ ਨੇ ਜਾਂ ਵਿਧਾਇਕ ਨੇ ਕਾਂਗਰਸ ਦੇ, ਉਹ ਮੰਡੀਆਂ ਵੱਲ ਨੂੰ ਮੂੰਹ ਨਹੀਂ ਕਰਦੇ। ਇਸ ਕਰਕੇ ਮੂੰਹ ਨਹੀਂ ਕਰਦੇ ਕਿ ਉੱਥੇ ਕਿਸਾਨਾਂ ਨੇ ਘੇਰ ਲੈਣੇ ਆ। ਹੁਣ ਜਦੋਂ ਮਹਿਕਮਾ ਜਿਨ੍ਹਾਂ ਦੇ ਕੋਲੇ ਆ, ਉਹ ਇਸ ਮਾਮਲੇ ਦੇ ਉੱਤੇ ਕੁਝ ਵੀ ਜਿਹੜਾ ਜੀ ਉਹ ਨਹੀਂ ਕਰ ਰਹੇ। ਹੁਣ 2 ਹਫ਼ਤਿਆਂ ਤੋਂ ਬਾਅਦ ਮੁੱਖ ਮੰਤਰੀ ਹੋਰਾਂ ਨੂੰ ਚੇਤਾ ਆਇਆ ਵੀ ਮੰਡੀਆਂ ਵੀ ਹੈਗੀਆਂ ਨੇ, ਤੇ ਉਹਨਾਂ ਦਾ ਵੀ ਕੋਈ ਪਤਾ ਜਿਹੜਾ ਜੀ ਉਹ ਲਾਉਣਾ। ਹਦਾਇਤਾਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ, ਪਰ ਇੰਨੇ ਦਿਨਾਂ ਤੋਂ ਮੰਡੀਆਂ ਦੇ ਵਿੱਚ ਬੈਠੇ ਜਿਹੜੇ ਕਿਸਾਨ ਨੇ, ਜਿਹੜੇ ਖੱਜਲ ਹੋ ਰਹੇ ਨੇ, ਉਹ ਕੀ ਸਿਰਫ ਜਿਹੜੀਆਂ ਹਦਾਇਤਾਂ ਜਾਰੀ ਕਰ ਦੇਣ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋ ਜਾਣਗੀਆਂ? ਸ਼ਾਇਦ ਨਹੀਂ। ਨਹੀਂ, ਬੜੀ ਮੁਸ਼ਕਿਲ ਆ ਜੀ। ਤੇ ਅਖੀਰਲੇ ਸਵਾਲ ਵੱਲ ਚੱਲਦੇ ਹਾਂ। ਤੇ ਸਰੋਤੇ, ਜੇ ਤੁਹਾਡਾ ਵੀ ਕੋਈ ਸਵਾਲ ਆ, ਤੁਸੀਂ ਕਾਲ ਕਰ ਸਕਦੇ ਹੋ 4082725200, 408-272-5200। ਤੇ ਲੋਕਾਂ ਦੀ ਆਕਸੀਜਨ ਦੀ ਡਿਮਾਂਡ ਆ, ਪਰ ਇਸੇ ਦੇ ਵਿਚਾਲੇ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਬੜੀ ਸਮਾਰਟ ਹੋ ਗਈ, ਕਹਿੰਦੇ ਸਮਾਰਟ ਫੋਨ ਵੰਡੂਗੀ। ਬਿਲਕੁਲ ਜੀ। ਇੱਕ ਤਾਂ ਤੁਸੀਂ ਦੇਖੋ ਕਿ ਜਿਹੜਾ ਕਰੋਨਾ ਹੈ ਉਹਦੀ ਆੜ ਦੇ ਵਿੱਚ ਕੀ ਕੀਤਾ ਜਾਂਦਾ। ਜਦੋਂ ਕਰੋਨਾ ਆਇਆ ਸੀਗਾ ਤੇ ਕੇਂਦਰ ਦੀ ਸਰਕਾਰ ਨੇ ਆਰਡੀਨੈਂਸ ਲੈ ਆਂਦੇ ਸੀ ਖੇਤੀ ਵਾਲੇ, ਵੀ ਕਿਹੜਾ ਪਤਾ ਲੱਗਣਾ ਕਿਸੇ ਨੂੰ, ਨੱਪ ਲਓ ਲੋਕ ਜਿਹੜੇ ਦੀ। ਮੰਤਰੀ ਮੰਡਲ ਨੇ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਦੇ ਸਰਕਟ ਹਾਊਸਾਂ ਦੇ ਨਿੱਜੀ ਜਨਤਕ ਭਾਈਵਾਲੀ ਜਿਹੜੀ ਆ ਉਹਦੀ ਸਾਂਭ ਸੰਭਾਲ ਨੂੰ ਪ੍ਰਵਾਨਗੀ ਦਿੱਤੀ, ਪ੍ਰਾਈਵੇਟ ਹੱਥਾਂ 'ਚ ਦਿੱਤੇ ਜੀ 3 ਸਰਕਟ ਹਾਊਸ। ਇਹਦੇ ਵਿੱਚ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਨੂੰ ਸੂਬੇ ਦੀ ਨੋਡਲ ਏਜੰਸੀ ਜਿਹੜਾ ਉਹ ਬਣਾਇਆ ਗਿਆ। ਲੁਧਿਆਣਾ ਤੇ ਜਲੰਧਰ ਵਿਚਲੇ ਸਰਕਟ ਹਾਊਸਾਂ ਨੂੰ PPP ਢੰਗ ਦੇ ਰਾਹੀਂ ਵਿਕਸਿਤ ਕਰਨ ਦੇ ਪਿੱਛੋਂ
ਚਲਾਉਣ ਦੀ ਯੋਜਨਾ ਹੈ ਤਾਂ ਕਿ ਇਹਨਾਂ ਨੂੰ ਸਰਕਟ ਹਾਊਸ ਕਮ ਹੋਟਲ ਦੇ ਵਜੋਂ ਜਿਹੜਾ ਜੀ ਉਹ ਚਲਾਇਆ ਜਾ ਸਕੇ। ਪਹਿਲਾਂ ਆਮ ਰਾਜ ਪ੍ਰਬੰਧ ਵਿਭਾਗ ਦੇ ਵੱਲੋਂ 10 ਸਰਕਟ ਹਾਊਸ ਜਿਹੜੇ ਜੀ ਉਹ ਚਲਾਏ ਜਾ ਰਹੇ ਆ। ਹਰ ਚੀਜ਼ ਗਲੋਂ ਗਲਾਵਾਂ ਸਰਕਾਰ ਆਪਣੇ ਤੋਂ ਲਾਹ ਦੇਣਾ ਚਾਹੁੰਦੀ ਹੈ। ਉਧਰ ਪੰਜਾਬ ਮੰਤਰੀ ਮੰਡਲ ਨੇ 2021-22 ਲਈ 12ਵੀਂ ਕਲਾਸ ਦੇ 2,15,000 ਸਟੂਡੈਂਟਸ ਨੂੰ ਸਮਾਰਟਫੋਨ ਵੰਡਣ ਦੀ ਜਿਹੜੀ ਰੂਪਰੇਖਾ ਉਹਨੂੰ ਪ੍ਰਵਾਨਗੀ ਦਿੱਤੀ ਆ ਤਾਂ ਕਿ ਕੋਵਿਡ ਸੰਕਟ ਦੇ ਦੌਰਾਨ ਸਟੂਡੈਂਟਸ ਨੂੰ ਆਨਲਾਈਨ ਪੜ੍ਹਾਈ ਦੀ ਸਹੂਲਤ ਮਿਲ ਸਕੇ। ਪੰਜਾਬ ਸਮਾਰਟ ਕੰਟੈਕਟ ਸਕੀਮ ਨੂੰ ਹੁਣ 2021-22 ਲਈ 12ਵੀਂ ਕਲਾਸ ਦੇ ਵਿੱਚ ਦਾਖਲ ਹੋਏ ਸਟੂਡੈਂਟ ਤੱਕ ਅੱਗੇ ਜਿਹੜਾ ਉਹ ਵਧਾਉਣ ਦਾ ਫੈਸਲਾ ਕੀਤਾ ਗਿਆ। ਇਸ ਸਕੀਮ ਦੇ ਵਾਸਤੇ ਸਕੂਲ ਸਿੱਖਿਆ ਵਿਭਾਗ ਨੂੰ 100 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਅਲਾਟ ਕੀਤਾ ਗਿਆ। ਜਦੋਂ ਇਸ ਵੇਲੇ ਜਿਹੜੀ ਲੋੜ ਹੈ ਉਹ ਆਕਸੀਜਨ ਦੀ ਹੈ, ਆਕਸੀਜਨ ਖੁਣੋਂ ਲੋਕ ਮਰ ਰਹੇ ਆ, ਤਰ੍ਹਾਂ ਜਿਹੜੀ ਉਹ ਹੋਈ ਪਈ ਆ। ਹੈਰਾਨਗੀ ਵਾਲੀ ਗੱਲ ਇਹ ਆ ਕਿ ਸਰਕਾਰ ਜਿਹੜੀ ਆ ਉਹ ਮੰਤਰੀ ਮੰਡਲ ਦੀਆਂ ਮੀਟਿੰਗਾਂ ਦੇ ਵਿੱਚ ਮਤਲਬ ਕਿ ਜਾਂ ਤਾਂ ਸਰਕਾਰ ਇਹ ਸੋਚਦੀ ਆ ਕਿ ਲੋਕ ਮੂਰਖ ਨੇ ਕਿ ਉਹਨਾਂ ਨੂੰ ਕਿਹੜਾ ਕਿਸੇ ਚੀਜ਼ ਦਾ ਜਿਹੜਾ ਪਤਾ ਹੈ ਕਿ ਇਸ ਵੇਲੇ ਕਿਹੜੀ ਚੀਜ਼ ਚਾਹੀਦੀ ਕਿਹੜੀ ਨਹੀਂ। ਸੋ ਇਹ ਜਿਹੜਾ ਜੀ ਇਹ ਤਾਂ ਉਸ ਕਿਸਮ ਦਾ ਹੈ ਵੀ ਅਸੀਂ ਜਿਹੜੀ ਅਸਲੀਅਤ ਆ ਉਹਦੇ ਤੋਂ ਧਿਆਨ ਲੋਕਾਂ ਦਾ ਡਾਈਵਰਟ ਜਿਹੜਾ ਜੀ ਉਹ ਕਿਵੇਂ ਕਰਨਾ। ਹੁਣ ਇਸ ਵੇਲੇ ਜਿੱਥੇ ਆਪਾਂ ਸ਼ਮਸ਼ਾਨ ਘਾਟਾਂ ਦੀ ਗੱਲ ਕੀਤੀ ਵੀ ਤੁਹਾਡੇ ਕੋਲੇ ਐਂਬੂਲੈਂਸਾਂ ਨਹੀਂ ਹੈਗੀਆਂ, ਇਹਨਾਂ ਐਂਬੂਲੈਂਸਾਂ ਦੇ ਵਾਸਤੇ ਲੋਕ ਜਿਹੜੇ ਉਹ ਰੇਹੜੀਆਂ ਦੇ ਉੱਤੇ ਤੇ 3 ਵੀਲਰਾਂ ਦੇ ਉੱਤੇ ਡੈੱਡ ਬੋਡੀਜ਼ ਲਿਜਾ ਰਹੇ ਆ, ਲਾਸ਼ਾਂ ਜਿਹੜੀਆਂ ਉਹ ਢੋ ਰਹੇ ਆ। ਸਰਕਾਰ ਕਹਿੰਦੀ ਆ ਕਿ ਅਸੀਂ 100 ਕਰੋੜ ਰੁਪਈਆ ਜਾਰੀ ਕਰਤਾ ਹੈ ਕਿ ਇੱਥੇ ਸਮਾਰਟ ਫੋਨ ਜਿਹੜੇ ਆ ਉਹ ਵੱਡੇ ਜਿਹੜਾ ਜੀ ਉਹ ਜਾਣ। ਕੋਈ ਬੰਦਾ ਟੂਥ ਬਰਸ਼ ਲੈਣ ਗਿਆ ਸੀਗਾ ਦੁਕਾਨ ਤੋਂ ਤੇ ਉਹਦੇ ਮੁੰਡਾ ਦੁਕਾਨ ਤੇ ਬੈਠਾ ਸੀ, ਉਹਨੇ ਕਿਹਾ ਟੂਥ ਬਰਸ਼ ਤਾਂ ਹੈ ਨਹੀਂ, ਤੇ ਪਿਓ ਨੇ ਸਮਝਾਇਆ ਸੀਗਾ ਵੀ ਗਾਹਕ ਨੂੰ ਮੋੜਨਾ ਨੀਗਾ। ਅਗਲਾ ਜਿਹੜਾ ਗਾਹਕ ਸੀਗਾ ਉਹ ਸਾਬਣ ਲੈਣ ਦੇ ਵਾਸਤੇ ਆਇਆ ਤੇ ਉਹ ਕਹਿੰਦਾ ਵੀ ਸਾਬਣ ਤਾਂ ਹੈ ਨਹੀਂ, ਪਟਾਕੇ ਲੈ ਜਾ। ਤੋ ਇਹ ਤਾਂ ਉਹ ਗੱਲ ਹੈ ਨਾ, ਇੱਕ ਪਾਸ ਤੁਹਾਡੇ ਪੱਲੇ ਕੱਖ ਵੀ ਨਹੀਂ ਹੈਗਾ, ਤੁਹਾਡੇ ਕੋਲ ਐਂਬੂਲੈਂਸ ਤੱਕ ਨਹੀਂ ਹੈਗੀ, ਤੁਸੀਂ 100 ਕਰੋੜ ਰੁਪਈਆ ਬਜਟ ਅਲਾਟ ਕਰ ਰਹੇ ਹੋ ਸਮਾਰਟਫੋਨ ਜਿਹੜਾ ਉਹ ਵੰਡਣ ਦੇ ਵਾਸਤੇ। ਜੇ ਲੋਕ ਰਹਿਣਗੇ, ਜੇ ਲੋਕ ਜਿਉਂਦੇ ਰਹਿਣਗੇ ਤੇ ਸਮਾਰਟਫੋਨ ਆਪ ਵੀ ਜਿਹੜਾ ਜੀ ਉਹ ਲੈ ਲੈਣਗੇ। ਇਹ ਕਹਾਣੀ ਸ਼ਾਇਦ ਬਾਹਰਲੇ ਘਰਾਂ ਦੇ ਵਿੱਚ ਰਹਿ ਕੇ, ਹਵੇਲੀਆਂ ਦੇ ਵਿੱਚ ਰਹਿ ਕੇ ਜਿਹੜਾ ਜੀ ਉਹ ਅਸਲੀਅਤ ਪਤਾ ਹੀ ਨਹੀਂ ਲੱਗ ਰਹੀ ਕਿ ਗਰਾਊਂਡ ਦੇ ਉੱਤੇ ਕੀ ਬਣਿਆ। ਬਿਲਕੁਲ ਜੀ ਬਿਲਕੁਲ, ਲੋਕਾਂ ਨੂੰ ਵੀ ਹੁਣ ਅੱਖਾਂ ਖੋਲ੍ਹਣ ਦੀ ਲੋੜ ਹੈ। ਤਾਂ ਸਰੋਤਿਆਂ ਨੇ ਇੱਕ ਬ੍ਰੇਕ ਤੋਂ ਬਾਅਦ 4082725200 ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰਕੇ ਤੁਸੀਂ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਆ। ਇੱਕ ਬ੍ਰੇਕ ਤੋਂ ਬਾਅਦ सुन रहे हो पंजाबी रेडियो USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਬਲਤਿਸਪਨ ਹੁੰਦੇ ਆ ਤੇ ਤੁਸੀਂ ਹੁਣ ਕੋਈ ਵੀ ਤੁਹਾਡਾ ਸਵਾਲ ਆ ਕਰ ਸਕਦੇ ਆ। ਦੁਬਾਰਾ ਜੁੜ ਚੁੱਕੇ ਨੇ ਬਲਤਿਸਪਨ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਗੱਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਸਰੋਤਿਓ ਤੁਸੀਂ ਕਾਲ ਕਰ ਸਕਦੇ ਆ 408-272-5200। ਸਾਡੇ ਨਾਲ ਜੁੜ ਚੁੱਕੇ ਨੇ ਜਤਿੰਦਰਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਜਿਹੜਾ ਪੰਨੂ ਸਾਹਿਬ ਨੇ ਹੁਣ ਨਿਊਜ਼ ਦਿੱਤੀ ਆ ਵੀ ਕੋਰਟ ਨੇ ਇਸ ਤਰ੍ਹਾਂ ਆਪਣੇ ਚੋਣ ਕਮਿਸ਼ਨ ਨੂੰ ਦੋਸ਼ੀ ਠਹਿਰਾਤਾ ਜੀ, ਪਰ ਮੈਨੂੰ ਲੱਗਦਾ ਕਿ ਇਹਨਾਂ ਨੇ ਜਿਹੜੀ ਮੋਦੀ ਸਰਕਾਰ ਆ ਇਹਨੂੰ ਬਰੀ ਕਰਨ ਦੇ ਲਈ ਉਹਨੂੰ ਦੋਸ਼ੀ ਠਹਿਰਾਤਾ। ਤੇ ਜਿਹੜੇ ਅਗਲਾ ਪਲਾਨ ਆ ਇਹਨਾਂ ਦਾ ਕਿ ਕੋਵਿਡ-19 ਦੇ ਆੜ ਦੇ ਹੇਠ ਇਹਨਾਂ ਨੇ ਕੋਵਿਡ-19 ਪ੍ਰੋਟੋਕੋਲ ਫਾਲੋ ਕਰਨ ਦੇ ਲਈ ਕਹਿਤਾ, ਤੇ ਜਦੋਂ ਇਹਨਾਂ ਨੇ ਗਿਣਤੀ ਕਰਨੀ ਆ ਉਸ ਟਾਈਮ ਇਹਨਾਂ ਨੇ ਕਿਸੇ ਨੂੰ ਨੇੜੇ ਨਹੀਂ ਹੋਣ ਦੇਣਾ ਤੇ ਆਪਣੇ ਮੁਤਾਬਕ ਇਹਨਾਂ ਨੇ ਉਹਦੇ ਵਿੱਚ ਅਲਟਰੇਸ਼ਨ ਜਿਵੇਂ ਲਾ ਲਓ ਜਾਂ ਆਪਣੇ ਰਿਜ਼ਲਟ ਨੇ ਆਪਣੇ ਮੁਤਾਬਕ ਕੱਢਣੇ ਨੇ। ਕਿਉਂਕਿ ਤੁਸੀਂ ਦੇਖੋ ਬਿਹਾਰ ਦੇ ਵਿੱਚ ਵੀ ਇਹਨਾਂ ਨੇ 12 ਵਜੇ ਤੋਂ ਬਾਅਦ ਦੇਖੋ ਕੀ ਕੁਛ ਰਿਜ਼ਲਟਾਂ ਦੇ ਵਿੱਚ ਕੀਤਾ। ਮੇਰਾ ਇਹੀ ਖਦਸ਼ਾ ਕਿ ਜ਼ਰੂਰ ਇਹ ਜਿਹੜਾ ਕੋਰਟ ਆ ਉਹਨੇ ਮੋਦੀ ਸਰਕਾਰ ਦੇ ਲਈ ਹੀ ਕੰਮ ਕੀਤਾ ਜੀ। ਥੈਂਕ ਯੂ ਜੀ। ਇੱਕ ਤਾਂ ਜੀ ਦੋਸ਼ੀ ਨਹੀਂ ਠਹਿਰਾਇਆ ਕਿਸੇ ਨੂੰ, ਦੋਸ਼ੀ ਜਿਹੜੀਆਂ ਉਹਦੇ ਵਾਸਤੇ ਟਰਾਇਲ ਚੱਲਦਾ ਹੁੰਦਾ ਅਦਾਲਤ ਦੇ ਵਿੱਚ, ਫਿਰ ਦੋਸ਼ੀ ਜਾਂ ਬਰੀ ਜਿਹੜਾ ਉਹ ਹੁੰਦਾ। ਇਹ ਮਹਿਜ਼ ਟਿੱਪਣੀਆਂ ਨੇ ਹਾਈ ਕੋਰਟ ਦੀਆਂ। ਉਹਨੇ ਕਤਲ ਦਾ ਮੁਕੱਦਮਾ ਦਰਜ ਨਹੀਂ ਕੀਤਾ। ਉਹਨੇ ਕਿਹਾ ਕਿ ਕਿਉਂ ਨਾ ਤੁਹਾਡੇ ਉੱਤੇ ਕਤਲ ਦੇ ਮੁਕੱਦਮੇ ਜਿਹੜੇ ਉਹ ਦਰਜ ਕੀਤੇ ਜਾਣ। ਇਹੋ ਜਿਹੇ ਜਿਹੜੇ ਮਾਮਲੇ ਹੁੰਦੇ ਆ ਜਾਂ ਤਾਂ ਸੂਓ ਮੋਟੋ ਜਿਹੜਾ ਲਿਆ ਜਾਂਦਾ ਜਾਂ ਫਿਰ ਜਿਹੜੀ PIL ਹੁੰਦੀ ਆ ਉਹਦੇ ਉੱਤੇ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ। ਹੁਣ ਸਵਾਲ ਇਹ ਆ ਵੀ ਜੇ ਅਦਾਲਤਾਂ ਬੋਲਦੀਆਂ ਨਹੀਂ ਅਸੀਂ ਫਿਰ ਸਵਾਲ ਖੜਾ ਕਰਦੇ ਆ, ਜੇ ਬੋਲਦੀਆਂ ਨੇ ਤੇ ਫਿਰ ਸਵਾਲ ਜਿਹੜਾ ਜੀ ਉਹ ਖੜਾ ਕਰਦੇ। ਹੁਣ ਇਹਦੀ ਵਜ੍ਹਾ ਕਰਕੇ ਆ ਜਿਹੜਾ ਜੀ ਉਹ ਕੀਤਾ ਗਿਆ ਹੋ ਸਕਦਾ।
ਮੈਂ ਸਮਝਦਾ ਹੈ ਕਿ ਜਿਹੜੇ ਇਹ ਹਾਈ ਕੋਰਟਾਂ ਨੇ ਜਿਹੜੀਆਂ ਬੋਲ ਰਹੀਆਂ ਨੇ, ਹੁਣ ਦਿੱਲੀ ਵਾਲੀ ਹਾਈ ਕੋਰਟ ਨੇ ਇਹ ਕਿਹਾ ਵੀ ਜਾਵੇ ਚਾਹੇ ਚੋਰੀ ਕਰਕੇ ਲਿਆਓ, ਜਿੱਥੋਂ ਮਰਜ਼ੀ ਲਿਆਓ, ਜਾਂ ਅਸੀਂ ਫਾਹਾ ਦੇ ਦਿਆਂਗੇ ਜੇ ਕਾਲਾ ਬਾਜ਼ਾਰੀ ਕੀਤੀ। ਇਹ ਵੀ ਕਿਤੇ ਜਿਹੜਾ ਜੀ ਉਹ ਭਾਜਪਾ ਨੂੰ ਜਿਤਾਉਣ ਦੇ ਵਾਸਤੇ ਟਿੱਪਣੀਆਂ ਕੀਤੀਆਂ ਨੇ। ਆਪਾਂ ਨੂੰ ਇੰਨਾ ਵੀ ਨੈਗੇਟਿਵ ਨਹੀਂ ਜਿਹੜਾ ਜੀ ਉਹ ਹੋ ਜਾਣਾ ਚਾਹੀਦਾ। ਆਈ ਥਿੰਕ ਜੇ ਹਾਈ ਕੋਰਟ, ਇਹ 7ਵੀਂ ਹਾਈ ਕੋਰਟ ਹੈ ਜਿਹਨੇ ਕਰੋਨਾ ਵਾਲੇ ਮਾਮਲੇ ਦੇ ਉੱਤੇ ਬੋਲਿਆ ਜੀ, ਕੋਈ ਬੋਲਿਆ ਤਾਂ ਹੈ ਜਿਹੜਾ ਚੋਣ ਕਮਿਸ਼ਨ ਦੇ ਅਗੇਂਸਟ, ਨਹੀਂ ਤਾਂ ਇੱਥੇ ਤਾਂ ਸਾਰਿਆਂ ਨੇ ਮੂੰਹ ਬੰਦ ਕੀਤੇ ਹੋਏ ਆ। ਹੁਣ ਆਪਾਂ ਇਹ ਕਹਿਣ ਲੱਗੇ ਵੀ ਸਾਨੂੰ ਇਹ ਲੱਗਦਾ ਵੀ ਉਦੋਂ ਕੋਈ ਇਕੱਠੇ ਨਾ ਹੋਣ ਤੇ ਇਸ ਕਰਕੇ ਉਹਦੇ ਵਿੱਚ ਮਸ਼ੀਨਾਂ, ਮੈਂ ਕਹਿੰਦਾ ਜੀ ਮਸ਼ੀਨਾਂ 'ਚ ਗੜਬੜ ਕਰਕੇ ਜਿੱਤ ਲੈਣ ਜੀ। ਪੰਜੇ ਦੇ ਪੰਜੇ ਰਾਜ ਭਾਰਤੀ ਜਨਤਾ ਪਾਰਟੀ ਨੂੰ ਆ ਜਾਣ ਜੀ। ਲਾਸ਼ਾਂ ਦੇ ਉੱਤੇ ਰਾਜਨੀਤੀ ਕਰ ਰਹੇ ਆ। ਅਸਲੀਅਤ ਤਾਂ ਜਿਹੜੀ ਉਹ ਸਾਹਮਣੇ ਆ ਚੁੱਕੀ ਹੋਈ ਆ। ਨਾ ਤਾਂ ਹੁਣ ਕੋਈ ਈਵੀਐਮ ਮੁੱਦਾ ਰਿਹਾ, ਨਾ ਉੱਥੇ ਰਾਜ ਨੂੰ ਜਿੱਤਣਾ ਕੋਈ ਜਿਹੜਾ ਜੀ ਉਹ ਮੁੱਦਾ ਰਿਹਾ। ਸ਼ਮਸ਼ਾਨ ਘਾਟਾਂ ਦੀ ਰਾਜਨੀਤੀ ਆ, ਕਰ ਲੈਣ ਦਿਓ। ਉੱਥੋਂ ਵੀ ਜੇਕਰ ਇਹਨਾਂ ਦਾ ਜਿਹੜਾ ਜੀ ਉਹ ਪੂਰਾ ਹੁੰਦਾ ਤੇ ਉਹ ਹੋ ਜਾਵੇ, ਕੋਈ ਗੱਲ ਨਹੀਂ। ਅਸਲੀਅਤ ਜੋ ਅੰਤਰਰਾਸ਼ਟਰੀ ਮੀਡੀਆ ਨੇ ਜਿਹੜੇ ਸਾਹਮਣੇ ਲਿਆਤੀ, ਮੈਂ ਤੁਹਾਨੂੰ ਵਿਸਤਾਰ ਦੇ ਵਿੱਚ ਜਿਹੜਾ ਜੀ ਉਹ ਦੱਸਿਆ। ਇਸ ਕਰਕੇ ਇੰਨਾ ਵੀ ਨੈਗੇਟਿਵ ਜਿਹੜਾ ਜੀ ਉਹ ਨਾ ਹੋ ਕਿ ਆਹ ਹੋਇਆ ਤਾਂ ਆਹ ਹੋ ਜਾਊਗਾ, ਆਹ ਹੋਇਆ ਤਾਂ ਆਹ ਹੋਊਗਾ ਜੀ। ਅਮਰਜੀਤ ਸਿੰਘ ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸੱਚੀ ਪਨੂ ਸਾਹਿਬ, ਤਾਂ ਤੁਸੀਂ ਜਾਣਦੇ ਹੋ ਜਿਹੜਾ ਪੰਜਾਬੀ ਰੇਡੀਓ USA ਬਹੁਤ ਵਧੀਆ ਪੰਜਾਬੀਆਂ ਦਾ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਮੰਚ ਆ। ਮੇਰੀ ਇੱਕ ਬੇਨਤੀ ਹੈ ਵੀ ਇਹਦੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਗੈਰ ਮਿਆਰੀ ਜਾਂ ਬੇਹੂਦਾ ਸਵਾਲ ਕਰਨ ਤੇ ਪਾਬੰਦੀ ਹੋਣੀ ਚਾਹੀਦੀ, ਜਾਂ ਭੈਣ ਜੀ ਨੂੰ ਬੇਨਤੀ ਹੈ ਕਿ ਵਿੱਚੋਂ ਕੱਟ ਲਿਆ ਕਰਨ। ਮੇਰਾ ਇਸ਼ਾਰਾ 2 ਹਫ਼ਤੇ ਪਹਿਲਾਂ ਕਿਸੇ ਵੀਰ ਨੂੰ ਇੱਕ ਬਲਾਤਕਾਰੀ ਨਿਸ਼ਾਨ ਸਿੰਘ ਬਾਰੇ ਪੁੱਛੇ ਗਏ ਇੱਕ ਬੜੇ ਹੀ ਹੋਰ ਤਰ੍ਹਾਂ ਦੇ ਸਵਾਲ ਬਾਰੇ ਆ। ਪਲੀਜ਼ ਜੀ। ਅਮਰਜੀਤ ਸਿੰਘ ਜੀ, ਉਹਨੇ ਸੁਣ ਹੀ ਲਿਆ ਹੋਣਾ ਲਾਈਨ ਤੇ ਤਾਂ ਨੈਕਸਟ ਹੋਰ ਸਵਾਲ ਤਾਂ ਨਹੀਂ ਤੁਹਾਡਾ ਕੋਈ? ਨਹੀਂ, ਬਸ ਮੈਂ ਬੇਨਤੀ ਕਰਦਾ ਸਾਰਿਆਂ ਵੀਰਾਂ ਨੂੰ ਵੀ ਚਲੋ ਗੈਰ ਮਿਆਰੀ ਸਵਾਲ ਤੁਸੀਂ ਨਾ ਕਰਿਆ ਕਰੋ। ਥੈਂਕ ਯੂ। ਕਰਮਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਕੋਈ ਨਹੀਂ, ਮੈਂ ਛੋਟੇ ਜਿਹੇ ਮੇਰਾ ਮੈਸੇਜ ਹੈਗਾ ਆ ਤੇ ਕਰੋਨਾ ਬਾਰੇ ਹੈਗਾ। ਮੇਰਾ ਮੈਸੇਜ ਹੈਗਾ, ਰੱਬ ਨਾ ਕਰੇ ਕਿਸੇ ਨੂੰ ਕਰੋਨਾ ਹੋਵੇ। ਜੇ ਕਿਤੇ ਹੋ ਵੀ ਜਾਂਦਾ ਨਾ, ਉਹਦੇ ਨਾਲ ਲੜੋ, ਡਰੋ ਨਾ। ਭੈਣ ਜੀ, ਜਦੋਂ ਸਾਨੂੰ ਹੋਇਆ ਸੀ ਦੋਨਾਂ, ਮੈਨੂੰ ਤੇ ਮੇਰੀ ਵਾਈਫ ਨੂੰ, ਅਸੀਂ ਤੁਹਾਨੂੰ ਫੋਨ ਕੀਤਾ ਤੇ ਸਾਨੂੰ ਹੌਸਲਾ ਦਿੱਤਾ। ਤੇ ਇਸ ਕਰਕੇ ਇਹਦੇ ਨਾਲ ਲੜੋ, ਘਬਰਾਓ ਨਾ। ਮੈਂ ਇੱਥੇ ਸਾਡਾ ਕੋਈ ਵੀ ਨਹੀਂ ਸੀਗਾ। ਮੇਰੇ 2-3 ਛੋਟੇ ਬੱਚੇ ਨੇ, ਉਹਨਾਂ ਨੇ ਮੇਰੀ ਇੰਨੀ ਸੇਵਾ ਕੀਤੀ ਦੋਨਾਂ ਦੀ। ਮੇਰੀ ਕੁੜੀ 13 ਸਾਲ ਦੀ, ਉਹਨੇ ਮਾਂ ਦੀਆਂ ਲੱਤਾਂ ਘੁੱਟੀਆਂ। ਮੇਰਾ ਮੁੰਡਾ 10 ਸਾਲ ਦਾ, ਉਹਨੇ ਇੰਨੀਆਂ ਲੱਤਾਂ ਘੁੱਟ ਕੇ ਸਾਨੂੰ 102 103 ਬੁਖਾਰ, ਅਸੀਂ ਘਬਰਾ ਗਏ ਹੁਣ ਕੀ ਹੋਏਗਾ। ਪਰ ਨਹੀਂ ਭੈਣ ਜੀ, ਜਦੋਂ ਅਸੀਂ ਤੁਹਾਨੂੰ ਫੋਨ ਕੀਤਾ ਸੀਗਾ ਕਰਨ ਵੀ ਇਹਦੇ ਨਾਲ ਘਬਰਾਣਾ, ਡਰਨਾ, ਇਹਦੇ ਨਾਲ ਲੜੋ, ਇਹਦੇ ਨਾਲ ਲੜੋ, ਇਹਨੂੰ ਲੜੋ, ਇਹਨੂੰ ਤੋੜੋ, ਮਾਰੋ ਇਹਨੂੰ। ਮਤਲਬ ਕਿ ਜੇ ਤੁਹਾਡੇ ਕਿਸੇ ਰਿਸ਼ਤੇਦਾਰ ਹੁੰਦਾ ਨਾ, ਉਹ ਤੋਂ ਡਰੋ ਨਾ, ਉਹਨੂੰ ਲੱਤਾਂ ਬਾਹਾਂ ਘੁੱਟੋਦੀਆਂ, ਕਿਉਂ ਇਹਦੇ ਵਿੱਚ ਲੱਤਾਂ ਬੜੀਆਂ ਪੀੜ ਹੁੰਦੀਆਂ, ਲੱਕ ਬੜਾ ਪੀੜ ਹੁੰਦਾ ਤੇ ਬੰਦਾ ਘਬਰਾ ਜਾਂਦਾ, ਦਿਲ ਛੱਡ ਜਾਂਦਾ ਹੈ। ਥੈਂਕ ਯੂ। ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਹਰਜੀਤ। ਚਲੋ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਭ ਤੋਂ ਪਹਿਲਾਂ ਸਰੋਤੇ ਦੇ ਨਾਲ ਹੀ ਰਲਦਾ ਮਿਲਦਾ ਕੁਐਸਚਨ ਆ। ਜਿੱਦਾਂ ਕੋਰਟਾਂ ਨੇ ਟਿੱਪਣੀਆਂ ਕੀਤੀਆਂ ਹੈਗੀਆਂ, 7-8 ਕੋਰਟਾਂ ਨੇ ਟਿੱਪਣੀਆਂ ਕੀਤੀਆਂ ਨਾ ਚੋਣ ਕਮਿਸ਼ਨ ਦੇ ਵਿਰੁੱਧ, ਇਹ ਕੋਈ ਰਿਟਨ ਦੇ ਵਿੱਚ ਰੂਪ ਦੇ ਵਿੱਚ ਕੋਈ ਐਕਸ਼ਨ ਨਹੀਂ ਲੈ ਸਕਦੇ ਇਹਨਾਂ ਤੇ, ਤਾਂ ਕਿ ਕੋਈ ਥੋੜਾ ਬਹੁਤ ਸਬਕ ਮਿਲੇ ਇਹਨਾਂ ਨੂੰ? ਥੈਂਕ ਯੂ। ਕਿਉਂ ਟਿੱਪਣੀਆਂ ਜਿਹੜੀਆਂ ਉਹ ਟਿੱਪਣੀਆਂ ਰਹਿ ਜਾਂਦੀਆਂ ਜੀ। ਥੈਂਕ ਯੂ। ਦੇਖੋ, ਲੈਣ ਨੂੰ ਤਾਂ ਜਿਹੜਾ ਜੀ ਉਹ ਲੈ ਸਕਦੇ ਆ, ਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੇ, ਇਹ ਅੱਗੇ ਜਾ ਕੇ ਜੇ ਕੋਈ ਕੇਸ ਹੁੰਦਾ ਤੇ ਉਹਦੇ ਵਿੱਚ ਕਾਫੀ ਸਹਾਈ ਹੁੰਦੀਆਂ ਨੇ, ਕਿਉਂਕਿ ਔਨ ਰਿਕਾਰਡ ਆ ਜਾਂਦਾ ਜੀ। ਜੇ ਮੰਨ ਲਓ ਕੱਲ ਨੂੰ ਕਿਸੇ ਹੋਰ ਜਗ੍ਹਾ ਦੇ ਉੱਤੇ ਇਲੈਕਸ਼ਨ ਹੁੰਦੀਆਂ ਨੇ, ਤਾਂ ਉੱਥੇ ਜਿਹੜੀਆਂ ਚੋਣ ਰੈਲੀਆਂ ਨੇ ਉਹਦੇ ਉੱਤੇ ਪਾਬੰਦੀਆਂ ਲਾਉਣ ਦੇ ਵਾਸਤੇ ਜੇ ਮੰਨ ਲਓ ਕੋਈ ਪਟੀਸ਼ਨ ਪੈਂਦੀ ਆ ਕਿਸੇ ਉੱਥੋਂ ਦੀ ਹਾਈ ਕੋਰਟ ਦੇ ਵਿੱਚ, ਜਿਹੜੇ ਵੀ ਸੂਬੇ ਦੇ ਵਿੱਚ ਹੋ ਰਹੀਆਂ ਨੇ, ਜਾਂ ਸੁਪਰੀਮ ਕੋਰਟ ਦੇ ਵਿੱਚ ਕੋਈ ਪਟੀਸ਼ਨ ਜਿਹੜੀ ਆ ਉਹ ਪੈਂਦੀ ਆ ਮੁਲਕ ਦੇ ਵਿੱਚ ਚੋਣਾਂ ਦੇ ਵਾਸਤੇ, ਸਪੋਜ਼ ਉੱਥੇ ਇਹ ਲੱਗਣਗੀਆਂ ਜੀ ਨਾਲ ਉਹਦੇ ਉੱਤੇ। ਇਹਦਾ ਇੰਨਾ ਜਿਹੜਾ ਜੀ ਉਹ ਫਾਇਦਾ ਹੋ ਜਾਂਦਾ। ਕਰਨ ਨੂੰ ਤਾਂ ਹਾਈ ਕੋਰਟ ਜਿਹੜੀ ਉਹ ਕਰ ਸਕਦੀ ਹੈ ਜੀ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਉਹਨੇ ਸ਼ੀਸ਼ਾ ਜਿਹੜਾ ਜੀ ਉਹ ਵਿਖਾਇਆ। ਆਈ ਥਿੰਕ ਇਹ ਚੋਣ ਕਮਿਸ਼ਨ ਨੂੰ ਸ਼ੀਸ਼ਾ ਨਹੀਂ ਹੈਗਾ, ਇਹ ਸ਼ੀਸ਼ਾ ਸਰਕਾਰ ਨੂੰ ਆ ਅਸਲ ਦੇ ਵਿੱਚ ਜਿਹੜਾ ਜੀ। ਬਈ ਜੇ ਡਾਂਗ ਲੈ ਕੇ ਤੁਹਾਡੇ ਮਗਰ ਪਏ, ਤੁਸੀਂ ਤਾਂ ਹੀ ਹਟੋਗੇ ਜੀ। ਹੁਣ ਰੈਲੀਆਂ ਕੌਣ ਕਰਦਾ ਰਿਹਾ ਜੀ? ਸਭ ਨੂੰ ਪਤਾ ਰੈਲੀਆਂ ਕਿਹਨੇ ਕੀਤੀਆਂ ਨੇ, 2 ਬੰਦਿਆਂ ਨੇ ਕੀਤੀਆਂ ਨੇ ਮੈਕਸਿਮਮ ਰੈਲੀਆਂ। ਜਿੱਦ ਕੇ ਮੁੜ ਕੇ ਮਮਤਾ ਬੈਨਰਜੀ ਨੇ ਕੀਤੀਆਂ ਨੇ, ਉਹ ਚਾਹੇ ਪ੍ਰਧਾਨ ਮੰਤਰੀ ਨੇ ਤੇ ਚਾਹੇ ਗ੍ਰਹਿ ਮੰਤਰੀ ਨੇ। ਰੋਡ ਸ਼ੋਅ ਉਹਨਾਂ ਨੇ ਕੀਤੇ ਆ, ਰੈਲੀਆਂ ਵੱਡੀਆਂ ਉਹਨਾਂ ਨੇ ਕੀਤੀਆਂ। ਸਿੱਧੇ ਰੂਪ ਦੇ ਵਿੱਚ 7 ਹਾਈ ਕੋਰਟਾਂ ਨੇ ਜਿਹੜਾ ਜੀ ਜੋ ਕੁਝ ਬੋਲਿਆ, ਜਾਂ ਮਦਰਾਸ ਵਾਲਾ ਜਿਹੜਾ ਹਾਈ ਕੋਰਟ ਹੈ, ਜਿਹੜੀਆਂ ਉਹਦੀਆਂ ਟਿੱਪਣੀਆਂ ਨੇ, ਉਹ ਸਿੱਧੇ ਰੂਪ ਦੇ ਵਿੱਚ ਇਹ ਵੱਡੀਆਂ ਰੈਲੀਆਂ ਕਰਨ ਵਾਲਿਆਂ ਨੂੰ ਹੀ ਚਿਤਾਇਆ ਕਿ ਤੁਹਾਡਾ ਚੋਣ ਕਮਿਸ਼ਨ ਫੇਲ ਹੈ। ਉਹਨੇ ਨਹੀਂ ਤੁਹਾਨੂੰ ਰੋਕਿਆ, ਪਰ ਰੁਕੇ ਤੁਸੀਂ ਵੀ ਨਹੀਂ। ਸਿੱਧੇ ਰੂਪ ਦੇ ਵਿੱਚ ਜਿਹੜਾ ਜੀ ਉਹ ਕਹਿਤਾ। ਗੱਲ ਤਾਂ ਸਮਝਦੀ ਹੁੰਦੀ ਹੈ ਨਾ, ਜਿਹੜਾ ਸਿਆਣਾ ਬੰਦਾ ਉਹਨੂੰ ਇਸ਼ਾਰਾ ਹੀ ਬਹੁਤ ਹੁੰਦਾ ਜੇ ਉਹ ਸਮਝ ਜਵੇ, ਪਰ ਇੱਥੇ ਸਮਝਣ ਵਾਲੀ ਕੋਈ ਗੱਲ ਹੈ ਨਹੀਂ ਜੀ। ਪੌਲ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਥੋੜ੍ਹਾ ਭਾਈ ਮੈਕਸ ਕੁਐਸਚਨ ਕੀਤਾ, ਮੈਂ ਉਹਨੂੰ ਵਿੱਚ ਮਿਕਸ ਕਰਨਾ ਚਾਹੁੰਦਾ ਰਿਹਾ। ਹੁਣ ਇੱਕ ਆਪਣੇ ਸੁਪਰੀਮ ਕੋਰਟ ਕਹਿੰਦੀ ਵੀ ਇਹਨਾਂ ਦੇ ਕਤਲ ਦਾ ਹੋਣਾ ਚਾਹੀਦਾ ਇਲੈਕਸ਼ਨ ਕਮਿਸ਼ਨ 'ਤੇ। ਕੀ ਸੁਪਰੀਮ ਕੋਰਟ 'ਤੇ ਵੀ ਜਿਹੜੇ ਉੱਦਾਂ ਦੇ ਲਾ ਪਾਸ ਕਰਦੇ ਜੀ ਆਪਣੇ, ਜਿਵੇਂ ਨਿਸ਼ਾਨ ਸਿੰਘ ਸ਼ਰੂਤੀ ਸਿਚੁਏਸ਼ਨ, ਉਹਨੂੰ ਇੱਕ ਪਾਸੇ ਇਨਕਰੇਜ ਕਰਦੇ ਆ, ਉਹਨਾਂ ਨੂੰ ਸੇਫ ਹਾਊਸ ਦਿੰਦੇ ਆ, ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਆ। ਦੂਜੇ ਪਾਸੇ ਜਿਹੜੀ ਪੋਲੀਟੀਕਲ ਪਾਰਟੀ ਸੋਸ਼ਲ ਵੈਲਿਊਜ਼ ਨੂੰ ਪ੍ਰਮੋਟ ਕਰਦੀ ਆ, ਜੇ ਉਹਨਾਂ ਦੇ ਬੱਚੇ ਉਹਦੇ ਵਿੱਚ ਇੰਡਲਜ ਹੁੰਦੇ ਆ, ਉਹਦੇ ਵਿੱਚ ਧੱਸਦੇ ਆ, ਫਿਰ ਕਹਿੰਦੇ ਵੀ ਇਹਨੂੰ ਡਿਸਟਰੋਏ ਕਰੋ ਇਹਨਾਂ ਦੀ ਫੈਮਿਲੀ ਨੂੰ, ਕਿਉਂਕਿ ਉਹ ਹੀ ਬਿਲੋਂਗ ਟੂ ਸਰਟਨ ਜਿਹੜੀ ਪੋਲੀਟੀਕਲ ਜਿਹੜੀ ਆਊਟਫਿਟ ਹੈ ਕਰੇ। ਮੈਂ ਇਹੀ ਪੁੱਛਣਾ ਚਾਹੁੰਦਾ। ਥੈਂਕ ਯੂ। ਦੇਖੋ ਪੌਲ ਜੀ, ਮੇਰਾ ਖਿਆਲ ਜਿਹੜੇ ਪਹਿਲਾਂ ਸਰੋਤੇ ਬੋਲੇ ਸੀ, ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣੀ, ਇਸ ਕਰਕੇ ਜਿਹੜਾ ਤੁਸੀਂ ਬਾਰ-ਬਾਰ ਹਰ ਹਫਤੇ ਨਿਸ਼ਾਨ ਸਿੰਘ ਨੂੰ ਵਿੱਚ ਲੈ ਆਉਂਦੇ ਹੋ, ਜਾਂ ਤਾਂ ਕਿਸੇ ਦਿਨ ਇਹ ਦੱਸ ਦਿਓ ਕਿ ਨਿਸ਼ਾਨ ਸਿੰਘ ਨਾਲ ਜਾਂ ਉਹ ਜਿਹੜੀ ਨਾਬਾਲਗ ਲੜਕੀ ਸੀ ਉਹਦੇ ਨਾਲ ਕੀ ਦੁਸ਼ਮਣੀ ਕੀ ਹੈ ਤੁਹਾਡੀ ਜੀ, ਉਹਨੂੰ ਤੁਸੀਂ ਕਿਉਂ ਪ੍ਰਮੋਟ ਕਰਨਾ ਚਾਹੁੰਦੇ ਹੋ? ਸੁਪਰੀਮ ਕੋਰਟ ਨੇ ਕੁਝ ਨਹੀਂ ਕੀਤਾ ਜੀ, ਸੁਪਰੀਮ ਕੋਰਟ ਨੇ ਕਿਸੇ ਨੂੰ ਦੋਸ਼ੀ ਨਹੀਂ ਕਿਹਾ, ਇਹ ਤਾਂ ਹਾਈ ਕੋਰਟ ਦੀਆਂ ਟਿੱਪਣੀਆਂ ਨੇ। ਨਾ ਤਾਂ ਤੁਸੀਂ ਗੱਲ ਜਿਹੜੀ ਉਹ ਤਰੀਕੇ ਨਾਲ ਸੁਣਦੇ ਹੋ, ਔਰ ਸਿਰਫ ਇਹੀ ਤਰੀਕਾ ਹੋਊਗਾ ਜੀ ਵੀ ਜੇ ਤੁਸੀਂ ਉਹਨੂੰ ਲਿਆ ਕੇ ਵਿੱਚ ਫੇਰ ਗੱਲ ਕਰਦੇ ਹੋ ਤਾਂ ਮੈਂ ਜਵਾਬ ਦੇਣ ਤੋਂ ਹੀ ਇਨਕਾਰ ਜਿਹੜਾ ਜੀ ਉਹ ਕਰ ਦਵਾਂ ਕਿ ਉਸ ਮਸਲੇ ਦੇ ਉੱਤੇ ਮੈਂ ਤੁਹਾਡਾ ਜਦੋਂ ਬਾਰ-ਬਾਰ ਉਹਦਾ ਤੁਸੀਂ ਜ਼ਿਕਰ ਕਰਦੇ ਹੋ ਉਹਦਾ ਜਵਾਬ ਹੀ ਨਾ ਦਿਓ। ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਦੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਮੇਰੇ ਹਿਸਾਬ ਤਾਂ 3 ਬੰਦੇ ਜ਼ਿੰਮੇਵਾਰ ਆ ਜਿਹੜਾ ਕਰੋਨਾ ਫੈਲਾਉਣ ਦੇ ਵਿੱਚ, ਤੇ ਇਹਨਾਂ ਤੇ ਕੇਸ ਹੋਣਾ ਚਾਹੀਦਾ। ਇੱਕ ਤਾਂ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ, ਤੇ ਦੂਜਾ ਗ੍ਰਹਿ ਮੰਤਰੀ, ਤੇ ਤੀਜਾ ਜਿਹੜਾ ਸਿਹਤ ਮੰਤਰੀ ਹੈ ਹਰਸ਼ਵਰਧਨ, ਤੇ ਇਹਨਾਂ ਤੇ ਕੇਸ ਹੋਣਾ ਚਾਹੀਦਾ। ਇਹ ਜ਼ਿੰਮੇਵਾਰ ਹੈ। ਇਹਨਾਂ ਨੇ ਜੇ ਕੋਈ ਪ੍ਰਬੰਧ ਨਹੀਂ ਕੀਤੇ, ਕੋਈ ਲੋਕੀ ਹਾਂ ਹੋਈ ਪਈ ਸੀ ਸਾਰੀ ਵੀ ਮਰ ਗਏ, ਉਹ ਕੀ ਹੋ ਗਿਆ, ਉਹ ਪ੍ਰਬੰਧ ਨਹੀਂ ਤੁਹਾਡੇ ਕੋਲ, ਕੋਈ ਕਾਹੇ ਦਾ ਨਹੀਂ। ਇਹਨਾਂ ਨੇ ਆਪਦਾ ਇਲੈਕਸ਼ਨ ਦੇ ਵਿੱਚ ਹੀ ਜ਼ੋਰ ਲਾਈ ਗਏ, ਇਹ ਥਾਲੀਆਂ ਵਜਵਾਈ ਗਏ, ਤੇ ਕੋਈ ਜਿਹੜੇ ਅੰਨੇ ਭਗਤ ਸੀ ਇਹਨਾਂ ਦੇ, ਉਹ ਗਾਈਆਂ ਦਾ ਮੂਤ ਪੀ ਲਓ, ਗੋਹਾ ਖਾ ਲਓ, ਫਲਾਨਾ ਲੇਪ ਕਰ ਲਓ, ਐ ਹੋ ਜਾਊਗਾ। ਤੇ ਦੂਜਾ ਨੰਬਰ ਹੈ ਜੀ ਪੰਜਾਬ ਦੀ ਜਿਹੜੀ ਸਿਆਸਤ ਆ, ਇਹਨਾਂ ਦੇ ਬੇਅਦਬੀ ਤੇ ਅਸਤੀਫੇ ਦਿੰਦੇ ਤੇ ਸਾਰੇ ਦੇਣ ਖਿੱਕ ਵੱਢੋ, ਜਿਹੜੇ ਕਹਿੰਦੇ ਇਹਦੇ ਨਾਲ ਕਾਲੀ ਵੀ ਭਾਵੇਂ, ਤੇ ਪਤਾ ਲੱਗ ਜੂ, ਨਾਲੇ ਤਾਂ ਲੋਕਾਂ ਦੇ ਬੋਝ ਤਣਾਅ ਪਊ ਜਿਹੜਾ ਤਨਖਾਹ ਲੈਂਦੇ ਆ, ਨਾਲੇ ਪਤਾ ਲੱਗ ਜੂ ਵੀ ਕਿੰਨੇ ਕੁ ਪਾਣੀ ਚ ਕਿਹੜਾ ਇਹ ਬੇਅਦਬੀ ਦੇ ਹੱਕ ਚ ਜਿਹੜੇ ਵੀ ਇਨਸਾਫ ਨਹੀਂ ਮਿਲਿਆ ਤੇ ਕਿਹੜਾ ਬੇਹੱਕ ਆ। ਇਹਨਾਂ ਤੇ ਕੱਟੋ ਇਹਨਾਂ ਭੈਣ ਜੀ, ਮੈਨੂੰ ਸੁਣ ਲੈਣ ਦਿਓ। ਚਲੋ ਜੀ, ਇੱਕ ਤਾਂ ਧੰਨਵਾਦ, ਤੁਸੀਂ ਯਾਦ ਕਰਾਤਾ ਕਿ ਸਿਹਤ ਮੰਤਰੀ ਵੀ ਹੈਗੇ ਨੇ, ਉਹਨਾਂ ਦਾ ਨਾਮ ਹਰਸ਼ਵਰਧਨ ਹੈ। ਨਹੀਂ ਤਾਂ ਸਿਹਤ ਮੰਤਰੀ ਦੀ ਤਾਂ ਕੋਈ ਜਵਾਬਦੇਹੀ ਨਹੀਂ ਇੱਥੇ ਹੈਰੀ, ਕੋਈ ਚੇਤਾ ਵੀ ਨਹੀਂ ਕਰ ਰਿਹਾ ਕਿ ਸਿਹਤ ਮੰਤਰੀ ਵੀ ਹੁੰਦਾ ਇੱਕ ਕੋਈ, ਤੇ ਉਹਦੀ ਵੀ ਕੋਈ ਰਿਸਪੌਂਸਿਬਿਲਿਟੀ ਜਿਹੜੀ ਉਹ ਹੁੰਦੀ ਹੈ। ਜਿਵੇਂ ਪਿਛਲੀ ਜਿਹੜੀ 5 ਸਾਲ ਦੀ ਸਰਕਾਰ ਸੀਗੀ, ਉਹਦੇ ਵਿੱਚ ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗਿਆ ਵੀ ਵਿਦੇਸ਼ ਮੰਤਰੀ ਕੌਣ ਹੈ, ਕਿਉਂਕਿ ਉਹ ਵਿਦੇਸ਼ ਮੰਤਰੀ ਵਿਚਾਰੇ ਕਿਸੇ ਦੌਰੇ ਤੇ ਗਏ ਹੀ ਨਹੀਂ ਸੀਗੇ। ਸੁਸ਼ਮਾ ਸਵਰਾਜ ਹੋਰੀ ਵਿਦੇਸ਼ ਮੰਤਰੀ ਹੁੰਦੇ ਸੀਗੇ, ਉਹਨਾਂ ਦੇ ਹਾਲਾਤ ਤੇ ਬੜਾ ਤਰਸ ਆਉਂਦਾ ਸੀ ਵੀ ਕਾਹਦੇ ਵਿਦੇਸ਼ ਮੰਤਰੀ ਨੇ, ਵਿਦੇਸ਼ ਤਾਂ ਗਏ ਹੀ ਨਹੀਂ, ਵਿਦੇਸ਼ ਤਾਂ ਪ੍ਰਧਾਨ ਮੰਤਰੀ ਤੁਰੇ ਰਹੇ। ਹੁਣ ਸਿਹਤ ਮੰਤਰੀ ਨੂੰ ਨਹੀਂ ਪਤਾ ਲੱਗ ਰਿਹਾ ਜੀ, ਨਾ ਸਿਹਤ ਮੰਤਰੀ ਕਿਸੇ ਮੀਟਿੰਗ 'ਚ ਹੀ ਵੇਖੇ ਆ, ਇਹ ਚੰਗਾ ਕੀਤਾ ਤੁਸੀਂ ਯਾਦ ਕਰਾਤਾ, ਨਾ ਉਹ ਵਿਚਾਰੇ ਕਿਤੇ ਹਦਾਇਤਾਂ ਦਿੰਦੇ ਜਿਹੜੇ ਉਹ ਨਜ਼ਰ ਆ ਰਹੇ। ਹਦਾਇਤਾਂ ਜਿਹੜੀਆਂ ਜਿਵੇਂ ਵਿਦੇਸ਼ ਮੰਤਰੀ ਦੀ ਜਗ੍ਹਾ ਦੇ ਉੱਤੇ ਵਿਦੇਸ਼ੀ ਦੌਰੇ ਕਰੀ ਜਾਂਦੇ ਸੀ, ਉਸੇ ਤਰੀਕੇ ਨਾਲ ਹਦਾਇਤਾਂ ਵੀ ਹੁਣ ਜਿਹੜੇ ਉਹ ਪ੍ਰਧਾਨ ਮੰਤਰੀ ਹੀ ਦੇਈ ਜਾ ਰਹੇ ਆ। ਜਦੋਂ ਕਿ ਇਹ ਆਉਂਦਾ ਸੀ ਸਿਹਤ ਮੰਤਰੀ ਦੇ ਜਿਹੜਾ ਦੀ, ਉਹ ਤਾਂ ਵਿਚਾਰੇ ਜਿਹੜਾ ਭਗਤ ਜਿਹੀ ਜਾਪਦੇ ਆ, ਕਿਤੇ ਕਿਤੇ ਮੀਡੀਆ ਦੇ ਵਿੱਚ ਆਉਂਦੇ ਆ ਔਰ ਬੈਠੇ ਹੁੰਦੇ ਆ, ਥੋੜੀ ਜਿਹੀ ਗੱਲਬਾਤ ਕਰਕੇ ਚਲੇ ਜਾਂਦੇ, ਜਾਂ ਫਿਰ ਉਹ ਰਾਮਦੇਵ ਨੇ ਜਦੋਂ ਟੀਕਾ ਜਾਰੀ ਕੀਤਾ ਸੀ ਉਦੋਂ ਦੇਖੇ ਗਏ ਸੀਗੇ। ਉਹ ਟੀਕਾ ਜਾਰੀ ਕਰਾਉਣ ਦੇ ਵਿੱਚ ਰਾਮਦੇਵ ਦੇ ਪਤੰਜਲੀ ਦੇ ਵਿੱਚੋਂ 88 ਜਾਣੇ ਪੋਜ਼ਿਟਿਵ ਆ ਗਏ, ਅਜੇ ਤੱਕ ਉਹਨਾਂ ਨੇ ਜਵਾਬ ਨਹੀਂ ਦਿੱਤਾ ਵੀ ਉਹਦੇ ਟੀਕੇ ਦਾ ਕੀ ਬਣਿਆ, ਕੀ ਉਹਨੇ ਪਤੰਜਲੀ ਵਾਲਿਆਂ ਨੂੰ ਲਵਾਇਆ ਨਹੀਂ ਸੀਗਾ, ਉਹ ਬਾਹਰ ਲੋਕਾਂ ਦੇ ਉੱਤੇ ਟੈਸਟ ਕਰ ਰਿਹਾ ਸੀ ਜਾਂ ਕੀ ਗੱਲ ਸੀ। ਉਹ ਇਸ ਕਰਕੇ ਉਹ ਉੱਥੇ ਕਿਤੇ ਕਿਤਾਈ ਜਿਹੜਾ ਜੀ ਉਹ ਦਿੰਦੇ ਆ। ਦੂਜੀ ਗੱਲ ਜਿਹੜੀ ਤੁਸੀਂ ਬੇਅਦਬੀ ਵਾਲੀ ਕਹਿ ਰਹੇ ਹੋ, ਦੇਖੋ ਇਹ ਆਉਣ ਵਾਲੇ ਸਮੇਂ ਦੇ ਦੌਰਾਨ ਹੋ ਜਾਣਾ, ਇਹ ਗੱਲ ਕਹੀ ਜਾਊਗੀ ਕਿ ਕੋਈ ਬੇਅਦਬੀ ਨਹੀਂ ਹੋਈ, ਇਹ ਐਵੇਂ ਲੋਕਾਂ ਨੇ ਧਮੱਚੜ ਮਚਾਇਆ ਹੋਇਆ ਸੀਗਾ, ਕਿਤੇ ਕੋਈ ਬੇਅਦਬੀਆਂ ਨਹੀਂ ਹੋਈਆਂ, ਕਿਤੇ ਕੋਈ ਸੰਗਤ ਜਿਹੜੀ ਸੀ ਉਹ ਨਹੀਂ ਸੀ ਬੈਠੀ, ਨਾ ਪੁਲਿਸ ਨੇ ਕੋਈ ਗੋਲੀ ਚਲਾਈ, ਨਾ ਪੁਲਿਸ ਨੇ ਕੋਈ ਲਾਠੀ ਚਾਰਜ ਕੀਤਾ। ਜਿਹੜੇ 2 ਮੌਤਾਂ ਹੋਈਆਂ ਸੀਗੀਆਂ ਉਹ ਕਿਸੇ ਸੜਕ ਹਾਦਸੇ ਦੇ ਵਿੱਚ ਮਾਰੇ ਗਏ ਸੀ। ਐਵੇਂ ਲੋਕਾਂ ਨੇ ਗੱਲਾਂ ਜਿਹੜੀਆਂ ਜੀ ਉਹ ਬਣਾ ਲੀਆਂ। ਇਹ ਕਹਿ ਦੇਵੇ ਸਰਕਾਰ ਤੇ ਮੇਰਾ ਖਿਆਲ ਉਹ ਸੌਖਾ ਰਹੂਗਾ ਕੰਮ, ਕਿਉਂਕਿ ਇਸ ਮਸਲੇ ਦੇ ਉੱਤੇ ਹੋਰ ਕੁਝ ਕਹਿਣ ਨੂੰ ਰਹਿ ਨਹੀਂ ਜਿਹੜਾ ਜੀ ਹੋ ਗਿਆ। ਇਹ ਤਾਂ ਪੰਜਾਬ ਦੇ ਲੋਕ ਜਿਹੜੇ ਨੇ ਜਿਨ੍ਹਾਂ ਨੇ ਜ਼ਮੀਰ ਮਾਰ ਲਏ ਹੋਏ ਆਪਣੇ ਜੀ, ਸਹੀ ਪੁੱਛੋ ਤਾਂ ਇਹਦੇ 'ਚ, ਕਿਉਂਕਿ ਸਿਆਸਤਦਾਨ ਅਸਲ ਦੇ ਵਿੱਚ ਜਿਹੜੇ ਨੇ ਉਹ ਸਿਆਸਤ ਕਦੋਂ ਕਰਦੇ ਆ, ਜਦੋਂ ਲੋਕਾਂ ਨੂੰ ਜਿਹੜਾ ਜੀ ਉਹਨਾਂ ਦੀ ਉਹ ਅਕਲ ਖਤਮ ਕਰ ਦੇਣ। ਤੇ ਅਕਲ ਇੱਥੇ ਇਸ ਮਾਮਲੇ ਦੇ ਉੱਤੇ ਖਤਮ ਜਿਹੜੀ ਆ ਉਹ ਕਰ ਦਿੱਤੀ ਗਈ ਆ। ਜਿੰਨਾ ਕੁਝ ਹਾਈ ਕੋਰਟ ਦੇ
ਜਿਹੜਾ ਇਹ ਫੈਸਲਾ ਆਉਣ ਤੋਂ ਬਾਅਦ ਆਉਣਾ ਚਾਹੀਦਾ ਸੀਗਾ, ਹੋਣਾ ਚਾਹੀਦਾ ਸੀਗਾ, ਗੱਲ ਹੋਣੀ ਚਾਹੀਦੀ ਸੀ। ਕੋਈ ਗੱਲਬਾਤ ਜਿਹੜੀ ਜੀ ਉਹ ਨਹੀਂ ਹੋ ਰਹੀ। ਹੁਣ ਕੁੰਵਰ ਵਿਜੇ ਪ੍ਰਤਾਪ ਨੂੰ ਦੋਸ਼ੀ ਠਹਿਰਾ ਰਹੇ ਆ। ਕੁੰਵਰ ਵਿਜੇ ਪ੍ਰਤਾਪ ਨੂੰ SIT 'ਚ ਲਿਆਉਣ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਸੀ, ਇਹ ਮੁੱਖ ਮੰਤਰੀ ਹੋਰਾਂ ਨੇ ਵੀ ਕੱਲ ਕਿਹਾ, ਔਰ ਹੁਣ ਉਹਨੂੰ ਦੋਸ਼ੀ ਠਹਿਰਾ ਰਹੇ ਆ ਕਿ ਉਹਨੇ ਜਿਹੜਾ ਜੀ ਉਹ ਕੀਤਾ। 2.5 ਸਾਲ ਹੋ ਗਏ ਜਦੋਂ ਦੀ SIT ਜਿਹੜੀ ਆ ਉਹ ਚੱਲ ਰਹੀ ਆ, ਉਦੋਂ ਕਿਸੇ ਨੇ ਦੇਖਿਆ? ਆ ਜਦੋਂ 4 ਸਾਲ ਦੀ ਪ੍ਰੈਸ ਕਾਨਫਰੰਸ ਕੀਤੀ ਆ ਮੁੱਖ ਮੰਤਰੀ ਹੋਰਾਂ ਨੇ, ਉਹਦੇ ਵਿੱਚ ਉਚੇਚੇ ਤੌਰ ਦੇ ਉੱਤੇ ਉਹ ਜ਼ਿਕਰ ਕਰਦੇ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ, ਉਹ ਜ਼ਿਕਰ ਕਰਦੇ ਸੀ SIT ਦਾ। ਫਿਰ ਉਹ ਗੱਲਾਂ ਝੂਠੀਆਂ ਸੀਗੀਆਂ ਸਾਰੀਆਂ। ਇਸ ਕਰਕੇ ਇਸ ਮਾਮਲੇ ਦੇ ਉੱਤੇ ਤਾਂ ਸਿਆਸਤ ਜਿਹੜੀ ਆ ਜੀ ਉਹ ਰਹਿ ਗਈ ਆ। ਬਿਹਤਰ ਇਹੀ ਆ ਕਿ ਜਿਹੜਾ ਜੀ ਉਹ ਇਸ ਮਸਲੇ ਨੂੰ ਤਾਂ ਤੁਹਾਨੂੰ ਭੁੱਲ ਜਾਣਾ ਪਊਗਾ ਜੀ, ਭੁੱਲਿਆ ਜਾ ਨਹੀਂ ਸਕਦਾ। ਬਹੁਤ ਇਹ ਸੀਰੀਅਸ ਜਿਹੜਾ ਜੀ ਉਹ ਮਸਲਾ। ਸਿਆਸਤਦਾਨ ਕਹਿੰਦੇ ਆ ਨਾ, ਇਹੀ ਕਾਂਗਰਸੀ ਜਿਹੜੇ ਜੀ ਉਹ ਕਹਿੰਦੇ ਹੁੰਦੇ ਕਿ 84 ਭੁੱਲ ਜਾਓ ਜੀ, ਉਹ ਹੁਣ ਪੁਰਾਣਾ ਮਸਲਾ ਹੋ ਗਿਆ। ਇਸ ਮਸਲੇ ਦੇ ਉੱਤੇ ਵੀ ਇਹੀ ਕੁਝ ਜਿਹੜਾ ਜੀ ਉਹ ਕਿਹਾ ਜਾਊਗਾ। ਇਸ ਮਸਲੇ ਦੇ ਉੱਤੇ ਹੋਰ ਇਹ ਕੁਝ ਪੈਰ ਅਗਾਂਹ ਜਾ ਸਕਦੇ ਆ। ਇਹ ਕਹਿ ਸਕਦੇ ਆ ਕਿ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਚੋਰੀ ਨਹੀਂ ਹੋਇਆ ਬੁਰਜ ਜਵਾਹਰ ਸਿੰਘ ਵਾਲਾ ਤੋਂ, ਉਹਦਾ ਕੋਈ ਪੋਸਟਰ ਨਹੀਂ ਲੱਗਿਆ, ਕਿਸੇ ਜਗ੍ਹਾ ਦੇ ਉੱਤੇ ਉਹਨੂੰ ਖਿਲਾਰ ਕੇ ਨਹੀਂ ਸੁੱਟਿਆ ਗਿਆ, ਔਰ ਪੁਲਿਸ ਨੇ ਕੋਈ ਤਸ਼ੱਦਦ ਨਹੀਂ ਕੀਤਾ। ਇਹੀ ਜਿਹੜਾ ਜੀ ਉਹ ਰਹਿ ਗਿਆ, ਇਹੀ ਕੁਝ ਜਿਹੜਾ ਜੀ ਉਹ ਕਰੋਗੇ ਜੀ। ਜੋਗਿੰਦਰ ਸਿੰਘ ਜੀ, ਜੋਗਿੰਦਰ ਸਿੰਘ ਜੀ, ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋਚਣ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਾਂ ਇੱਕ ਦੁਆ ਕਰਦਾ ਰੱਬ ਦੇ ਅੱਗੇ ਤੇ ਪੰਨੂ ਸਾਹਿਬ ਦੀ ਉਮਰ 1000 ਸਾਲ ਹੋਵੇ, ਚੜ੍ਹਦੀ ਕਲਾ ਹੋਵੇ, ਤੇ ਇਹ ਸਾਡਾ ਚੀਫ ਮਿਨਿਸਟਰ ਬਣੇ। ਤੇ ਉਧਰ ਮੈਂ ਕਾਹਨ ਸਿੰਘ ਪੰਨੂ ਆ, ਜਿਹਨੇ ਕਿ 6-7 ਸਾਲ ਅਵਤਾਰ ਜਦੋਂ ਸਾਸੀ ਇੰਚਾਰਜ ਸੀ ਉੱਥੇ ਹਰਿਮੰਦਰ ਸਾਹਿਬ ਦਾ, ਤੇ ਜਗੀਰੋ ਦੀ ਜਗ੍ਹਾ ਉਹ ਬਣੇ। ਬਸ ਇਹ ਦੁਆ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਧੰਨਵਾਦ ਜੀ। ਇਹ ਦੁਆ ਵੈਸੇ ਕਿਸੇ ਹੋਰ ਨੂੰ ਜਿਹੜੀ ਉਹ ਲੱਗ ਜੇ, ਘੱਟੋ ਘੱਟ ਕਾਹਨ ਸਿੰਘ ਪੰਨੂ ਹੋਰਾਂ ਵਾਲੇ ਮਾਮਲੇ 'ਚ ਲੱਗ ਜੇ ਜੀ। ਮੈਂ ਸਿਆਸਤ ਤੋਂ ਬਹੁਤ ਦੂਰ ਹਾਂ ਜੀ, ਬਹੁਤ ਦੂਰ ਹਾਂ। ਸੁਰਿੰਦਰ ਸਿੰਘ ਸ਼ੇਰਗਿੱਲ। ਹਾਂਜੀ ਭੈਣ ਜੀ ਤੇ ਪੰਨੂ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ, ਸਾਡੀ ਪੇਸ਼ਕਾਰੀ ਤਾਂ ਕਿਆ ਬਾਤਾਂ ਆ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਜੀ। ਬੜਾ ਹੌਸਲਾ ਤੁਹਾਡਾ, ਇੱਦਾਂ ਦਾ ਵਧੀਆ ਸਵਰਗ ਮੁਲਕ ਛੱਡ ਕੇ ਤੁਸੀਂ ਕਿੱਥੇ ਉਸ ਮੁਲਕ 'ਚ ਬਹਿ ਕੇ ਟੱਕਰ ਲੈ ਰਹੇ ਇਹਨਾਂ ਦੇ ਨਾਲ। ਬੜਾ ਪ੍ਰਮਾਤਮਾ ਨੇ ਤੁਹਾਨੂੰ ਵੱਡਾ ਦਿਲ ਬਖਸ਼ਿਆ ਆ ਪੰਨੂ ਸਾਹਿਬ। ਹੀ ਨਹੀਂ ਕੋਈ ਦੋਹਾਂ ਬੰਦਿਆਂ ਨੇ ਕੋਈ ਇਹੋ ਜਿਹਾ ਅਦਾਰਾ ਛੱਡਿਆ ਜਿਹੜਾ ਇਹਨੀ ਕਾਬੂ 'ਚ ਨਾ ਕੀਤਾ ਹੋਵੇ। ਜਦ ਹੁਣ ਸੁਪਰੀਮ ਕੋਰਟ ਹੀ ਇਹਨਾਂ ਦੇ ਕਾਬੂ 'ਚ ਆ ਗਈ ਤੇ ਫਿਰ ਹੁਣ ਕੀ ਕਰ ਸਕਦੇ? ਇਹ ਜਿਹੜਾ ਉਹ ਨਵੇਂ ਜੱਜ ਸਾਹਿਬ ਹੁਣ ਆਏ ਆ, ਕੁਛ ਹੈ ਤਾਂ ਉਹ ਵੀ ਨਹੀਂ ਬਚਣੇ ਇਹਨਾਂ ਕੋਲੋਂ ਜੀ। ਤੇ ਦੂਜਾ ਜਿਹੜਾ ਇਹਦਾ ਦੱਸਿਓ, ਇੱਕ ਪੰਜਾਬ ਦਾ ਦੱਸਿਓ ਵੀ ਕੈਪਟਨ ਸਾਹਿਬ ਕਿਤੇ ਅਕਾਲੀਆਂ ਲਈ ਗਰਾਊਂਡ ਤਾਂ ਨਹੀਂ ਬਣਾ ਰਹੇ ਵੀ ਲੋਕ ਕਹਿਣ ਬਈ ਇਹਦੇ ਨਾਲ ਤਾਂ ਅਕਾਲੀ ਚੰਗੇ ਸੀ, ਅਕਾਲੀ ਚੰਗੇ ਸੀ। ਇਹੀ ਲੱਗਦਾ ਮੈਨੂੰ ਤਾਂ। ਤੁਹਾਡਾ ਕੀ ਖਿਆਲ ਹੈ ਜੀ ਇਹਦੇ ਬਾਰੇ? ਥੈਂਕ ਯੂ। ਅਦਾਰਾ ਤਾਂ ਕੋਈ ਨਹੀਂ ਜਿਹੜਾ ਜੀ ਉਹ ਰਿਹਾ। ਦੇਖੋ, ਕੈਪਟਨ ਸਾਹਿਬ ਦੀ ਪੂਰੀ ਕੋਸ਼ਿਸ਼ ਜਿਹੜੀ ਉਹ ਹੈ। ਹੁਣ ਕੱਲ ਵੀ ਗੱਲ ਜਿਹੜੀ ਇਹ ਬਾਰ-ਬਾਰ ਉੱਠੀ, ਜਾਂ ਹੁਣ ਕਾਂਗਰਸੀ ਵੀ ਸਵਾਲ ਕਰਦੇ ਆ ਕਿ ਕਿਸੇ ਹੱਟੀ ਭੱਠੀ ਤੇ ਸੱਥਾਂ ਦੇ ਵਿੱਚ ਕਿਤੇ ਵੀ ਜਿਹੜੀ ਇੱਕ ਗੱਲ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਪਰਸੈਪਸ਼ਨ ਬਣ ਰਹੀ ਹੈ ਜੀ। ਜਿਹੜੀ ਪਰਸੈਪਸ਼ਨ ਹੁੰਦੀ ਹੈ ਉਹਨੂੰ ਤੋੜ ਸਕਣਾ ਬੜਾ ਔਖਾ ਹੁੰਦਾ ਕਿ ਕੈਪਟਨ ਤੇ ਬਾਦਲ ਪਰਿਵਾਰ ਰਲੇ ਹੋਏ ਆ ਜੀ। ਇਹ ਗੱਲ ਤੁਸੀਂ ਕਿਸੇ ਬੰਦੇ ਤੋਂ ਜਿਹੜਾ ਜੀ ਉਹ ਪੁੱਛ ਲਓ, ਉਹ ਬੰਦਾ ਇਹ ਗੱਲ ਕਹਿੰਦਾ। ਹੁਣ ਇਹਨੂੰ ਕਿਵੇਂ ਜਿਹੜਾ ਜੀ ਉਹ ਧੋਣਗੇ ਕੈਪਟਨ ਅਮਰਿੰਦਰ ਸਿੰਘ ਹੋਰੀ? ਦੇਖੋ, ਪਤਾ ਨਹੀਂ ਇਹਦੇ ਬਾਰੇ ਕੀ ਕਿਹਾ ਜਾ ਸਕਦਾ। ਹਾਂ, ਬਿਲਕੁਲ ਕੋਸ਼ਿਸ਼ ਜਿਹੜੀ ਆ ਜੀ, ਸੱਚੀ ਪੁੱਛੋ ਤਾਂ ਉਹ ਜੇ ਮੁੱਖ ਵਿਰੋਧੀ ਧਿਰ ਤਾਂ ਆਮ ਆਦਮੀ ਪਾਰਟੀ ਆ, ਜੇ ਉਹ ਕੋਈ ਸਵਾਲ ਰੇਜ਼ ਕਰਦੇ ਆ ਉਹਦਾ ਕੈਪਟਨ ਅਮਰਿੰਦਰ ਸਿੰਘ ਹੋਰੀ ਜਵਾਬ ਨਹੀਂ ਦਿੰਦੇ। ਉਹ ਚਾਹੇ ਹਰਪਾਲ ਸਿੰਘ ਚੀਮਾ ਹੋਰੀ ਸਵਾਲ ਕਰ ਲੈਣ, ਮੀਤ ਹੇਰ ਕਰ ਲੈਣ, ਹਾਂ ਭਗਵੰਤ ਮਾਨ ਹੋਰੀ ਜੇ ਸਵਾਲ ਰੇਜ਼ ਕਰਦੇ ਤਾਂ ਉਹਦਾ ਜਵਾਬ ਉਹ ਜ਼ਰੂਰ ਦੇ ਦਿੰਦੇ ਆ। ਉਹ ਜਦੋਂ ਵੀ ਜਵਾਬ ਦਿੰਦੇ ਆ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਵਾਬ ਦਿੰਦੇ ਆ ਜਾਂ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਜਵਾਬ ਦਿੰਦੇ ਆ, ਕਿਉਂਕਿ ਉਹ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਉਹ ਨੋਟਿਸ ਲੈਂਦੇ ਆ ਉਹਨਾਂ ਦੀ ਗੱਲ ਦਾ ਜੀ। ਤੇ ਜਿਹੜੀਆਂ ਸਾਂਝਾਂ ਨੇ, ਜੇ ਉਹ ਹੁਣ ਵੀ ਆਪਾਂ ਜੇ ਇਹ ਕਹੀ ਚੱਲੀਏ ਵੀ ਨਹੀਂ ਲੱਗਦਾ ਵੀ ਕੋਈ ਸਾਂਝ ਆ, ਨਹੀਂ ਲੱਗਦਾ ਵਾਲੀ ਤਾਂ ਗੱਲ ਹੁਣ ਨਹੀਂ ਰਹੀ ਜੀ। ਹੁਣ ਤਾਂ ਇਹ ਨੰਗੀ ਚਿੱਟੀ ਗੱਲ ਜਿਹੜੀ ਹੈਗੀ ਆ ਕਿ ਉਸ ਪਰਿਵਾਰ ਨੂੰ ਬਚਾਉਣ ਦੇ ਵਾਸਤੇ ਜਿਹੜੇ ਕੈਪਟਨ ਸਾਹਿਬ ਨੇ, ਮੇਰਾ ਖਿਆਲ ਉਹ ਹੁਣ ਖੁੱਲ ਕੇ ਕੱਲ ਜਿਹੜੀ ਜੀ ਇਹ ਕਹਿ ਦੇਣ ਕਿ ਜਿਹੜੀ ਉਸ ਟਾਈਮ ਦੇ ਉੱਤੇ ਉਹਨਾਂ ਦੀ ਕੋਈ ਇਹਦੇ ਵਿੱਚ ਲੈਣਾ ਦੇਣਾ ਨਹੀਂ ਸੀਗਾ, ਉਹਨਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ। ਅਸੀਂ SIT ਬਿਠਾ ਕੇ ਦੇਖ ਲਈ, ਅਸੀਂ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਿਠਾ ਕੇ ਦੇਖ ਲਿਆ, ਕਿਸੇ ਜਗ੍ਹਾ ਦੇ ਉੱਤੇ ਕੋਈ ਇਨਵੋਲਵਮੈਂਟ ਨਹੀਂ ਆਈ ਕਿ ਗ੍ਰਹਿ ਮੰਤਰੀ ਦਾ ਕੋਈ ਰੋਲ ਹੁੰਦਾ, ਮੁੱਖ ਮੰਤਰੀ ਦਾ ਕੋਈ ਰੋਲ ਹੁੰਦਾ, ਔਰ ਜਿਹੜੀ ਗੋਲੀ ਚਲਾਈ ਜਾਂਦੀ ਆ ਉਹ ਗ੍ਰਹਿ ਮੰਤਰਾਲੇ ਤੋਂ ਪੁੱਛ ਕੇ ਚਲਾਈ ਜਾਂਦੀ ਆ। ਇਹਨਾਂ ਚੀਜ਼ਾਂ ਨੂੰ ਕੰਪਲੀਟਲੀ ਨਕਾਰ ਦੇਣ ਤਾਂ ਮੇਰਾ ਖਿਆਲ ਗੱਲ ਜਿਹੜੀ ਦੀ ਉਹ ਖੁੱਲ ਕੇ ਸਾਹਮਣੇ ਆ ਜਾਊਗੀ।
ਇਹ ਗੱਲ ਹੁਣ ਕਹਿ ਦੇਣੀ ਚਾਹੀਦੀ ਹੈ, ਕਿਉਂਕਿ ਲੋਕਾਂ 'ਚ ਪਰਸੈਪਸ਼ਨ ਤਾਂ ਇਹ ਬਣ ਚੁੱਕੀ ਜੀ। ਅੱਗੇ ਵਰਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੋਂ ਜਣਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਮੇਰਾ ਸਵਾਲ ਆ, ਪਹਿਲਾਂ ਤਾਂ ਰਿਕੁਐਸਟ ਆ ਸਰੋਤਿਆਂ ਨੂੰ ਕਿ ਵੀ ਦੇਖੋ ਕਿੰਨਾ ਹੁਣ ਮਾੜਾ ਟਾਈਮ ਇੰਡੀਆ ਚੱਲ ਰਿਹਾ, ਵੀ ਜਿੰਨਾ ਵੀ ਆਪਾਂ ਹੋ ਸਕਦੇ ਉਹਨਾਂ ਦੀ ਵੇਟ ਕਰੀਏ, ਉਹਨਾਂ ਦੀ ਮਦਦ ਕਰੀਏ। ਤੇ ਬਾਕੀ ਪੰਨੂ ਜੀ ਮੇਰਾ ਸਵਾਲ ਆ ਕਿ ਟੋਲ ਟੈਕਸ ਤੇ ਰੋਡ ਟੈਕਸ ਦੇ ਵਿੱਚ ਕੀ ਫਰਕ ਆ, ਇਹ ਕਿਉਂ ਲਿਆ ਜਾਂਦਾ? ਇਹੀ ਇੱਕ ਸਵਾਲ ਆ। ਜਦ ਆਪਾਂ ਪਹਿਲਾਂ ਪੇ ਕਰ ਦਿੰਦੇ ਆ ਰੋਡ ਟੈਕਸ ਗੱਡੀ ਲੈਣ ਵੇਲੇ, ਫਿਰ ਕਿਉਂ ਲਿਆ ਜਾਂਦਾ ਦੁਬਾਰਾ? ਥੈਂਕ ਯੂ। ਦੇਖੋ, ਜਿਹੜਾ ਰੋਡ ਟੈਕਸ ਪਹਿਲਾਂ ਦਾ ਜਿਹੜਾ ਦੀ ਉਹ ਚੱਲਦਾ ਤੇ ਔਰ ਇਹ ਟੋਲ ਟੈਕਸ ਫਿਰ ਜਿਹੜਾ ਬਾਅਦ ਦੇ ਵਿੱਚ ਆਇਆ, ਔਰ ਸਰਕਾਰਾਂ ਨੇ ਚੁੱਪ ਕੀਤਾ, ਲਾ ਕੇ ਲੋਦਾ ਲਾ ਕੇ ਦੇਖਿਆ ਵੀ ਫੁੱਲਦਾ ਕਿ ਨਹੀਂ, ਫੁੱਲਿਆ ਨਹੀਂ, ਤੇ ਫਿਰ ਹਰੇਕ ਜਗ੍ਹਾ ਦੇ ਉੱਤੇ ਜਿਹੜਾ ਦੀ ਉਹ ਲੱਗ ਗਿਆ। ਪਹਿਲਾਂ ਤਾਂ ਸੈਂਟਰਲ ਜਿਹੜੇ ਸੀਗੇ ਜੀ, ਸੈਂਟਰ ਦੇ ਹਾਈਵੇ, ਨੈਸ਼ਨਲ ਹਾਈਵੇ, ਉਹਨਾਂ ਦੇ ਉੱਤੇ ਲੱਗਿਆ। ਉਦੋਂ ਬਾਅਦ ਸਟੇਟ ਨੇ ਵੀ ਜਿਹੜਾ ਦੀ ਉਹ ਲਾਤਾ ਵੀ ਜੇ ਲੋਕੀ ਪੈਸੇ ਦੇ ਰਹੇ ਆ ਤੇ ਕਢਾਉਣ ਦੇ ਵਿੱਚ ਕੀ ਹਰਜ ਆ। ਇਹ ਬਿਲਕੁਲ ਚੈਲੰਜ ਵੀ ਜਿਹੜਾ ਦੀ ਉਹ ਹੋ ਸਕਦਾ ਕਿ ਜਾਂ ਤਾਂ ਟੋਲ ਟੈਕਸ ਛੱਡੋ ਜਾਂ ਫਿਰ ਰੋਡ ਟੈਕਸ ਜਿਹੜਾ ਦੀ ਉਹ ਛੱਡੋ। ਰੋਡ ਟੈਕਸ ਹਰ ਸਾਲ ਸਰਕਾਰਾਂ ਜਿਹੜੀਆਂ ਉਹ ਵਧਾਉਂਦੀਆਂ ਨੇ, ਸਰਕਾਰਾਂ ਨੇ ਵਧਾਇਆ, ਲਗਾਤਾਰ ਵਧਾਉਂਦੀਆਂ ਜਿਹੜਾ ਉਹ ਰਹੀਆਂ, ਤੇ ਜਿਹੜਾ ਇਸ ਉਹਨੂੰ ਲੋਕੀ ਚੁੱਪ ਕਰਕੇ ਉਹਨੂੰ ਝੱਲਦੇ ਰਹੇ, ਉਹਨੂੰ ਮੰਨੀ ਗਏ। ਇਸ ਗੱਲ ਤਾਂ ਚਲੋ ਰੋਡ ਟੈਕਸ ਤੇ ਟੋਲ ਟੈਕਸ ਦੀ ਤਾਂ ਗੱਲ ਆ ਗਈ, ਪਰ ਜਦੋਂ ਤੁਸੀਂ ਕੋਈ ਵਹੀਕਲ ਖਰੀਦਣ ਜਾਂਦੇ ਆ, 2 ਵੀਲਰ ਖਰੀਦਦੇ ਆ, ਉਹਦੇ ਉੱਤੇ ਵੀ ਗਊ ਸੈਸ ਹੈ। 4 ਵੀਲਰ ਖਰੀਦਦੇ ਆ, ਉਹਦੇ ਉੱਤੇ ਵੀ ਗਊ ਸੈਸ ਹੈ। 4 ਵੀਲਰ ਤੁਸੀਂ ਖਰੀਦਿਆ, 2 ਵੀਲਰ ਤੁਸੀਂ ਖਰੀਦਿਆ, ਉਹਦੇ ਉੱਤੇ ਗਊ ਸੈਸ ਦਿੱਤਾ, ਬਾਹਰ ਸ਼ੋਰੂਮ ਚੋਂ ਆਏ ਤੇ ਆ ਕੇ ਗਊ ਤੁਹਾਡੇ ਵਿੱਚ ਵੱਜਦੀ ਆ, ਨਾ ਤੁਸੀਂ ਹੋ ਨਾ ਤੁਹਾਡਾ ਵਹੀਕਲ, ਸਾਰਾ ਕੁਝ ਜਿਹੜਾ ਜੀ ਉਹ ਚਲੇ ਜਾਂਦਾ। ਫਿਰ ਗਊ ਸੈਸ ਕਾਹਦਾ ਲਿਆ ਜਾ ਰਿਹਾ? ਹੁਣ ਗਊਸ਼ਾਲਾਵਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਪ੍ਰਾਈਵੇਟਾਈਜ਼ ਕਰ ਦਿੱਤਾ ਗਿਆ। ਪ੍ਰਾਈਵੇਟਾਈਜੇਸ਼ਨ ਦੇ ਤਹਿਤ PPP ਦੇ ਅੰਡਰ ਗਊਸ਼ਾਲਾਵਾਂ ਜਿਹੜੀਆਂ ਦੀ ਉਹ ਚੱਲਣਗੀਆਂ। ਜਦੋਂ ਤੁਸੀਂ ਆਪਣੇ ਗਲੋਂ ਗਲਾਵਾ ਲਾਤਾ, ਤੁਸੀਂ ਉਹਨਾਂ ਨੂੰ ਚਲਾਉਣਾ ਹੀ ਨਹੀਂ, ਤੇ ਫਿਰ ਤੁਸੀਂ ਉਹਦਾ ਗਊ ਸੈਸ ਤਾਂ ਕਿਸੇ ਤੇ ਛੱਡਿਆ ਨਹੀਂ। ਤੁਸੀਂ ਹੈਰਾਨ ਹੋਵੋਗੇ, ਹਰ ਚੀਜ਼ ਦੇ ਉੱਤੇ ਗਊ ਸੈਸ ਹੈ। 2 ਵੀਲਰ ਦੇ ਉੱਤੇ ਆ, 4 ਵੀਲਰ ਦੇ ਉੱਤੇ ਆ, ਤੁਹਾਡੀ ਬਿਜਲੀ ਦੇ ਬਿੱਲ ਦੇ ਉੱਤੇ ਗਊ ਸੈਸ ਹੈ, ਸ਼ਰਾਬ ਦੀ ਬੋਤਲ ਦੇ ਉੱਤੇ ਗਊ ਸੈਸ ਹੈ, ਕਿਤਾਬਾਂ ਕਾਪੀਆਂ ਦੇ ਉੱਤੇ ਗਊ ਸੈਸ ਜਿਹੜਾ ਉਹ ਲਾਇਆ ਹੋਇਆ। ਇਹ ਤਾਂ ਚੁਫੇਰੇ ਤੋਂ ਲੋਕਾਂ ਦੀਆਂ ਜੇਬਾਂ ਜਿਹੜੀਆਂ ਦੀ ਉਹ ਕੱਟਣ ਦੇ ਸਾਧਨ ਨੇ ਜਿਹੜੇ ਡਿਵੈਲਪ ਕਰ ਲਏ ਹੋਏ ਆ ਸਰਕਾਰਾਂ ਨੇ, ਕਿਉਂਕਿ ਲੋਕ ਬੋਲਣੋਂ ਹਟ ਗਏ ਜੀ। ਹਰਜਿੰਦਰ ਬਰਾੜ ਜੀ। ਹਾਂ ਜੀ, ਸਤਿਕਾਰਯੋਗ ਭੈਣ ਜੀ ਤੇ ਵੱਡੇ ਪੰਨੂ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੰਨੂ ਸਾਹਿਬ, ਮੈਂ ਤਾਂ ਘਰ ਜਾਣਾ ਚੱਕਰਾਂ 'ਚ, ਆਹ ਬਾਦਲਾਂ ਦੀਆਂ ਸਰਕਾਰਾਂ, ਕੈਪਟਨ ਸਾਹਿਬ ਦੀਆਂ ਸਰਕਾਰਾਂ, ਤੇ ਕਿੱਥੇ ਉਹ ਯਾਦ ਆਉਂਦੀ ਹਰੀ ਸਿੰਘ ਨਲੂਆ, ਰਾਜਾ ਰਣਜੀਤ ਸਿੰਘ ਦੀ, ਤੇ ਕਿੱਥੇ ਸਿੰਘਾਂ ਦੀਆਂ ਕਹਾਣੀਆਂ, ਤੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ, ਰੁਲ ਜਾਂਦਾ ਮੈਂ ਕੀ ਬੋਲਾਂ ਕੀ ਨਾ ਬੋਲਾਂ। ਜੇ ਆਪਦੀ ਗੁਰੂ ਦੀ ਰੱਖਿਆ ਹੀ ਨਹੀਂ ਕਰ ਸਕਦੇ, ਕਿਹਨੇ ਬੇਅਬਦੀ ਕੀਤੀ ਹੈ, ਤੇ ਇਹ ਤਾਂ ਸਿੱਖ ਹੋਣ ਦੇ ਹੱਕਦਾਰ ਨਹੀਂ। ਪੰਨੂ ਸਾਹਿਬ ਮਾਫ਼ ਕਰਨਾ ਮੈਨੂੰ, ਮੈਂ ਬੋਲਣਾ ਨਹੀਂ ਚਾਹੁੰਦਾ ਸੀ, ਪਰ ਮੈਂ ਸੁਣ ਰਿਹਾ ਨਹੀਂ ਗਿਆ। ਜ਼ਮੀਰ ਨੇ ਇਜਾਜ਼ਤ ਦਿੱਤੀ ਹੈ ਤੇ ਜ਼ਮੀਰਾਂ ਜਾਗਦੀਆਂ, ਤੇ ਆਹ ਕੈਪਟਨ ਸਾਹਿਬ ਨੇ ਤੇ ਵਿਜੇ ਪ੍ਰਤਾਪ ਸਿੰਘ ਨੇ ਤਾਂ ਉਹਨੂੰ ਵੀ ਰੋਲਤਾ ਇਹਨਾਂ ਨੇ। ਮੈਨੂੰ ਬਹੁਤ ਦੁੱਖ ਹੋਇਆ ਪੰਨੂ ਸਾਹਿਬ, ਬਹੁਤ ਦੁੱਖ ਹੋਇਆ ਇਸ ਗੱਲ ਦਾ। ਜੇ ਕੋਈ ਸੱਚ ਬੋਲਦਾ ਤੇ ਇਹਨੂੰ ਇਵੇਂ ਕਰਦੇ ਹੈ, ਤੇ ਉਹ ਜੇ ਸਾਡੇ ਉੱਥੇ ਹੈਗੇ ਆ ਸਾਡੇ, ਮੈਂ ਵੀ ਇਹਨਾਂ ਸਾਰਿਆਂ ਦਾ ਸੰਬੰਧ ਮੈਨੂੰ ਵੀ ਜਾਣਦੇ, ਮੈਂ ਵੀ ਇਹਨਾਂ ਨੂੰ ਜਾਣਦਾ, ਪਰ ਇੰਨਾ ਝੂਠ, ਇੰਨਾ ਗਿਰਿਆ, ਇਹਨਾਂ ਪੈਰੀਂ ਹੱਥ ਲਾਉਣ ਜਾਂਦੇ ਸੀ ਉਹ ਸੱਚੇ ਸੁੱਖਦੇ ਬਾਬੇ ਦੇ। ਮੈਨੂੰ ਫਿਰ ਨਾ ਜਾਓ ਜੇ, ਇਹਨਾਂ ਨੂੰ ਮੈਂ ਦੱਸ ਵੀ ਦੇਣਾ ਕਿਹੜੇ ਇਹ ਫਿਰ ਉੱਥੇ ਗਏ। ਪੰਨੂ ਸਾਹਿਬ ਐ ਨਾ ਦਿਲ ਢਹਿ ਢੇਰੀ ਹੋ ਜਾਂਦਾ ਹੈ, ਬੋਲਣ ਨੂੰ ਜੀ ਨਹੀਂ ਕਰਦਾ, ਮੈਂ ਤਾਂ ਰੋਲ ਜਾਂਦਾ ਜੀ, ਮੈਂ ਕੀ ਬੋਲਾਂ ਕੀ ਨਾ। ਪੰਨੂ ਸਾਹਿਬ ਤੁਸੀਂ ਤਾਂ ਉਹੀ ਗੱਲ ਜਿਵੇਂ ਪਹਿਲਾਂ ਕਹਿ ਕੇ ਗਏ ਨਾ, ਹਜ਼ਾਰਾਂ ਸਾਲ ਸੱਚ ਬੋਲਣ ਦੇ ਵਾਸਤੇ ਤੁਸੀਂ ਸਦਾ ਸਲਾਮਤ ਰਹੋ, ਤੁਹਾਡੀ ਸੱਚਾਈ ਸਦਾ ਕਾਇਮ ਰਹੋ। ਤੁਸੀਂ ਗੁਰੂ ਮਿੱਟੂ ਸਰੀਆ ਭੈਣ ਜੀ ਆ, ਸਾਰਾ ਜਿਹੜਾ ਪੰਜਾਬੀ ਰੇਡੀਓ, ਤੁਸੀਂ ਹਜ਼ਾਰਾਂ ਸਾਲ ਹੀ ਉਮਰ ਹੋਵੇ ਤੁਹਾਡੀ। ਬਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਐਕਚੁਅਲੀ ਇਹ ਆ ਤੇ ਦੇਖੋ ਹੁਣ ਜਿਹੜੀ ਆਸ ਰਹਿ ਗਈ ਆ ਉਹ ਤਾਂ ਇੱਕ ਉਸ ਅਦਾਲਤ ਤੋਂ ਹੀ ਹੈ ਜੀ, ਜਿਹਦੇ ਨਾਂ ਵਕੀਲ ਵਿਕਦੇ ਆ, ਨਾ ਜਿਹਦੇ ਜੱਜ ਜਿਹੜੇ ਆ ਜੀ ਉਹ ਡਾਵਾਡੋਲ ਹੁੰਦੇ ਆ। ਉੱਥੇ ਘੱਟੋ ਘੱਟ ਸਿਆਸਤਦਾਨ ਜਿਹੜੇ ਨੇ ਉਹਨਾਂ ਦੀ ਵੀ ਨਹੀਂ ਚੱਲਦੀ ਜੀ। ਉਸ ਅਦਾਲਤ ਤੋਂ ਹੀ ਜਿਹੜੀ ਆਸ ਹੈ ਕਿ ਉਹੋ ਹੀ ਕੋਈ ਇਨਸਾਫ ਕਰੇ ਤੇ ਕਰੇ, ਨਹੀਂ ਤਾਂ ਅਦਰਵਾਈਜ਼ ਇਹ ਹੈ ਕਿ ਸਰਮ ਧਰਮ ਦੋਏ ਛੱਪ ਖਲੋਆ, ਕੂੜ ਫਿਰੇ ਪ੍ਰਧਾਨ ਵੇਲਾ ਲੋ। ਉਹ ਗੱਲ ਜਿਹੜੀ ਉਹ ਹੋ ਚੁੱਕੀ ਹੋਈ ਹੈ ਜੀ। ਮਤਲਬ ਕਿ ਇੰਨੀ ਵੀ ਬੇਸ਼ਰਮੀ ਹੋ ਸਕਦੀ ਹੈ, ਇੰਨੀ ਵੀ ਬੇਸ਼ਰਮੀ ਹੋ ਸਕਦੀ ਹੈ, ਹੈਰਾਨਗੀ ਵਾਲੀ ਜਿਹੜੀ ਉਹ ਗੱਲ ਹੈ ਕਿ ਮੈਂ ਤਾਂ ਇਹੋ ਕਿਹਾ ਜੀ ਵੀ ਹੁਣ ਤਾਂ ਇਹ ਕਹਿ ਦਿਓ ਕਿ ਹੋਇਆ ਹੀ ਕੱਖ ਨੀਗਾ ਜੀ।
ਤਾਂ ਕਿ ਐਕਸੈਪਟ ਜਿਹੜਾ ਉਹ ਕਰ ਲਿਆ ਜਾਵੇ ਜੀ। ਵੀ ਮਤਲਬ ਕਿ ਕਾਹਦੇ ਲਈ ਐਵੇਂ ਉਹਦੇ ਵਾਸਤੇ ਲੜਦੇ ਫਿਰਦੇ ਹੋ, ਕਾਹਦੇ ਲਈ ਉਹਦੇ ਵਾਸਤੇ ਬੋਲਦੇ ਫਿਰਦੇ ਹੋ। 2-4 ਦਿਨ ਲੋਕ ਬੋਲਣਗੇ ਤੇ ਘੱਟੋ ਘੱਟ ਇਹ ਗੱਲ ਲੈ ਕੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਅਗਲੀਆਂ 22 ਦੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਦੀ ਉਹ ਜਾਣ। ਕਾਂਗਰਸ ਵੀ ਕਹਦੇ ਵੀ ਬੇਅਦਬੀਆਂ ਨਹੀਂ ਹੋਈਆਂ, ਅਕਾਲੀ ਦਲ ਵੀ ਜਿਹੜੀ ਜੀ ਉਹ ਕਹਿ ਦੇਵੇ ਕਿ ਇਹ ਬੇਅਦਬੀਆਂ ਨਹੀਂ ਹੋਈਆਂ, ਤੇ ਫਿਰ ਲੋਕਾਂ ਦੀ ਕਚਹਿਰੀ ਦੇ ਵਿੱਚ ਜਿਹੜਾ ਉਹ ਚਲੇ ਜਾਣ, ਫਿਰ ਜੋ ਵੀ ਇਨਸਾਫ ਹੋਵੇ ਉਹਨੂੰ ਐਕਸੈਪਟ ਕਰ ਲੈਣ ਸਾਰੇ ਜਾਣੇ ਜੀ। ਇਹੀ ਬਾਕੀ ਰਹਿ ਗਿਆ, ਇਹੀ ਰਾਹ ਬਚਿਆ ਜੀ, ਹੋਰ ਕੋਈ ਰਾਹ ਨਹੀਂ ਬਚਿਆ। ਬਿੰਦਰ ਤੂਰ ਜੀ ਸਤਿ ਸ਼੍ਰੀ ਅਕਾਲ। ਹੈਲੋ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ, ਭੈਣ ਜੀ ਸਤਿ ਸ਼੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਹੁਣ ਤਾਂ ਚਲੋ ਕਰੋਨਾ ਆ ਗਿਆ, ਹੁਣ ਤਾਂ ਸਿਸਟਮ ਸਾਰਾ ਅਪਸੈਟ ਹੋਇਆ ਪਿਆ ਵਾ। ਸਿਸਟਮ ਆਉਣ ਤੋਂ, ਇਹ ਕਰੋਨਾ ਆਉਣ ਤੋਂ ਪਹਿਲਾਂ ਵੀ ਸਿਸਟਮ ਇਹ ਸਰਕਾਰ ਦਾ ਕੋਈ ਤਸੱਲੀ ਬਖਸ਼ ਨਹੀਂ ਸੀ। ਇਹ ਜਿੰਨੇ ਵੀ ਮੰਤਰੀ ਹੁਣ ਬਣੇ ਆ ਇਹ ਬੀਜੇਪੀ ਦੇ ਵਿੱਚ, ਇਹ ਕਿਸੇ ਨੂੰ ਵੀ ਨਹੀਂ ਪਤਾ ਵੀ ਦੇਸ਼ ਕਿੱਦਾਂ ਚਲਾਇਆ ਜਾਂਦਾ। ਮੋਦੀ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ, ਬਾਕੀ ਕੋਈ ਇਹਨਾਂ ਚੋਂ ਸਿਆਣਾ ਨਿਕਲ ਆਵੇ। ਦੂਸਰਾ, ਇੱਕ ਵਿਰੋਧੀ ਧਿਰ ਜਿਹੜਾ ਨਾ ਰਾਹੁਲ ਗਾਂਧੀ ਦੀ ਥਾਂ ਕਿਸੇ ਸਮਾਰਟ ਬੰਦੇ ਨੂੰ ਬਣਾਉਣਾ ਚਾਹੀਦਾ ਜੀ, ਤਾਂ ਕਿ ਜਿਹੜਾ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਸਕੇ ਤਸੱਲੀ ਬਖਸ਼। ਤੇ ਮੇਰਾ ਇੰਨਾ ਹੀ ਸਵਾਲ ਹੈ ਜੀ, ਥੋੜਾ ਜਿਹਾ ਇਹ ਮੋਦੀ ਸਰਕਾਰ ਤੇ ਦੱਸਿਓ ਵੀ ਇਹ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਫੇਲ ਕਿਉਂ ਹੋਇਆ ਜੀ। ਥੈਂਕ ਯੂ। ਦੇਖੋ, ਇੱਕ ਦਿਨ ਇੱਕ ਟਿੱਪਣੀ ਜਿਹੜੀ ਉਹ ਕੀਤੀ ਸੀਗੀ ਪੱਤਰਕਾਰ ਨੇ ਟਵੀਟ ਦੇ ਰੂਪ ਦੇ ਵਿੱਚ, ਉਹ ਸਹੀ ਟਿੱਪਣੀ। ਉਹ ਕਹਿੰਦਾ ਕਿ ਜਿਹੜਾ ਇਹ ਢਾਂਚਾ ਹੈ ਇਹ ਕੋਲੈਪਸ ਨਹੀਂ ਹੋਇਆ, ਬਲਕਿ ਇਹ ਢਾਂਚਾ ਨੰਗਾ ਹੋ ਗਿਆ, ਕਿ ਇਹਦੇ ਵਿੱਚ ਕੁਝ ਨਹੀਂ ਜਿਹੜਾ ਸੀਗਾ ਜੀ। ਮਤਲਬ ਕਿ ਲੜਨ ਲਈ ਤੁਹਾਡੇ ਕੋਲੇ ਕੁਝ ਵੀ ਨਹੀਂ ਸੀਗਾ। ਤੁਸੀਂ ਕਹਿੰਦੇ ਹੋ ਅਸੀਂ ਵਿਸ਼ਵ ਦੀ ਸਭ ਤੋਂ ਵੱਡੀ ਮੂਰਤੀ ਬਣਾ ਲਈ, ਹੁਣ ਸਿਲੰਡਰ ਉਹਨੂੰ ਲਾ ਲਓ ਤੇ ਉਹ ਚੋਂ ਆਕਸੀਜਨ ਕੱਢ ਲਓ। ਫਿਰ ਇੱਕ ਤੁਸੀਂ ਕਹਿੰਦੇ ਹੋ ਕਿ ਅਸੀਂ ਵਿਸ਼ਵ ਦਾ ਸਭ ਤੋਂ ਵੱਡਾ ਸਟੇਡੀਅਮ ਬਣਾ ਲਿਆ ਜੀ, ਤੁਹਾਡੇ ਕੋਲੇ ਆਕਸੀਜਨ ਹੈ ਨਹੀਂ। ਜਿਹੜੀ ਪਾਰਲੀਮੈਂਟ ਦੀ ਚੱਲ ਰਹੀ ਬਿਲਡਿੰਗ ਆ ਉਹਦੇ ਵਿੱਚ ਕਮੀ ਕੀ ਸੀ ਕਿ ਤੁਸੀਂ 900 ਕਰੋੜ ਰੁਪਈਆ ਖਰਚ ਕੇ ਇੱਕ ਨਵੀਂ ਤਿਰਛੀ ਜਿਹੜੀ ਸ਼ੇਰਮੂਹੀ ਬਿਲਡਿੰਗ ਬਣਾਉਣ ਤੁਰ ਪਏ। ਉਹਦੇ ਵਿੱਚ ਕਿਹੜੀ ਚੀਜ਼ ਨਵੀਂ ਜਿਹੜੀ ਉਹ ਸੀਗੀ? 900 ਕਰੋੜ ਰੁਪਏ ਦੇ ਨਾਲ ਕਿੰਨੇ ਆਕਸੀਜਨ ਦੇ ਪਲਾਂਟ ਜਿਹੜੇ ਉਹ ਲੱਗ ਸਕਦੇ ਸੀ। ਆ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਵਿਸ਼ਵ ਪੱਧਰੀ, ਉਹਦੇ ਵਿੱਚ ਬੋਲਦਿਆਂ ਹੋਇਆ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਦੁਨੀਆ ਭਰ ਦੇ ਐਕਸਪਰਟ ਅਸੀਂ ਫੇਲ ਕਰ ਦਿੱਤੇ। ਉਹ ਭਾਸ਼ਣ ਅੱਜ ਵੀ ਹੈਗਾ YouTube ਦੇ ਉੱਤੇ। ਫੇਲ ਕਿਵੇਂ ਕਰਤੇ? ਉਹ ਕਹਿੰਦੇ ਦੁਨੀਆ ਦੇ ਐਕਸਪਰਟ ਲੋਕ ਜਿਹੜੇ ਮੈਡੀਕਲ ਤੌਰ ਦੇ ਉੱਤੇ ਐਕਸਪਰਟ ਸੀਗੇ, ਉਹ ਇਹ ਕਹਿੰਦੇ ਸੀਗੇ ਕਿ ਵਿਸ਼ਵ ਦੀ ਸਭ ਤੋਂ ਵੱਡੀ ਵੇਵ ਜਿਹੜੀ ਆ ਉਹ ਕਰੋਨਾ ਦੀ ਭਾਰਤ ਦੇ ਵਿੱਚ ਆਊਗੀ, ਤੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਮਰੀਜ਼ ਪਰ ਡੇ ਦੇ ਕਰੋਨਾ ਦੇ ਆਉਣਗੇ। ਉਹ ਕਹਿੰਦੇ ਸਾਰੀਆਂ ਚੀਜ਼ਾਂ ਫੇਲ ਹੋ ਕੇ ਰਹਿ ਗਈਆਂ। ਸਾਡਾ ਕਹਿੰਦੇ ਢਾਂਚਾ ਇੰਨਾ ਮਜ਼ਬੂਤ ਹੈ ਕਿ ਇਹਨੇ ਕਰੋਨਾ ਵਾਇਰਸ ਫੇਲ ਕਰਤਾ, ਜਿੱਥੇ ਵਿਸ਼ਵ ਦੇ ਵੱਡੇ ਮੁਲਕ ਅਮਰੀਕਾ ਵਰਗੇ ਇਹਦੇ ਨਾਲ ਲੜ ਕੇ ਜਿਹੜਾ ਜੀ ਉਹ ਮਰੀ ਜਾਂਦੇ ਸੀਗੇ, ਅਸੀਂ ਤਾਂ ਉਹਦੇ ਵਿੱਚੋਂ ਨਿਕਲ ਆਏ। ਇਹ ਪ੍ਰਧਾਨ ਮੰਤਰੀ ਹੋਰਾਂ ਦਾ ਭਾਸ਼ਣ ਕੁਝ ਦਿਨ ਪਹਿਲਾਂ ਦਾ, ਜਨਵਰੀ ਦਾ, ਜੇ ਮੈਂ ਗਲਤ ਨਹੀਂ ਤਾਂ ਜਨਵਰੀ ਮਹੀਨੇ ਦੇ ਵਿੱਚ ਦਿੱਤਾ ਹੋਇਆ ਇਹ ਜਿਹੜਾ ਉਹ ਭਾਸ਼ਣ ਹੈ। ਤੇ ਅੱਜ ਦੇਖ ਲਓ, ਉਹ ਐਕਸਪਰਟ ਗਲਤ ਸੀ ਜਾਂ ਜਿਹੜੇ ਜੀ ਉਹ ਭਾਸ਼ਣ ਦੇਣ ਵਾਲੇ ਗਲਤ ਸੀਗੇ। ਜਿਹੜੇ ਇਹ ਗੱਲ ਜਿਹੜੇ ਜੀ ਉਹ ਕਹਿੰਦੇ ਹੋਣ ਕਿ ਹਾਰਵਰਡ ਦੇ ਪੜ੍ਹੇ ਹੋਏ ਜਿਹੜੇ ਆ ਉਹ ਇੰਨੇ ਕਾਮਯਾਬ ਨਹੀਂ ਹੁੰਦੇ ਜਿੰਨੇ ਹਾਰਡ ਵਰਕ ਕਰਨ ਵਾਲੇ ਜਿਹੜੇ ਉਹ ਕਾਮਯਾਬ ਹੁੰਦੇ ਆ। ਇਹ ਚੀਜ਼ ਕਦੀ ਮੰਨੀ ਜਾ ਸਕਦੀ ਹੈ ਜੀ ਕਿ ਹਾਰਵਰਡ ਦਾ ਜਿਹੜਾ ਉਹ ਪੜ੍ਹਿਆ ਹੋਇਆ ਉਹ ਇੰਨਾ ਸਿਆਣਾ ਨਹੀਂ ਹੋ ਸਕਦਾ ਜਿੰਨਾ ਹਾਰਡ ਵਰਕ ਕਰਨ ਵਾਲਾ। ਹਾਰਡ ਵਰਕ ਤਾਂ ਸਭ ਤੋਂ ਜ਼ਿਆਦਾ ਇੱਕ ਰਕਸ਼ੇ ਵਾਲਾ ਕਰਦਾ ਜੀ, ਜਿਹੜਾ ਕਿ ਆਪਣੇ ਪਿੱਛੇ ਸਵਾਰੀਆਂ ਬਿਠਾ ਕੇ ਖਿੱਚਦਾ ਵਿਚਾਰਾ। ਹਾਰਡ ਵਰਕ ਤਾਂ ਸਭ ਤੋਂ ਜ਼ਿਆਦਾ ਇੱਕ ਰੇਹੜੀ ਢੋਣ ਵਾਲਾ ਕਰਦਾ, ਉਹਦੇ ਉੱਤੇ ਭਾਰ ਲੱਦ ਕੇ ਜਿਹੜਾ ਜੀ ਉਹਨੂੰ ਕਰਦਾ। ਤੁਸੀਂ ਉਹਨੂੰ ਹਾਰਵਰਡ ਦੇ ਨਾਲ ਮਿਲਾ ਸਕਦੇ ਹੋ ਜੀ? ਭਲਾ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਉਹਨੂੰ ਜਿਹੜਾ ਉਹ ਮਿਲਾਇਆ ਜਾ ਸਕਦਾ। ਇੱਕ ਗੱਲ ਜਿਹੜੀ ਸਮਝ ਲੈਣੀ ਚਾਹੀਦੀ ਆ ਕਿ ਜਿੱਥੇ ਇੱਕ ਅਨਪੜ੍ਹ ਬੰਦੇ ਦੀ ਅਕਲ ਖਤਮ ਹੋ ਜਾਂਦੀ ਆ, ਉੱਥੋਂ ਇੱਕ ਪੜ੍ਹੇ ਲਿਖੇ ਬੰਦੇ ਦੀ ਅਕਲ ਸ਼ੁਰੂ ਹੁੰਦੀ ਆ। ਇਸ ਕਰਕੇ ਜਦੋਂ ਵਿਸ਼ਵ ਦੇ ਵਿੱਚ, ਦੁਨੀਆ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਜ਼ ਨੇ ਜਿਨ੍ਹਾਂ ਨੇ ਆਪਣਾ ਲੋਹਾ ਮਨਵਾਇਆ ਹੋਇਆ, ਡਾਕਟਰ ਮਨਮੋਹਨ ਸਿੰਘ ਹੋਰੀ, ਤੁਸੀਂ ਪਾਰਟੀ ਤੋਂ ਸਾਈਡ ਤੇ ਹੋ ਕੇ ਸੋਚਣਾ, ਡਾਕਟਰ ਮਨਮੋਹਨ ਸਿੰਘ ਹੋਰੀ ਕੁਝ ਸੁਜੈਸ਼ਨ ਲਿਖ ਕੇ ਦੇ ਕੇ ਆਉਂਦੇ ਆ। ਉਹਨਾਂ ਸੁਜੈਸ਼ਨਸ ਨੂੰ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆ ਕੇ ਕੱਟਦੇ ਆ। ਇਹ ਗੱਲ ਕਹਿੰਦੇ ਆ ਕਿ ਇਹ ਤਾਂ ਡਸਟਬਿਨ 'ਚ ਸੁੱਟਣ ਵਾਲੀਆਂ ਨੇ। ਉਹ ਕਹਿੰਦੇ ਜਿਹੜੀਆਂ ਸੁਜੈਸ਼ਨ ਤੁਸੀਂ ਦੇ ਰਹੇ ਹੋ ਅਸੀਂ ਤਾਂ ਇੰਪਲੀਮੈਂਟ ਕਰੀ ਬੈਠੇ ਆ। ਕਿੱਥੇ ਸੀ ਉਹ ਇੰਪਲੀਮੈਂਟ ਕੀਤੀਆਂ ਹੋਈਆਂ? ਜੇ ਉਸ ਦਿਨ ਹੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀਆਂ ਇਹ ਗੱਲਾਂ ਮੰਨ ਲਈਆਂ ਜਾਂਦੀਆਂ, ਇਹ ਕਹਿ ਕੇ ਕਿ ਜੀ ਤੁਸੀਂ ਸੀਨੀਅਰ ਹੋ, ਤੁਸੀਂ ਹਾਈਲੀ ਐਜੂਕੇਟਡ ਹੋ, ਵਿਸ਼ਵ ਤੁਹਾਡੀ ਅਕਲ ਦਾ ਲੋਹਾ ਮੰਨਦਾ, ਗੱਲਾਂ ਸਿਆਣੀਆਂ ਨੇ, ਡਾਕਟਰ ਸਾਹਿਬ ਅਸੀਂ ਇਹਨਾਂ ਨੂੰ ਇੰਪਲੀਮੈਂਟ ਕਰਾਂਗੇ, ਤੇ ਤੁਰੰਤ ਕਰਦੇ, ਤੇ ਸ਼ਾਇਦ ਅੱਜ ਵਰਗੇ ਹਾਲਾਤ ਜਿਹੜੇ ਜੀ ਉਹ ਵੇਖਣ ਨੂੰ ਨਾ ਮਿਲਦੇ। ਸਿਆਣਾ ਬੰਦਾ ਸੀ, ਕਹਿ ਕੇ ਉੱਥੇ ਜਿਹੜੀ ਚਿੱਠੀ ਜੀ ਉਹ ਰੱਖ ਕੇ ਆ ਗਿਆ। ਉਹਨੇ ਤਾਂ ਮੁੜ ਕੇ ਇਹਨਾਂ ਦੇ ਬੁਲਾਰਿਆਂ ਦਾ ਜਵਾਬ ਨਹੀਂ ਦਿੱਤਾ। ਉਹ ਚਿੱਠੀ ਤਾਂ ਅੱਜ ਵੀ ਉੱਥੇ ਪਈ ਆ, ਉਹਦੀਆਂ ਸੁਜੈਸ਼ਨਸ ਅੱਜ ਵੀ ਉੱਥੇ ਪਈਆਂ ਨੇ, ਜਿਹਨੇ ਕਿਹਾ ਸੀਗਾ ਕਿ ਆਹ ਕੁਝ ਜਿਹੜਾ ਦੀ ਉਹ ਹੋ ਜਾਊਗਾ।
ਉਹੀ ਕੁਝ ਐਗਜ਼ੈਕਟਲੀ ਜਿਹੜਾ ਉਹ ਹੋ ਗਿਆ। ਇਹ ਗੱਲ ਤੁਹਾਡੀ ਠੀਕ ਹੈ ਕਿ ਐਕਚੁਅਲੀ ਕੀ ਹੋਇਆ ਕਿ ਰਾਹੁਲ ਗਾਂਧੀ ਦੇ ਬਾਰੇ ਦੇ ਵਿੱਚ ਪ੍ਰਚਾਰ ਹੀ ਇੰਨਾ ਕਰ ਦਿੱਤਾ ਗਿਆ ਕਿ ਪੱਪੂ 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 ਇਹ ਕਹਿ ਕੇ ਜੇ ਉਹ ਸਿਆਣੀ ਗੱਲ ਵੀ ਕਰਦਾ ਤੇ ਉਹਨੂੰ ਫੇਰ ਜਿਹੜਾ ਉਹ ਭੰਡ ਦਿੱਤਾ ਜਾਂਦਾ। ਵੈਸੇ ਜੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਉਹਦੇ ਟਵੀਟ ਜਾਂ ਉਹਦੀਆਂ ਗੱਲਾਂ ਸੁਣੋ ਤੇ ਉਹ ਇੰਨਾ ਜਿਹੜਾ ਦੀ ਉਹ ਕਮਲਾ ਬੰਦਾ ਨਹੀਂ ਹੈਗਾ, ਪਰ ਫਿਰ ਵੀ ਜਿਹੜੀ ਪਰਸੈਪਸ਼ਨ ਹੈ ਉਹ ਤੋੜ ਸਕਣੀ ਬੜੀ ਔਖੀ ਹੁੰਦੀ ਹੈ। ਪਰਸੈਪਸ਼ਨ ਉਹਦੇ ਵਾਸਤੇ ਜਿਹੜੀ ਨਾ ਉਹ ਬਣਾ ਦਿੱਤੀ ਗਈ ਇਸ ਤਰ੍ਹਾਂ ਦੀ ਵੀ ਉਹਨੂੰ ਪਤਾ ਕੱਖ ਨਹੀਂਗਾ। ਜੇ ਕਾਂਗਰਸ ਨੇ ਸਰਵਾਈਵ ਕਰਨਾ ਤੇ ਕਾਂਗਰਸ ਨੂੰ ਪਰਿਵਾਰਵਾਦ ਦੇ ਵਿੱਚੋਂ ਬਾਹਰ ਨਿਕਲਣਾ ਪਊਗਾ, ਜਿਹੜਾ ਕਿ ਉਹ ਬਾਹਰ ਨਿਕਲਣ ਦੇ ਵਾਸਤੇ ਹਾਲ ਦੀ ਘੜੀ ਤਿਆਰ ਨਹੀਂ। ਜੀ ਜੀ ਆਤਪਨ ਸਾਹਿਬ, ਮੇਰਾ ਇੱਕ ਸਵਾਲ ਹੈ ਵੀ ਬਹੁਤ ਸਾਰੇ ਲੋਕ ਜੇ ਅੱਜ ਕੱਲ੍ਹ ਦੇਖੀਏ ਗੋ ਫੰਡ ਮੀ ਦੇ ਪੇਜ ਬਣੇ ਹੋਏ ਆ ਜਾਂ ਹੋਰ ਬਹੁਤ ਸਾਰੇ ਕੰਟਰੀਆਂ ਦੇ ਲੋਕ ਆ ਉਹ PM ਦੇ ਫੰਡ ਦੇ ਵਿੱਚ ਪੈਸੇ ਪਾ ਰਹੇ ਆ, ਕੀ ਉਹ ਇਸ ਬਿਮਾਰੀ ਲਈ ਵਰਤੇ ਜਾਣਗੇ ਜਾਂ ਦੇਸ਼ ਲਈ? ਲੋਕਾਂ ਨੂੰ ਸ਼ੱਕ ਬੜੀ ਹੈ ਇਸ 'ਚ। ਦੇਖੋ ਜਿਹੜਾ PM ਕੇਅਰ ਫੰਡ ਹੈ ਇਸ ਤਰ੍ਹਾਂ ਹੈ ਜੀ ਕਿ ਉਹਦੀ ਜਾਣਕਾਰੀ ਨਾ ਤਾਂ ਕੈਗ ਲੈ ਸਕਦਾ, ਉਹਦੀ ਜਾਣਕਾਰੀ ਨਾ RTI ਦੇ ਵਿੱਚ ਜਿਹੜੀ ਆ ਉਹ ਮਿਲ ਸਕਦੀ ਆ। ਲੁਕਾਉਣ ਵਾਲੀ ਕਿਹੜੀ ਗੱਲ ਸੀਗੀ ਜੀ? ਇਹ ਦੱਸਿਆ ਜਾਣਾ ਚਾਹੀਦਾ ਸੀ ਉਹਦੇ ਵਿੱਚ ਕਿੰਨੇ ਫੰਡਸ ਕਿੱਥੋਂ ਆਏ, ਉਹ ਕਿੱਥੇ ਵਰਤੇ ਜਿਹੜਾ ਉਹ ਜਾਣੇ ਆ। ਇਸ ਟਾਈਮ ਜਿਹੜਾ ਦੀ ਉਹ ਫੰਡਸ ਦੀ ਤਾਂ ਕੋਈ ਘਾਟ ਨਹੀਂ, ਦੁਨੀਆ ਭਰ ਦੇ ਮੁਲਕ ਜਿਹੜਾ ਦੀ ਉਹ ਆ ਕੇ ਖੜੇ ਹੋ ਗਏ ਮਾੜੇ ਸਮੇਂ ਦੇ ਉੱਤੇ, ਜਿਹੜੀ ਬਹੁਤ ਚੰਗੀ ਗੱਲ ਆ। ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਫੋਨ ਦੇ ਉੱਤੇ ਵੀ ਗੱਲਬਾਤ ਜਿਹੜੀ ਪ੍ਰਾਈਮ ਮਿਨਿਸਟਰ ਦੇ ਨਾਲ ਕੀਤੀ ਆ। UAE ਜਿਹੜਾ ਦੀ ਉਹ ਸਮਾਨ ਭੇਜ ਰਿਹਾ, ਅਮਰੀਕਾ ਮੈਡੀਕਲ ਸਮਾਨ ਭੇਜ ਰਿਹਾ, ਸਿੰਗਾਪੁਰ ਭੇਜ ਰਿਹਾ, ਇੰਗਲੈਂਡ ਤੋਂ ਜਿਹੜਾ ਉਹ ਸਮਾਨ ਆ ਰਿਹਾ। ਨਾ ਸਮਾਨ ਦੀ ਕੋਈ ਕਮੀ ਰਹਿਣੀ ਹੈ, ਨਾ ਫੰਡਸ ਦੀ ਕੋਈ ਜਿਹੜੀ ਦੀ ਉਹ ਕਮੀ ਰਹਿਣੀ ਆ। ਜਿਹੜੀ ਨੀਤ ਤੇ ਨੀਤੀ ਦੀ ਰਹਿਣੀ ਆ, ਨੀਤ ਹੋਈ ਤੇ ਨੀਤੀਆਂ ਜਿਹੜੀਆਂ ਉਹ ਬਣ ਜਾਣਗੀਆਂ। ਨਹੀਂ ਤਾਂ ਇੱਕ ਜਿਹੜਾ ਵਿਸ਼ਵਾਸ ਖਤਮ ਕਰਨ ਦੀ ਗੱਲ ਹੁੰਦੀ ਹੈ। ਇੱਕ ਬੱਚੀ ਨੇ ਆਪਣੀ ਬੁਗਨੀ ਤੋੜ ਕੇ, ਗੋਲਕ ਜਿਹੜੀ ਆ ਉਹ ਤੋੜ ਕੇ PM ਕੇਅਰਸ ਦੇ ਵਾਸਤੇ ਭੇਜਦੇ ਸੀਗੇ ਫੰਡ, ਜਿੰਨੇ ਕੁ ਹੁੰਦੇ ਨੇ ਬੱਚੇ ਦੇ। ਉਹਨੇ ਇੱਕ ਸਿੰਬੋਲਿਕ ਰੂਪ ਦੇ ਵਿੱਚ ਮੈਸੇਜ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ। ਇਹ PM ਕੇਅਰ ਫੰਡ ਜਿਹੜਾ ਜੀ ਉਹ ਇਸੇ ਲਈ ਹੀ ਜਿਹੜੀ ਐਮਰਜੈਂਸੀ ਦੇ ਵਾਸਤੇ ਬਣਾਇਆ ਗਿਆ ਸੀ। ਕੱਲ ਉਸ ਬੱਚੀ ਦੀ ਮੌਤ ਹੋ ਗਈ ਕਿਉਂਕਿ ਉਹਨੂੰ ਆਕਸੀਜਨ ਨਹੀਂ ਮਿਲ ਸਕੀ ਹਸਪੀਟਲ ਦੇ ਵਿੱਚੋਂ। ਮੇਰੀ ਜਾਤੇ ਜੇ ਤੁਸੀਂ ਇਸ ਚੀਜ਼ ਨੂੰ ਸਾਹਮਣੇ ਰੱਖ ਲਓ ਸਿੰਬੋਲਿਕ ਰੂਪ ਦੇ ਵਿੱਚ, ਤੇ ਬਹੁਤ ਸਾਰੀਆਂ ਗੱਲਾਂ ਦਾ ਜਵਾਬ ਤੁਹਾਨੂੰ ਮਿਲ ਜਾਂਦਾ। ਬਰਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਸੌਰੀ ਮੰਗਦਾ, ਮੈਂ ਕੰਮ ਤੇ ਸੀਗਾ ਉਦੋਂ, ਪਿਛਲੀ ਵਾਰ ਫਿਰ ਮੇਰਾ ਕੁਐਸਚਨ ਰਹਿ ਗਿਆ। ਅੱਛਾ ਪੰਨੂ ਜੀ, ਜਿੱਦਾਂ ਕਰੋਨਾ ਨੂੰ, ਜਿੱਦਾਂ ਮੈਂ ਉਬਰ ਦਾ ਕੰਮ ਕਰਦਾ, ਮੈਂ ਡਿਲੀਵਰੀਆਂ ਵੀ ਚੱਕਦਾ ਰਿਹਾ ਤੇ ਕਸਟਮਰ ਵੀ ਚੱਕੇ। ਆਲਮੋਸਟ 9 ਮਹੀਨੇ ਹੋ ਗਏ ਆ ਕੋਵਿਡ ਤੋਂ ਬਾਅਦ। 6 ਮਹੀਨੇ ਮੈਂ ਵੀ ਬਹੁਤ ਡਰਿਆ ਰਿਹਾ, ਘਰੇ ਬੈਠਾ ਰਿਹਾ, ਦੁੱਧ ਦੀਆਂ ਗੈਲਣਾਂ ਵੀ ਸਾਬਣ ਨਾਲ ਧੋਂਦੇ ਰਹੇ। ਚਲੋ ਸਾਰਿਆਂ ਨੇ ਇਹ ਕੰਮ ਕੀਤਾ, ਸਾਨੂੰ ਨਹੀਂ ਪਤਾ ਸੀ ਉਸ ਵੇਲੇ ਬਿਮਾਰੀ ਦਾ। ਪਰ ਅੱਜ ਦੀ ਜੋ ਇੰਡੀਆ ਦੀ ਹਾਲਤ ਆ, ਚਲੋ ਠੀਕ ਹੈ, ਆਪਾਂ ਇਹਨਾਂ ਨੂੰ ਪੋਲੀਟੀਸ਼ੀਅਨਾਂ ਨੂੰ ਤਾਂ ਆਪਾਂ ਬਲੇਮ ਕਰਦੇ ਆ ਹਨਾ। ਇਹਨਾਂ ਨੇ ਜੋ ਢੰਗ ਸੀਗਾ ਆਪਣਾ ਹਸਪੀਟਲ ਦਾ, ਉਹ ਤਾਂ ਬਿਲਕੁਲ ਖਤਮ ਕਰ ਦਿੱਤਾ, ਲੰਗੜਾ ਹੋ ਗਿਆ। ਪਰ ਕਿਤੇ ਨਾ ਕਿਤੇ ਜੇ ਕਹੀਏ ਸਾਡੀ ਗਲਤੀ ਵੀ ਆ। ਇਹ ਹੁਣ ਮੈਂ ਜੇ ਕਹੂੰ ਵੀ ਮੈਨੂੰ ਪਤਾ ਵੀ ਮੈਨੂੰ ਜ਼ਰੂਰ ਹੋਇਆ ਹੋਊਗਾ, ਇਹ 2-3 ਵਾਰ ਜ਼ਰੂਰ ਹੋਇਆ ਹੋਊਗਾ, ਮੈਂ ਬਚ ਨਹੀਂ ਸਕਦਾ। ਕਿਉਂਕਿ ਕੋਈ ਸਿਗਰਟ ਪੀ ਕੇ ਜਦੋਂ ਗੱਡੀ 'ਚ ਬਹਿੰਦੇ ਸਾਰ ਮੈਨੂੰ ਜੇ ਪਤਾ ਲੱਗ ਜਾਂਦਾ ਕਿ ਇਹਨੇ ਪਹਿਲਾਂ ਸਿਗਰਟ ਪੀਤੀ ਹੋ ਜਾਂ ਭੰਗ ਪੀਤੀ ਹੋ, ਉਹਦਾ ਰਾਈਟ ਵੇ ਪਤਾ ਲੱਗ ਜਾਂਦਾ। ਕਿਉਂਕਿ ਵਾਇਰਸ ਬਹੁਤ ਛੋਟਾ ਆ। ਇਹ ਅਸੀਂ ਆਪਣਾ ਇਮਿਊਨ ਸਿਸਟਮ ਇੰਨਾ ਖਰਾਬ ਨਹੀਂ ਕਰ ਲਿਆ, ਜਾਂ ਕਹਿ ਲਓ ਕਿਸੇ ਨੂੰ ਜੇ ਗੱਲ ਕਰੋ, ਭਾਵੇਂ ਮੈਂ ਵੀ ਈਵਨ ਇਹ ਉਮਰ ਦੇ ਹਿਸਾਬ ਨਾਲ ਮੈਂ ਵੀ ਪਤਾ ਲੱਗਾ ਵੀ ਨਹੀਂ ਬਈ ਆਹ ਚੀਜ਼ ਚੰਗੀ, ਆਹ ਚੀਜ਼ ਨੂੰ ਬੰਦ ਕੀਤਾ ਜਾਵੇ, ਗਲਤ ਕੀਤਾ ਜਾਵੇ। ਜਾਂ ਰੋਟੀ ਖਾਣ ਤੋਂ ਬਾਅਦ ਸੈਰ ਜ਼ਰੂਰੀ ਆ, ਜਾਂ ਉਹ ਜਿਹੜੇ ਖਾਣੇ ਅੱਗੇ ਸਾਡੇ ਪੁਰਖੇ ਖਾਂਦੇ ਹੁੰਦੇ ਸੀ ਉਦੋਂ ਨਾਲ ਕਸਰਤ ਹੁੰਦੀ ਸੀ, ਹੁਣ ਉਹ ਚੀਜ਼ ਰਹਿ ਨਹੀਂ ਗਈ। ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਵਾਰ ਹਾਂ ਇਸ ਇਮਿਊਨ ਸਿਸਟਮ ਨੂੰ ਡਾਊਨ ਕਰਨ ਲਈ। ਕੋਈ ਰੋਟੀ ਖਾ ਕੇ 15-20 ਮਿੰਟ 25 ਮਿੰਟ ਤੁਰਨਾ ਪਸੰਦ ਨਹੀਂ ਕਰਦਾ, ਹਰ ਕੋਈ ਰੋਟੀ ਖਾ ਕੇ ਮੰਜੇ ਤੇ ਡਿੱਗਣ ਦੀ ਗੱਲ ਕਰਦਾ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਤੇ ਬਾਕੀ ਸੁਣ ਲੈਣ ਦਿਓ ਭੈਣ ਜੀ। ਠੀਕ, ਦੇਖੋ ਕੋਈ ਵੀ ਚੀਜ਼ ਕਿਸੇ ਦੇ ਉੱਤੇ ਥੋਪੀ ਨਹੀਂ ਜਾ ਸਕਦੀ, ਲੋਕਾਂ ਨੂੰ ਆਪ ਸਿਆਣੇ ਹੋਣਾ ਪਊਗਾ। ਮੈਂ ਕੱਲ ਵੀ ਜਿਹੜਾ ਉਹ ਲਿਖਿਆ ਸੀਗਾ ਵੀ ਜੇ ਕਿਸੇ ਨੇ ਪਿਛਲੇ ਵਰੇ ਲੱਗੇ ਲੋਕਡਾਊਨ ਦੇ ਵਿੱਚੋਂ ਕੁਝ ਨਹੀਂ ਸਿੱਖਿਆ ਤਾਂ ਮੈਨੂੰ ਇਹ ਕਹਿਣ 'ਚ ਹਿਚਕਚਾਹਟ ਨਹੀਂ ਗੀ ਕਿ ਉਹਦੇ ਤੋਂ ਵੱਡਾ ਮੂਰਖ ਨਹੀਂ ਕੋਈ ਹੋ ਸਕਦਾ ਜੀ। ਜੇ ਉਹਨੇ ਆਪਣੀ ਜ਼ਿੰਦਗੀ ਦੀਆਂ ਜਿਹੜੇ ਤਾਣਾ ਬਾਣਾ ਹੈ ਉਹਨੂੰ ਨਹੀਂ ਸਮਝਿਆ, ਜਾਂ ਉਹ ਜਿਹੜੀ ਬਦਲ ਰਹੀਆਂ ਪਰਿਸਥਿਤੀਆਂ ਦੇ ਵਿੱਚ ਉਹਨੇ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਨਹੀਂ ਕੀਤੀ, ਤੇ ਉਹਦੇ ਵਿੱਚ ਜੇ ਉਹਨੇ ਰਹਿਣ ਸਹਿਣ ਜਿਹੜਾ ਦੀ ਉਹ ਨਹੀਂ ਬਦਲਿਆ ਆਪਣਾ, ਚਾਹੇ ਉਹ ਸਾਦਾ ਖਾਣਾ, ਚਾਹੇ ਉਹ ਸਾਦਾ ਪਾਉਣਾ, ਤੇ ਚਾਹੇ ਜਿਹੜਾ ਸੰਜਮ ਹੈ, ਸੰਜਮ ਹਰੇਕ ਚੀਜ਼ ਦਾ, ਸੰਜਮ ਖਾਣ ਦਾ, ਸੰਜਮ ਜ਼ਿੰਦਗੀ ਦਾ,
ਜੇ ਨਹੀਂ ਕਿਸੇ ਨੇ ਜਿਹੜਾ ਜੀ ਵਰਤਿਆ, ਜੇ ਅੱਜ ਵੀ ਉਹ ਸੁਪਨਮਈ ਦੁਨੀਆ ਦੇ ਵਿੱਚ ਰਹਿ ਰਿਹਾ ਕਿ ਮੈਂ ਆ ਵੀ ਲੈ ਲਾਂ, ਮੈਂ ਆ ਵੀ ਲੈ ਲਾਂ, ਮੈਂ ਆ ਵੀ ਕਰ ਲਾਂ, ਮੈਂ ਆ ਵੀ ਕਰ ਲਾਂ, ਤੇ ਉਹ ਇੱਕ ਮੂਰਖਾਂ ਦੀ ਦੁਨੀਆ ਦੇ ਵਿੱਚ ਰਹਿ ਰਿਹਾ। ਇਸ ਵਾਇਰਸ ਨੇ ਘੱਟੋ ਘੱਟ ਤੁਹਾਨੂੰ ਉਹ ਅਕਲ ਜਿਹੜੀ ਦੇ ਦਿੱਤੀ, ਜਿਹੜੀਆਂ ਕਿ ਕਈ ਲੱਖਾਂ ਦੀਆਂ ਤੁਸੀਂ ਕਿਤਾਬਾਂ ਪੜ੍ਹ ਕੇ ਵੀ ਨਹੀਂ ਜਿਹੜੀ ਉਹ ਲੈ ਸਕਦੇ ਸੀ। ਹਾਂ, ਗੱਲ ਸਮਝਣ ਦੀ ਆ ਕਿ ਕੋਈ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ। ਜੇ ਅਜੇ ਵੀ ਨਾ ਸਮਝਿਆ ਤੇ ਉਹਨਾਂ ਲੋਕਾਂ ਨੂੰ ਸਮਝ ਆਉਣੀ ਹੀ ਨਹੀਂ ਗੀ ਜੀ। ਸੰਜਮ ਵਰਤੋ, ਦੁਨੀਆ ਦੇ ਵਿੱਚ ਜਿੱਥੇ ਵੀ ਰਹਿੰਦੇ ਹੋ। ਗੱਲ ਇਹ ਨਹੀਂ ਹੈ ਕਿ ਅੱਜ ਭਾਰਤ ਦੇ ਵਿੱਚ ਹਾਲਾਤ ਮੰਦੇ ਨੇ, ਦੁਨੀਆ ਦੇ ਵਿੱਚ ਜਿੱਥੇ ਵੀ ਹੋ ਸੰਜਮ ਤੋਂ ਕੰਮ ਲਓ। ਠਰਮਾ ਜਿਹੜਾ ਜੀ ਉਹ ਬੜਾ ਜ਼ਰੂਰੀ ਆ। ਜੇ ਪੇਸ਼ੈਂਸ ਨਹੀਂ ਤੁਸੀਂ ਜ਼ਿੰਦਗੀ ਦੇ ਵਿੱਚ ਲਿਆ ਸਕੇ ਤੇ ਤੁਸੀਂ ਫੇਲ ਹੋ। ਇਦਾਂ ਦੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਉਹ ਸਿਖਾਉਣ ਦੇ ਵਾਸਤੇ ਵੀ ਆਉਂਦੀਆਂ ਨੇ। ਜੇ ਇਹਨਾਂ ਤੋਂ ਤੁਸੀਂ ਨਾ ਸਿੱਖਿਆ, ਉਸੇ ਹੀ ਦੌੜ ਦੇ ਵਿੱਚ, ਉਸੇ ਰੈਟ ਰੇਸ ਦੇ ਵਿੱਚ ਲੱਗੇ ਰਹੇ, ਆ ਵੀ ਮੇਰਾ ਹੋ ਜੇ, ਆ ਵੀ ਮੇਰਾ ਹੋ ਜੇ, ਇੱਥੇ ਵੀ ਮੇਰਾ ਹੋ ਜੇ, ਇੱਥੇ ਵੀ ਮੇਰਾ ਹੋ ਜੇ, ਤੇ ਫਿਰ ਇਹੋ ਜਿਹੀਆਂ ਜਿਹੜੀਆਂ ਜੀ ਉਹ ਆਪਦਾ ਆਉਂਦੀਆਂ ਰਹਿਣਗੀਆਂ। ਜਦੋਂ ਵੀ ਕੋਈ ਐਮਰਜੈਂਸੀ ਹਾਲਾਤ ਜਿਹੜੇ ਬਣਦੇ ਆ, ਉਹਦੇ ਵਿੱਚੋਂ ਸਿੱਖਣ ਵਾਲੇ ਲੋਕ ਹੀ ਸਫਲ ਹੋ ਕੇ ਜਿਹੜਾ ਜੀ ਉਹ ਅੱਗੇ ਲੰਘਦੇ ਆ। ਇਸ ਵੇਲੇ ਸੰਜਮ ਤੋਂ ਕੰਮ ਲੈਣਾ ਜਿਹੜਾ ਜੀ ਉਹ ਬੜਾ ਜ਼ਰੂਰੀ ਆ। ਜ਼ਿੰਦਗੀ ਦੇ ਵਿੱਚ ਸਾਦਾਪਣ ਲਿਆਉਣਾ ਬੜਾ ਜ਼ਰੂਰੀ ਆ। ਉਹ ਖਾਣ ਪੀਣ ਦੇ ਮਾਮਲੇ ਦੇ ਵਿੱਚ ਵੀ, ਉਹ ਜਿਹੜਾ ਘੱਟ ਖਰਚ ਵਾਲੇ ਮਾਮਲੇ ਦੇ ਵਿੱਚ ਵੀ, ਔਰ ਆਪਣੀ ਸਿਹਤ ਦੇ ਉੱਤੇ ਧਿਆਨ ਜਿਹੜਾ ਦੇਣਾ, ਇਹ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਆਪ ਤੇ ਇੰਪਲੀਮੈਂਟ ਜਿਹੜਾ ਉਹ ਕਰੋ ਹਰ ਜਗ੍ਹਾ ਦੇ ਉੱਤੇ। ਇਹ ਭੁੱਲ ਜਾਓ ਕਿ ਅੱਜ ਇੱਥੇ ਆ, ਭੜ ਕੇ ਕਿਸੇ ਹੋਰ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਹੋ ਸਕਦਾ। ਜਿੰਨੇ ਵੀ ਤੁਹਾਡੇ ਇੱਥੇ ਰਿਸ਼ਤੇਦਾਰ ਨੇ, ਉਹਨਾਂ ਨੂੰ ਵੀ ਇਹ ਚੀਜ਼ ਜਿਹੜੀ ਆ ਜੀ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਚੂਹਾ ਦੌੜ ਹੈ, ਚੂਹਾ ਦੌੜ ਦੇ ਵਿੱਚੋਂ ਕੁਛ ਨਹੀਂ, ਨਾ ਕੋਈ ਅੱਜ ਤੱਕ ਪ੍ਰਾਪਤ ਕਰ ਸਕਿਆ। ਨਹੀਂ, ਅੱਜ ਜੇ ਤੁਸੀਂ ਹਾਲਾਤ ਇੱਥੋਂ ਦੇ ਦੇਖਣੇ ਹੋਣ ਨਾ, ਉਹ ਦੇਖੋ ਕਿ ਪੈਸਾ ਇੰਨਾ ਲੋਕਾਂ ਦੇ ਕੋਲੇ, ਕੁਝ ਲੋਕਾਂ ਦੇ ਕੋਲੇ ਹੈਗਾ, ਪਰ ਉਹ ਪੈਸੇ ਦੇ ਬਾਵਜੂਦ ਇੱਕ ਬੈੱਡ ਤੱਕ ਜਿਹੜਾ ਉਹਦਾ ਇੰਤਜ਼ਾਮ ਨਹੀਂ ਕਰ ਪਾ ਰਹੇ ਹਸਪੀਟਲ ਦੇ ਵਿੱਚ। ਇੱਕ ਕੇਂਦਰੀ ਮੰਤਰੀ ਜਿਹੜਾ ਫੌਜ ਦਾ ਮੁਖੀ ਵੀ ਰਿਹਾ, ਉਹ ਟਵੀਟ ਕਰਦਾ ਵੀ ਮੇਰਾ ਭਰਾ ਬਹੁਤ ਸੀਰੀਅਸ ਆ, ਉਹਦੇ ਲਈ ਕੋਈ ਬੈੱਡ ਦਾ ਇੰਤਜ਼ਾਮ ਕਰ ਦੂਗਾ। ਕੇਂਦਰੀ ਮੰਤਰੀ ਪੈਸਾ ਵਰਕ ਨਹੀਂ ਕਰ ਰਿਹਾ। ਇਸ ਕਰਕੇ ਜੇ ਉਹਨਾਂ ਲੋਕਾਂ ਦਾ ਜਿਹੜੇ ਇੰਨੇ ਅਮੀਰ ਨੇ, ਉਹਨਾਂ ਦੇ ਵਾਸਤੇ ਪੈਸਾ ਵਰਕ ਨਹੀਂ ਕਰ ਰਿਹਾ, ਤੇ ਕੀ ਸਾਡੇ ਵਾਸਤੇ ਜਿਹੜਾ ਜੀ ਉਹ ਕੱਲ ਨੂੰ ਕਰ ਜੂਗਾ? ਪੈਸੇ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲਦੀ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਪੈਸਾ ਸਾਰਾ ਕੁਝ ਨਹੀਂ ਜਿਹੜਾ ਹੈਗਾ। ਕਈ ਵਾਰੀ ਹਾਲਾਤ ਇਹੋ ਜਿਹੇ ਬਣ ਜਾਂਦੇ ਮਹਾਮਾਰੀ ਦੇ ਵਿੱਚ ਕਿ ਪੈਸੇ ਦੇ ਨਾਲ ਵੀ ਤੁਸੀਂ ਕੁਝ ਵੀ ਜਿਹੜਾ ਉਹ ਨਹੀਂ ਖਰੀਦ ਸਕਦੇ। ਘੱਟੋ ਘੱਟ ਪੈਸੇ ਦੇ ਨਾਲ ਜ਼ਿੰਦਗੀ ਨਹੀਂ ਜਿਹੜੀ ਉਹ ਖਰੀਦੀ ਜਾ ਸਕਦੀ। ਜ਼ਿੰਦਗੀ ਦੇ ਵਾਸਤੇ ਤਾਂ ਤੁਹਾਨੂੰ ਕੁਝ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਮਹਾਨ ਚੀਜ਼ਾਂ ਨੇ, ਉਹ ਤੁਹਾਨੂੰ ਜ਼ਿੰਦਗੀ ਜਿਉਣ ਦਾ ਢੰਗ ਜਿਹੜਾ ਉਹ ਦੱਸਦੀਆਂ ਨੇ। ਰੋਟੀ ਮੇਰੀ ਕਾਠ ਦੀ, ਲਾਵੇ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ, ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀ, ਵੇਖ ਪਰਾਈ ਚੋਪੜੀ ਨਾ ਤਰਸਾਏ ਜੀ। ਇਹ ਤਾਂ ਸਾਡੇ ਕੋਲੇ ਚੀਜ਼ਾਂ ਬੜੀ ਦੇਰ ਦੀਆਂ ਨੇ, ਅਸੀਂ ਭੁੱਲੀ ਬੈਠੇ ਆ। ਸਾਡੇ ਕੋਲੇ GPS ਹੈਗਾ, ਉਹ ਜ਼ਿੰਦਗੀ ਜਿਉਣ ਦਾ GPS ਹੈ। ਜੇ ਉਹਨੂੰ ਅਸੀਂ ਪੜ੍ਹਨ ਤੱਕ ਸੀਮਤ ਰਹੇ, ਉਹਨੂੰ ਇੰਪਲੀਮੈਂਟ ਨਹੀਂ ਕੀਤਾ, ਤੇ ਇਹੋ ਜਿਹੀਆਂ ਮੁਸ਼ਕਲਾਂ ਹੋਰ ਵੀ ਜਿਹੜੀਆਂ ਉਹ ਆਉਂਦੀਆਂ ਰਹਿਣਗੀਆਂ। ਅੱਜ ਇਹ ਜਿਹੜਾ ਸਮਾਂ ਹੈ ਬਹੁਤ ਕੁਝ ਸਿਖਾ ਰਿਹਾ, ਸਿੱਖਣ ਦੀ ਲੋੜ ਹੈ। ਇਹ ਤੋਂ ਸਿੱਖਣ ਦੀ ਕੋਸ਼ਿਸ਼ ਜਿਹੜੀ ਜੀ ਉਹ ਜ਼ਰੂਰ ਕਰੋ, ਖਾਸ ਤੌਰ ਦੇ ਉੱਤੇ ਪੇਸ਼ੈਂਸ ਰੱਖ ਕੇ। ਅਸੀਂ ਪੇਸ਼ੈਂਸ ਜਿਹੜੀ ਆ ਨਾ ਉਹ ਛੱਡ ਬੈਠੇ ਹੋਏ ਆ। ਸੋਸ਼ਲ ਮੀਡੀਆ ਆ ਗਿਆ, ਸੋਸ਼ਲ ਮੀਡੀਆ ਨੇ ਇੱਥੋਂ ਤੱਕ ਜਿਹੜਾ ਜੀ ਉਹ ਲੈ ਗਿਆ ਕਿ ਪਤਾ ਹੀ ਨਹੀਂ ਮਤਲਬ ਕਿ ਕਿੱਥੋਂ ਤੱਕ ਅਸੀਂ ਚਲੇ ਗਏ ਹੋਏ ਆ। ਪਰ ਉਸ ਸੋਸ਼ਲ ਮੀਡੀਆ ਨੇ ਸਾਡੀ ਪੇਸ਼ੈਂਸ ਜਿਹੜੀ ਆ ਉਹਦਾ ਸੱਤਿਆਨਾਸ਼ ਕਰਕੇ ਰੱਖ ਦਿੱਤਾ। ਅਸੀਂ ਕਿਸੇ ਦੀ ਗੱਲ ਸੁਣਨ ਦੇ ਵਾਸਤੇ ਤਿਆਰ ਨਹੀਂ, ਅਸੀਂ ਕਿਸੇ ਦੀ ਗੱਲ ਮੰਨਣ ਦੇ ਵਾਸਤੇ ਜਿਹੜਾ ਉਹ ਤਿਆਰ ਨਹੀਂ। ਗੱਲ ਫੇਰ ਉੱਥੇ ਆ ਜਾਂਦੀ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀ ਹੈ ਕਿਛ ਕਹੀ ਹੈ। ਬਸ ਇਹ ਸਾਰਾ ਕੁਝ ਤਾਂ ਉਹਦੇ ਵਿੱਚ ਹੈਗਾ ਜਿਹੜਾ ਜੀ। ਜੇ ਸੁਣਨ ਦੀ ਆਦਤ ਪਾ ਲਈ ਤੇ ਕਹਿਣ ਦੀ ਆਦਤ ਤੁਹਾਨੂੰ ਆਪੇ ਹੀ ਜਿਹੜੀ ਉਹ ਆ ਜਾਣੀ ਆ। ਸਾਰਾ ਕੁਝ ਸਾਡੇ ਸਾਹਮਣੇ ਪਿਆ। ਅਸੀਂ ਇਹ ਕਹਿੰਦੇ ਆ ਕਿ ਇਹਦਾ ਹੱਲ ਕਿੱਥੋਂ ਲੱਭੂਗਾ, ਇਹਦਾ ਹੱਲ ਕਿੱਥੇ ਲੱਭੂਗਾ। ਹਰ ਚੀਜ਼ ਦੇ ਹੱਲ ਜਿਹੜੇ ਉਹ ਪਏ ਆ, ਪਰ ਉਹ ਇੰਪਲੀਮੈਂਟ ਨਹੀਂ ਅਸੀਂ ਕਰਦੇ, ਉਹਨੂੰ ਸਿੱਖਣ ਦੇ ਵਾਸਤੇ ਤਿਆਰ ਨਹੀਂ ਅਸੀਂ। ਸਾਡਾ ਨਾਮ ਹੁਣ ਸਿਖਾਉਣਾ ਹੋ ਜਾਣਾ ਚਾਹੀਦਾ ਕਿ ਅਸੀਂ ਸਿਖਾਉਣ ਵਾਲੇ ਹੀ ਆ। ਜਦੋਂ ਮੇਰੇ ਉੱਤੇ ਆਉਂਦੀ ਆ, ਮੈਂ ਸਾਰਾ ਕੁਝ ਜਿਹੜਾ ਜੀ ਉਹ ਭੁੱਲ ਭੁਲਾ ਕੇ ਹਰ ਚੀਜ਼ ਉਹ ਕਰਨੀ ਸ਼ੁਰੂ ਕਰ ਦਿੰਦਾ ਜਿਹੜੀ ਮੈਂ ਦੂਜਿਆਂ ਨੂੰ ਅਕਲ ਜਿਹੜੀ ਉਹ ਦਿੰਦਾ। ਬਾਬਾ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਇਹ ਲੱਗਿਆ ਹੋਵੇ ਕਿ ਪਤਾ ਨਹੀਂ ਮੈਂ ਵੀ ਸਿਖਾਉਣ ਵਾਲੇ ਪਾਸੇ ਹੀ ਜਿਹੜਾ ਜੀ ਉਹ ਤੁਰ ਪਿਆ, ਪਰ ਮੈਂ ਬਹੁਤੀਆਂ ਚੀਜ਼ਾਂ ਇਹਦੇ ਵਿੱਚੋਂ ਆਪਣੇ ਆਪ ਦੇ ਉੱਤੇ ਇੰਪਲੀਮੈਂਟ ਜਿਹੜੀਆਂ ਉਹ ਕੀਤੀਆਂ ਹੋਈਆਂ ਨੇ। ਘੱਟੋ ਘੱਟ ਸਾਦਾ ਖਾਣ ਪੀਣ, ਸਾਦਾ ਰਹਿਣ ਸਹਿਣ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ। ਤੇ ਇਹ ਸੀ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।